ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 24 नवंबर 2021 11 मगर नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਥੈਂਕਸ ਗਿਵਿੰਗ ਦੀ ਈਵ ਹੈ, ਸੋ ਅਸੀਂ ਸਭ ਨੂੰ हैप्पी थैंक्सगिविंग कहते हैं। सो क्योंकि कल थैंक्सगिविंग डे है, सो हैप्पी थैंक्सगिविंग डे सो एवरीबॉडी। सो उस तो बाद ब्लैक फ्राइडे होंदा है कि जिस तरह के बहुत वड्डी मात्रा दे विच खरीदो फरोख्त होंदी है, सो फिर भी आपां सारिआं नूं हैप्पी हॉलीडे भी नाल ही कहंदे आ। सो प्रोग्राम दे शुरू दे विच ਅੱਜ ਦੇ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਗਿਆ ਉਹਨਾਂ ਬਾਰੇ ਤੁਹਾਨੂੰ ਆਪਾਂ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਜਰਮਨੀ ਤੋਂ ਸਰਦਾਰ ਅਮਰਜੀਤ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਕਿ ਅਸੀਂ ਬ੍ਰਾਹਮਣਵਾਦੀ ਵਿਚਾਰਧਾਰਾ ਜੋ ਅੱਜ ਭਾਰਤ ਤੇ ਕਾਬਜ਼ ਹੈ ਇਹਨਾਂ ਤੋਂ ਆਪਣੇ ਭਲੇ ਦੀ ਆਸ ਨਹੀਂ ਰੱਖ ਸਕਦੇ। ਸੱਚ ਇਹ ਹੈ ਜੇ ਗੁਰੂ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਫੈਲਦੀ ਹੈ ਤਾਂ ਇਹਨਾਂ ਦਾ ਜਿਹੜਾ ਪਖੰਡ ਹੈ ਉਹ ਖਤਮ ਹੁੰਦਾ ਹੈ। ਇਸ ਕਰਕੇ ਇਹਨਾਂ ਨਾਲ ਸਾਡੀ ਲੜਾਈ ਪਈ ਹੋਈ ਹੈ, ਸੋ ਸਾਨੂੰ ਖਤਮ ਕਰਨਾ ਚਾਹੁੰਦੇ ਨੇ। ਸੋ ਦੂਜੀ ਗੱਲ, ਅੱਜ ਦੁਨੀਆ ਤੇ ਸਭ ਨੂੰ ਆਪੋ ਤਾਪੀ ਹੈ, ਸੋ ਇੱਕ ਦੂਜੇ ਤੇ ਕਬਜ਼ਾ ਕਰਕੇ ਆਪਣਾ ਜਿਹੜਾ ਫਾਇਦਾ ਕੱਢਣਾ ਹੀ ਮਕਸਦ ਬਣਿਆ ਹੋਇਆ ਹੈ। ਸੋ ਕੋਈ ਮੁਲਕ ਕਿਸੇ ਦਾ ਭਲਾ ਨਹੀਂ ਕਰ ਸਕਦਾ, ਆਪਣਾ ਜਿਹੜਾ ਫਾਇਦਾ ਹੀ ਉਹ ਦੇਖਦੇ ਨੇ। ਸੋ ਮੈਂ ਸਮਝਦਾ ਹਾਂ ਕਿ ਸਿੱਖਾਂ ਨੂੰ ਤਾਂ ਖਾਲਿਸਤਾਨ ਹੀ ਚਾਹੀਦਾ ਹੈ, ਸਗੋਂ ਜਿਹੜੀ ਦੁਨੀਆ ਨੂੰ ਇਸ ਪਾਟੋ ਧਾੜ ਦੀ ਜਿਹੜੀ ਨੀਤੀ ਹਟਾ ਕੇ ਪਿਆਰ ਅਪਨਾਤਾ ਤੇ ਧਰਮ ਦਾ ਜਿਹੜਾ ਰਸਤਾ ਦਰਸਾਉਣ ਲਈ ਦੁਨੀਆ ਨੂੰ ਖਾਲਿਸਤਾਨ ਚਾਹੀਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਊਅਰ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਨ ਹੈ। ਸੋ 24 ਨਵੰਬਰ 1675 ਈਸਵੀ ਨੂੰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਖਾਂ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੇਲੇ ਦੇ ਹਾਕਮ ਔਰੰਗਜ਼ੇਬ ਦੇ ਹੁਕਮ ਥੱਲੇ ਜਿਹੜਾ ਸ਼ਹੀਦ ਕੀਤਾ ਗਿਆ ਸੀ। ਸੋ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਧਾਰਮਿਕ ਆਜ਼ਾਦੀ ਲਈ ਹੋਈ ਇੱਕ ਅਲੋਕਾਰ ਸ਼ਹਾਦਤ ਸੀ। ਸੋ ਅੱਜ ਦੇ ਦਿੱਲੀ ਤਖਤ ਤੇ ਬੈਠੇ ਹਿੰਦੂਤਵੀ ਹਾਕਮ ਵੀ ਕੱਟੜਪੰਥੀ ਜਿਹੜੇ ਔਰੰਗਜ਼ੇਬ ਦੇ ਰਸਤੇ ਤੇ ਹੀ ਚੱਲ ਰਹੇ ਨੇ। ਸੋ ਬੀਤੀਆਂ ਸਦੀਆਂ ਵਿੱਚ ਵੀ ਜਿਹੜੀ ਸਿੱਖ ਕੌਮ ਜ਼ੁਲਮ ਦੇ ਖਿਲਾਫ ਲੜੀ ਅਤੇ ਅੱਜ ਵੀ ਦਿੱਲੀ ਸਟੇਟ ਦੀਆਂ ਜਿਹੜੀਆਂ ਜ਼ਾਲਮ ਨੀਤੀਆਂ ਦੇ ਖਿਲਾਫ ਡਟ ਕੇ ਖੜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਰਜੀਤ ਸਿੰਘ ਜਰਮਨੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਉਹਨਾਂ ਦੀ ਪਹਿਲਾਂ ਕਾਲ ਵੀ ਆਈ ਸੀ ਉਦੋਂ ਵੀ ਅਸੀਂ ਉਹਨਾਂ ਦੀ ਇਸ ਜੈਸਚਰ ਨੂੰ ਸਰਾਹਿਆ ਸੀ ਔਰ ਅੱਜ ਕਿਉਂਕਿ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰ ਰਹੇ ਹਾਂ ਪ੍ਰੋਪਰਲੀ ਔਰ ਜਿਹੜੇ ਦੋਨੋਂ ਨੁਕਤੇ ਉਹਨਾਂ ਨੇ ਪ੍ਰੋਮੀਨੈਂਟਲੀ, ਇੱਕ ਤਾਂ ਮੀਡੀਆ ਦੀ ਇੰਪੋਰਟੈਂਸ ਕੀ ਹੈ, ਕਿਵੇਂ ਇੰਡੀਅਨ ਗਵਰਨਮੈਂਟ ਦੀ ਡਿਸਇਨਫੋਰਮੇਸ਼ਨ ਨੇ ਦੁਨੀਆ ਭਰ ਦੇ ਵਿੱਚ ਇੱਕ ਝੂਠਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਲਗਾਤਾਰ ਕਰ ਰਹੇ ਨੇ। ਅਸੀਂ ਅੱਜ ਇੱਕ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ
ਕਿ ਕਿਵੇਂ ਇੱਕ ਵੱਡਾ ਇਹਨਾਂ ਦਾ ਸਕੈਂਡਲ ਜਿਹਦੇ 'ਚ ਕਿ 80 ਫੇਕ ਅਕਾਊਂਟ ਇਹਨਾਂ ਨੇ ਕ੍ਰੀਏਟ ਕੀਤੇ ਹੋਏ ਸੀ, ਉਹ ਫੇਸਬੁੱਕ ਤੇ, ਟਵਿੱਟਰ ਤੇ, ਇੰਸਟਾਗ੍ਰਾਮ ਤੇ, ਔਰ ਇੱਕ ਪ੍ਰੋਮੀਨੈਂਟ NGO ਨੇ ਇਸ ਸਕੈਂਡਲ ਦਾ ਪਰਦਾਫਾਸ਼ ਕੀਤਾ ਹੈ। BBC ਨੇ ਇਸ ਦੀ ਮੁੱਢਲੀ ਰਿਪੋਰਟ ਛਾਪੀ ਹੈ। ਇਸ ਤੋਂ ਪਹਿਲਾਂ ਅਸੀਂ 2020 ਦੇ ਵਿੱਚ ਦੇਖਦੇ ਹਾਂ ਕਿ ਇੰਡੀਅਨ ਡਿਸਇਨਫੋ ਲੈਬ ਦੇ ਥੱਲੇ ਇਹ ਸਾਹਮਣੇ ਆਇਆ ਸੀ ਕਿ ਕਿਵੇਂ 15 ਸਾਲਾਂ ਤੋਂ ਲਗਾਤਾਰ 116 ਮੁਲਕਾਂ ਦੇ ਵਿੱਚ ਭਾਰਤ ਜਿਹੜਾ ਹੈ ਉਹ ਆਪਣੀਆਂ ਥਿੰਕ ਟੈਂਕਸ ਜਾਲੀ ਬਣਾਏ ਹੋਏ, NGOs, ਇੱਕ ਹਾਰਵਰਡ ਦੇ ਪ੍ਰੋਫੈਸਰ ਜਿਹਦੀ ਡੈਥ 2006 ਦੀ ਹੋਈ ਸੀ, ਉਹਦਾ ਨਾਂ ਇਸਤੇਮਾਲ ਕਰਕੇ, ਔਰ ਪਾਵਰਫੁਲ ਜਿਹਦੇ 'ਚ 10 ਦੇ ਕਰੀਬ NGOs ਯੂਨਾਈਟਿਡ ਨੇਸ਼ਨਸ ਦੀਆਂ ਐਕ੍ਰੈਡਿਟਡ ਸੀ। ਸੋ ਜਿਸ ਲੈਵਲ ਦੇ ਉੱਤੇ ਉਹਨਾਂ ਦਾ ਡਿਸਇਨਫੋਰਮੇਸ਼ਨ ਕੈਂਪੇਨ ਸੀ ਔਰ ਅੱਜ ਵੀ ਹੈ, ਉਸ ਦੇ ਮੁਕਾਬਲੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਰੱਬ ਦੇ ਆਸਰੇ ਤੇ ਇਸ ਗੱਲ ਨੂੰ ਮੰਨਦੇ ਹਾਂ ਕਿ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ, ਅਸੀਂ ਇਸ ਗੱਲ ਨੂੰ ਅੱਗੇ ਤੋਰ ਰਹੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗੱਲ ਦੂਸਰੀ ਵੀਰ ਅਮਰਜੀਤ ਸਿੰਘ ਹੋਰਾਂ ਨੇ ਕਹੀ, ਔਰ ਇਹ ਸਾਡੇ ਇੱਕ ਵੱਡੇ ਤਬਕੇ ਨੂੰ ਸਮਝਣ ਦੇ ਵਿੱਚ ਦਿੱਕਤ ਹੈ ਕਿ ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕੇ ਤਾਂ ਸਿਰਫ ਹਿੱਤ ਹੁੰਦੇ ਨੇ, ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਹਰ ਕੋਈ ਜਦੋਂ ਵੀ ਕੋਈ ਤੁਹਾਡੀ ਮਦਦ ਤੇ ਆਏਗਾ ਜਾਂ ਤੁਹਾਡੇ ਵਿਰੋਧ 'ਚ ਖਲੋਏਗਾ, ਉਹ ਆਪਣੇ ਹਿੱਤ ਦੇਖ ਰਿਹਾ ਹੁੰਦਾ। ਸੋ ਸਾਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ, ਆਪਣੇ ਹਿੱਤਾਂ ਨੂੰ ਖੁਦ ਦੇਖਣਾ ਪੈਣਾ ਹੈ। ਹਾਂ, ਸਾਨੂੰ ਇਹ ਗੱਲ ਮੰਨ ਕੇ ਕਿ ਪੱਕੇ ਦੋਸਤ ਦੁਸ਼ਮਣ ਨਹੀਂ ਹੁੰਦੇ, ਸਾਨੂੰ ਜਿਹੜੀ ਕੁਝ ਸਾਡੇ 'ਚ ਬਿਲਟ ਇਨ ਸਾਈਕੋ ਹਿਸਟਰੀ ਬਣੀ ਹੋਈ ਹੈ, ਕੁਝ ਬ੍ਰਾਹਮਣਵਾਦੀਆਂ ਦੇ ਪ੍ਰਚਾਰ ਨੇ ਜੋ ਸਾਡਾ ਬਾਇਸ ਬਣਾਇਆ ਹੋਇਆ ਕੁਝ ਨੁਕਤਿਆਂ ਤੇ, ਉਹਨੂੰ ਸ਼ੈੱਡ ਕਰਨ ਦੀ ਲੋੜ ਹੈ, ਆਪਣੇ ਹਿੱਤਾਂ ਨੂੰ ਦੇਖਣ ਦੀ ਕਿ ਭਾਈ ਸਾਡੇ ਹਿੱਤ ਕਿੱਥੇ ਜੁੜੇ ਹੋਏ ਨੇ, ਔਰ ਉਹ ਯਤਨ ਕਰਨੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਅਸੀਂ ਵੀਰ ਅਮਰਜੀਤ ਸਿੰਘ ਜਿਹੜੇ ਇੱਕ ਡੂੰਗੀ ਸੂਝ ਰੱਖਦੇ ਨੇ ਔਰ TV 84 ਨੂੰ ਪਿਆਰ ਕਰਦੇ ਨੇ, ਜਰਮਨ 'ਚ ਬੈਠੇ ਆ, ਆਪਣੀ ਕਿਰਤ ਕਰਦੇ ਆ, ਉਹਨਾਂ ਨੇ ਮਹਿਸੂਸ ਕੀਤਾ ਕਿ ਹਜ਼ਾਰਾਂ ਮੀਲ ਦੂਰ ਬੈਠੇ ਇਸ TV 84 ਨੂੰ ਉਹ ਆਪਣੇ ਪਿਆਰ ਦਾ ਸੁਨੇਹਾ ਦੇ ਰਹੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਦਾ ਸ਼ਹੀਦੀ ਦਿਨ ਹੈ। 24 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵੇਲੇ ਦੇ ਹਾਕਮ ਔਰੰਗਜ਼ੇਬ, ਜਿਸ ਦੀ ਇਨਟੋਲਰੈਂਟ ਪਾਲਿਸੀ ਦਾ ਸ਼ਿਕਾਰ ਵੱਡਾ ਤਬਕਾ ਹਿੰਦੂ ਜਾਤੀ ਦਾ ਹੋ ਰਿਹਾ ਸੀ, ਖਾਸ ਤੌਰ ਤੇ ਕਸ਼ਮੀਰ ਦੇ ਵਿੱਚ। ਵੱਖਰੀ ਗੱਲ ਹੈ ਕਿ ਅੱਜ ਉਹ ਕਹਾਣੀ ਕੋਈ ਨਵੇਂ ਉਸ ਕਿਸਮ ਦੇ ਕੱਟੜਪੰਥੀ ਸੋਚ ਵਾਲੇ RSS ਦੇ ਹਾਕਮਾਂ ਵੱਲੋਂ ਅਪਣਾਈ ਜਾ ਰਹੀ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ, ਜਿੱਥੇ ਉਹਨਾਂ ਦੀ ਸ਼ਹਾਦਤ ਇੱਕ ਆਪਣੇ ਆਪ ਦੇ ਵਿੱਚ ਇਨਸਾਨੀ ਹਿਸਟਰੀ ਦੀ ਇੱਕ ਅਲੋਕਾਰ, ਇੱਕ ਵਿਲੱਖਣ, ਇੱਕ ਯੂਨੀਕ, ਇੱਕ ਵੱਡੀ, ਜਿਸ ਨੂੰ ਕੀਨੋ ਬੜੋ ਕਰੂ ਮੈਂ ਸਾਕਾ ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ, ਉਹ ਸ਼ਹਾਦਤ ਹੈ। ਉੱਥੇ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਸ ਲਈ ਨਹੀਂ ਕਿ ਇਤਿਹਾਸ ਦੇ ਵਿੱਚ ਕੋਈ ਜਿਹੜਾ ਉਹ ਸਪਰਿੰਗ ਲੱਗਾ ਹੁੰਦਾ ਕਿ ਉਹਨੇ ਮੁੜ ਕੇ ਆਉਣਾ ਹੁੰਦਾ, ਕਿਉਂਕਿ ਨਾ ਤਾਂ ਜਿਸ ਖਿੱਤੇ ਦੇ ਵਿੱਚ ਉਹ ਕੁਝ ਵਾਪਰ ਰਿਹਾ ਹੁੰਦਾ ਹੈ ਉਸ ਤੋਂ ਸਬਕ ਇੱਕ ਧਿਰ ਲੈਂਦੀ ਹੈ ਜਿਹੜੀ ਉਹ ਜਿਹੜਾ ਕਾਰਾ ਕਰ ਰਹੀ ਹੁੰਦੀ ਹੈ, ਤੇ ਦੂਸਰੇ ਜਿਨ੍ਹਾਂ ਦੇ ਨਾਲ ਇਹ ਵਾਪਰ ਰਿਹਾ ਹੁੰਦਾ ਉਹ ਵੀ ਬਹੁਤ ਵਾਰ ਉਵੇਂ ਹੀ ਚੁੱਪ ਕਰਕੇ ਸੁੱਤੇ ਹੁੰਦੇ ਨੇ ਜਾਂ ਵੰਗਾਰਨ ਦੀ ਹਿੰਮਤ ਨਹੀਂ ਰੱਖਦੇ। ਇਸ ਲਈ ਜਦੋਂ ਤੁਸੀਂ ਈਵਨ ਇੱਕੋ ਖਿੱਤੇ ਦਾ, ਜੇ ਈਵਨ ਦਿੱਲੀ ਦੀ ਜਿਹੜੀ ਹੈ ਰੂਲਿੰਗ ਦੇਖਣੀ ਹੋਏ, ਜ਼ਿਆਦਾ ਨਾ ਵੀ ਜਾਈਏ, ਪਿਛਲੇ 1000 ਸਾਲ ਦੇ ਵਿੱਚ ਹੀ ਜਾਂ 1500 ਸਾਲ 'ਚ ਦੇਖਣੀ ਹੋਏ, ਤੇ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਪਾਤਰਾਂ ਦੇ ਨਾਂ ਬਦਲਦੇ ਨੇ। ਦਿੱਲੀ ਤਖਤ ਦੇ ਹਾਕਮ ਦਾ ਨਾਂ ਬਦਲਿਆ ਜਾਂ ਲੋਕਾਂ ਦੀ ਜ਼ਾਹਰ ਹੈ ਜਨਰੇਸ਼ਨ ਬਦਲਦੀ ਹੈ, 20 ਸਾਲ ਬਾਅਦ ਜਨਰੇਸ਼ਨ ਬਦਲ ਜਾਂਦੀ ਹੈ, ਪਰ ਉਹੀ ਤੌਰ ਤਰੀਕੇ, ਉਹੀ ਅਨਾ, ਉਹੀ ਜ਼ੁਲਮ, ਉਹੀ ਇਕਤਦਾਰ, ਤਾਕਤ ਦੀ ਭੁੱਖ, ਔਰ ਉਹੀ ਗਰੀਡ, ਜਿਹੜੇ ਲੋਕ ਵਿਕਦੇ ਨੇ, ਜਿਹੜੇ ਲੋਕ ਆਪਣੇ ਹੀ ਭਰਾਵਾਂ ਦੇ ਖਿਲਾਫ ਦੁਸ਼ਮਣ ਦਾ ਸਾਥ ਦਿੰਦੇ ਨੇ, ਉਹਨਾਂ ਦੀ ਕੁਹਾੜੀ ਦਾ ਦਸਤਾ ਬਣਦੇ ਨੇ। ਸੋ ਇਹ ਰੈਪੀਟੀਸ਼ਨ ਲਗਾਤਾਰਤਾ ਦੇ ਨਾਲ ਜਾਰੀ ਹੈ ਔਰ ਇਹਦੇ 'ਚ ਕੋਈ ਇਹਨੂੰ
ਜਿਹੜੇ ਫਿਰ ਜਸਟੀਫਾਈ ਕਰਨਾ ਚਾਹੁੰਦੇ ਨੇ ਉਹ ਮਜ਼ਹਬ ਦੀ ਆੜ ਲੈਂਦੇ ਨੇ ਜਾਂ ਮਜ਼ਹਬ ਦੇ ਉਸ ਪਰਦੇ ਪਿੱਛੇ ਛੁਪ ਕੇ ਕਈ ਗਲਤ ਗੱਲਾਂ ਨੂੰ ਵੀ ਜਸਟੀਫਾਈ ਕਰਨਾ ਚਾਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਸਾਨੂੰ ਜਿੱਥੇ ਬੀਤੇ ਦੇ ਨਾਲ ਇਮਾਨਦਾਰ ਹੋਣਾ ਪਏਗਾ, ਸਾਨੂੰ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਦਿਖਾਣੀ ਪਏਗੀ। ਮਜ਼ਹਬ ਦੀ ਗੱਲ ਇਹ ਨਹੀਂ ਹੈ। ਜਿਹੜੇ ਹਾਕਮ, ਜੇ ਹੁਣ ਔਰੰਗਜ਼ੇਬ ਦੀ ਗੱਲ ਕਰੀਏ ਜਿਸ ਦੀਆਂ ਨੀਤੀਆਂ ਦਾ ਸ਼ਿਕਾਰ ਜਿਹੜੇ ਨੇ ਉਹ ਉਸ ਪੀਰੀਅਡ ਦੇ ਲੋਕ ਹੋ ਰਹੇ ਨੇ, ਠੀਕ ਹੈ ਅੱਜ ਵੀ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਜਿਹੜਾ ਔਰੰਗਜ਼ੇਬ ਕਹਿਣ ਤੋਂ ਪਹਿਲਾਂ ਵੀ ਹਜ਼ਰਤ ਜਾਂ ਕੋਈ ਹੋਰ ਨਾਲ ਕਹੇਗਾ ਔਰ ਉਹਨੂੰ ਬਹੁਤ ਪੱਕਾ ਤੇ ਵੱਡਾ ਮੁਸਲਮਾਨ ਸਮਝਦੇ ਨੇ। ਔਰ ਇਹ ਵੀ ਇੱਕ ਮਿੱਥ ਫੈਲਾਈ ਹੋਈ ਹੈ ਜੀ, ਉਹ ਹੱਥੀਂ ਉਹਨੇ ਕੁਰਾਨ ਲਿਖਦਾ ਸੀ, ਟੋਪੀਆਂ ਬਣਾਉਂਦਾ ਸੀ, ਵੇਚਦਾ ਸੀ। ਅੱਜ ਤੱਕ ਵੀ ਉਹ ਕੁਰਾਨ ਕਈ ਲੈਂਦੇ ਹੋਣਗੇ ਜਾਂ ਵਿਕਦੇ ਨੇ, ਪਤਾ ਨਹੀਂ ਕਿੰਨੇ ਕੁ ਨੇ ਆਪਣੀ ਜ਼ਿੰਦਗੀ 'ਚ ਲਿਖੇ। ਪਰ ਉਹੀ ਜੇ ਇਹ ਸਿੱਖ ਇਤਿਹਾਸ ਦਾ ਚੈਪਟਰ ਜਾਂ ਫਕੀਰ, ਸੂਫੀ ਫਕੀਰ ਸਰਮਦ ਨਾਲ ਕੀ ਵਾਪਰਦਾ ਉਹਨੂੰ ਤੁਸੀਂ ਪਾਸੇ ਵੀ ਰੱਖ ਦਿਓ ਤਾਂ ਫਿਰ ਇਹੀ ਦੇਖ ਲਓ ਕਿ ਉਹਨੇ ਆਪਣੇ ਪਿਓ ਸ਼ਾਹਜਹਾਂ ਨਾਲ ਕੀ ਕੀਤਾ, ਆਪਣੇ ਭਰਾਵਾਂ ਦੇ ਨਾਲ ਕੀ ਕੀਤਾ, ਦਾਰਾ ਸ਼ਿਕੋਹ ਦੇ ਨਾਲ ਕੀ ਕੀਤਾ, ਤੇ ਕੀ ਜੋ ਕੁਝ ਉਹਨੇ ਆਪਣੇ ਟੱਬਰ ਦੇ ਨਾਲ, ਆਪਣੇ ਮਾਂ-ਬਾਪ ਦੇ ਨਾਲ, ਆਪਣੇ ਬਾਪ ਨਾਲ ਖਾਸ ਤੌਰ ਤੇ ਆਪਣੀ ਭੈਣ ਦੇ ਨਾਲ ਜਹਾਰ ਕੀਤਾ, ਕੀ ਇਹਨੂੰ ਇਸਲਾਮ ਜਸਟੀਫਾਈ ਕਰਦਾ ਹੈ ਕਦੇ? ਜਾਂ ਇਸਲਾਮ ਦੀਆਂ, ਜਿੱਥੇ ਇਸਲਾਮ ਮਾਪਿਓ ਦਾ ਦਰਜਾ ਜਿਹੜਾ ਹੈ ਉਹ ਰੱਬ ਤੋਂ ਬਾਅਦ ਦਾ ਰੱਖਦਾ ਹੋਏ, ਜੰਨਤ ਮਾਂ ਦੇ ਪੈਰਾਂ 'ਚ ਹੁੰਦੀ ਹੈ, ਉੱਥੇ ਬਾਪ ਕੈਦ 'ਚ ਪਾਣਾ, ਭਰਾਵਾਂ ਦੇ ਸਿਰ ਲਾਉਣੇ। ਸੋ ਜੇ ਉਹਨੂੰ ਤੁਸੀਂ ਉਹਦੇ ਬਾਕੀ ਐਕਟ ਨਾ ਹੀ ਉਹਦੇ ਤੋਂ ਹੀ ਤੁਸੀਂ ਦੇਖੋਗੇ ਤਾਂ ਫਿਰ ਤੁਹਾਨੂੰ ਲੱਗੇਗਾ ਕਿ ਵੀ ਬਹੁਤ ਵਾਰ ਜਿਹੜੇ ਇਸ ਕਿਸਮ ਦੇ ਤਾਕਤ ਦੇ ਭੁੱਖੇ, ਅਨਾਹ ਦੇ ਭੁੱਖੇ ਲੋਕ ਹੁੰਦੇ ਨੇ ਉਹ ਇਸਤੇਮਾਲ ਕਰਦੇ ਨੇ ਧਰਮ ਦੇ ਨਾਂ ਨੂੰ। ਔਰ ਅੱਜ ਜਦੋਂ ਅਸੀਂ 1675 ਤੋਂ ਬਾਅਦ ਆਲਮੋਸਟ 346 ਸਾਲ ਬਾਅਦ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ ਫਿਰ ਇਸ ਗੱਲ ਦਾ ਧਿਆਨ ਰਹੇਗਾ ਕਿ ਇਹੀ ਮੋਦੀ ਜਿਹੜਾ ਅੱਜ ਦਿੱਲੀ ਦੇ ਤਖਤ ਤੇ ਬੈਠਾ ਹੈ, 2002 ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨੂੰ ਇਸ ਨੇ ਡੋਲਿਆ ਔਰ ਉਸ ਦਾ ਤਿਲਕ ਲਾ ਕੇ ਇਹ ਫਿਰ ਗੁਜਰਾਤ ਦੇ ਚੀਫ ਮਿਨਿਸਟਰ ਤੋਂ ਹਿੰਦੂ ਸਿਰ ਦੇ ਸਮਰਾਟ ਬਣਿਆ, ਦਿੱਲੀ ਦੇ ਤਖਤ ਤੱਕ ਪਹੁੰਚਿਆ। 12 ਵਰੇ ਇਹਨੂੰ ਵੜਨ ਨਹੀਂ ਦਿੱਤਾ ਹੈ ਕਿਸੇ ਨੇ। ਔਰ ਕਿਵੇਂ ਉਹਨੂੰ ਅੱਜ ਸ਼ਿੰਗਾਰਿਆ ਜਾ ਰਿਹਾ ਹੈ, ਉਹਨੂੰ ਕਿਵੇਂ ਹਿੰਦੂ ਧਰਮ ਰਕਸ਼ਕ, ਰਾਮ ਮੰਦਰ, ਅਯੁੱਧਿਆ ਜਾਂ ਕਿਤੇ ਜੋ ਵੀ ਉਹ ਇਹ ਧਰਮ ਕਰਮ ਦੇ ਨਾਂ ਥੱਲੇ ਕਰਦਾ, ਉਹਨੂੰ ਤੁਸੀਂ ਧਾਰਮਿਕ ਕਰਮ ਨਹੀਂ ਜਸਟੀਫਾਈ ਕਰ ਸਕਦੇ। ਇਹ ਤਾਂ ਤਾਕਤ ਔਰ ਇਕਤਦਾਰ ਦੀ ਭੁੱਖ ਦੇ ਥੱਲੇ ਇਸ ਕਿਸਮ ਦਾ ਵਰਤਾਰਾ ਹੈ। ਔਰ ਜਿਹੜੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਤਾਂ ਧਰਮ ਦੀ ਆੜ ਲੈਂਦੇ ਨੇ, ਧਰਮ ਨੂੰ ਇਸਤੇਮਾਲ ਕਰਦੇ ਨੇ। ਔਰ ਇਹ ਅਸੀਂ ਜੇ ਮੈਂ ਇਸ ਡੀਟੇਲ 'ਚ ਜਾਵਾਂ ਕਿ ਭਾਈ ਹਿਊਮਨ ਹਿਸਟਰੀ 7-8 ਹਜ਼ਾਰ ਸਾਲ 'ਚ ਕਿਵੇਂ ਧਰਮ ਨੂੰ ਇਸਤੇਮਾਲ ਕੀਤਾ ਗਿਆ। ਔਰ ਸ਼ਾਇਦ ਤਾਰੀਖ ਦਾ ਇੱਕ ਵੱਡਾ ਹਿੱਸਾ ਜਦੋਂ ਇਸ ਸਾਰੇ ਘਟਨਾਕ੍ਰਮ ਦੇ ਨਾਲ ਜੁੜਿਆ ਹੋਇਆ ਕਿ ਕਿਵੇਂ ਮਜ਼ਹਬ ਦੇ ਨਾਂ ਦੇ ਉੱਤੇ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ, ਤੇ ਉਹਦੇ ਚੋਂ ਹੀ ਫਿਰ ਕਾਰਲ ਮਾਰਕਸ ਜਿਹਨੇ ਕਮਿਊਨਿਜ਼ਮ ਦੀ ਥਿਊਰੀ ਦਿੱਤੀ, ਉਸਨੇ ਜਦੋਂ ਇਹ ਕਿਹਾ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਿਸ, ਤੇ ਉਹ ਗੱਲ ਸਾਰੀ ਗਲਤ ਨਹੀਂ ਹੈ। ਇਹ ਠੀਕ ਹੈ ਵੀ ਨਾਸਤਿਕਤਾ ਨੂੰ ਨਾ ਅਸੀਂ ਮੰਨ ਸਕਦੇ ਹਾਂ, ਇਸ ਲਈ ਮਾਰਕਸਿਜ਼ਮ ਡਿੱਗਿਆ ਆਪਣੇ ਮੂੰਹ ਪਰ ਨੇ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਨਸਾਨੀ ਇਤਿਹਾਸ ਦੇ ਵਿੱਚ ਮਜ਼ਹਬ ਨੂੰ, ਅਕੀਦੇ ਨੂੰ ਕਿਵੇਂ ਖੁਦਗਰਜ਼ ਲੋਕਾਂ ਨੇ ਆਪਣੇ ਜਿਹੜਾ ਉਹ ਮਨੋਰਥ ਦੇ ਲਈ ਇਸਤੇਮਾਲ ਕੀਤਾ, ਕਿਵੇਂ ਉਹਨਾਂ ਨੇ ਆਪਣੀ ਤਾਕਤ ਕਾਇਮ ਰੱਖਣ ਦੇ ਲਈ ਜਿਹੜਾ ਉਸ ਕਿਸਮ ਦੇ ਮਜ਼ਹਬ ਦੇ ਲੋਕ ਫਤਵੇ ਦੇਣ ਵਾਲੇ ਔਰ ਨੇੜੇ ਤੇੜੇ ਉਹਨੂੰ ਜਸਟੀਫਾਈ ਕਰਨ ਵਾਲੇ ਵੀ ਮੌਜੂਦ ਹੋ ਜਾਂਦੇ ਸੀ। ਅੱਜ ਵੀ ਨੇ, ਅੱਜ ਵੀ ਉਹੀ ਹਿੰਦੂ ਧਰਮ ਦੇ ਸ਼ੰਕਰਾਚਾਰੀਆ ਬੈਠੇ ਨੇ, ਪੁਰੀਆਂ ਨੇ ਉਹਨਾਂ ਦੀਆਂ, ਮੱਠ ਨੇ। ਕਿੰਨਿਆਂ ਕੁ ਤੋਂ ਕੋਈ ਐਸੇ ਆਰਡਰ ਆਏ ਨੇ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਹਿੰਦੂਤਵਾ ਦੇ ਨਾਂ ਥੱਲੇ, ਇਹ ਜਿਹੜਾ ਇਹ ਅਗੇਂਸਟ ਦਾ ਇਨਸਾਨੀਅਤ ਹੈ, ਇਹ ਜਸਟੀਫਾਈਏਬਲ ਨਹੀਂ ਹੈ। ਸੋ ਇਹੋ ਜਿਹੀਆਂ ਹੀ ਨੀਤੀਆਂ ਜਦੋਂ ਕਿ ਅਸੀਂ ਦੇਖਦੇ ਹਾਂ ਅੱਜ ਇਹਨਾਂ ਦੀ ਕੀ ਨੀਤੀ ਹੈ ਕਿ ਅਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਇੱਕ ਨੂੰ ਹਿੰਦੂਤਵਾ ਦੇ ਰੰਗ ਦੇ ਵਿੱਚ ਰੰਗ ਦੇਣੇ। ਸਭ ਹਰ ਕੋਈ ਇਹ ਕਹੇ ਵੀ ਅਸੀਂ ਹਿੰਦੂ ਹਾਂ, ਅਸੀਂ ਇਹਦੇ ਚੋਂ ਹੀ ਯੂਨਿਟੀ ਕੱਢਣੀ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਜਦੋਂ ਅਸੀਂ ਉਹਨਾਂ ਦੇ ਹੁਕਮ ਦੇਖਦੇ ਹਾਂ, ਉਹਨਾਂ ਦੇ ਫਰਮਾਨ ਦੇਖਦੇ ਹਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪ੍ਰਥਾਏ ਉਹਨਾਂ ਦਾ ਇਹ ਫਰਮਾਨ ਹੈ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ,
ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ क्रिया करी न किन्हू आन तेग बहादुर के चलत भयो जगत को शोक है सब जग भयो जय 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 सुरलोक। ਜੀ ਹੁਣ ਮੈਂ ਵੀਰ ਵਿੱਚ ਤਾਂ ਨਹੀਂ ਜਾਵਾਂਗਾ, ਪਰ ਇੱਕ ਇਹਦੇ ਚ ਪਹਿਲੇ ਫਰਮਾਨ ਦੇ ਵਿੱਚ ਦੋ ਗੱਲਾਂ ਅਹਿਮੀਅਤ ਵਾਲੀਆਂ ਉੱਭਰਦੀਆਂ ਨੇ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਉਹਨਾਂ ਦਾ ਹੁਣ ਜ਼ਾਹਰ ਹੈ ਕਿ 12 ਸਾਲ ਦੀ ਉਮਰ ਚ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ, ਜਿਹੜਾ ਪੰਡਤ ਜਨੇਊ ਪਾਉਣਾ ਚਾਹੁੰਦਾ ਹੈ ਗੁਰੂ ਨਾਨਕ ਸਾਹਿਬ ਨੂੰ, ਉਹਨਾਂ ਨੂੰ ਉਹ ਹਿੰਦੂ ਬਣਾਉਣਾ ਚਾਹੁੰਦਾ ਹੈ, ਜੋ ਯੱਗੋਪਵੀਤ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਵੇਂ ਕਿਸੇ ਨੂੰ ਹਿੰਦੂ ਬਣਾਉਣ ਦੀ ਪ੍ਰੋਸੈਸ ਹੈ, ਤੇ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਨਹੀਂ ਭਾਈ, ਇਹਦਾ ਕੀ ਮਤਲਬ ਹੈ, ਤੂੰ ਇਹ ਧਾਗਾ ਪਾ ਕੇ ਕਿਹੜਾ ਡਿਸਪਲਿਨ ਸਿਖਾ ਰਿਹਾ ਕਿ ਜਦੋਂ ਬੇਤੱਗਾ ਆਪੇ ਵਰਤੇ, ਔਰ ਇਹ ਜਿਹੜਾ ਧਾਗਾ ਤੂੰ ਦੂਸਰਿਆਂ ਨੂੰ ਤਾਂ ਪਾ ਰਿਹਾ, ਦੂਸਰਿਆਂ ਨੂੰ ਤਾਂ ਘੱਤ ਰਿਹਾ, ਪਰ ਆਪ ਤੂੰ ਬੇਤੱਗਾ ਹੈ, ਨਾ ਤੇਰੇ ਤੱਗ ਨਾ ਧਾਗਾ ਤੇਰੀਆਂ ਅੱਖਾਂ ਤੇ ਹੈ, ਨਾ ਪੈਰਾਂ ਤੇ ਹੈ, ਨਾ ਤੇਰੀਆਂ ਸੈਂਸਿਸ ਜਿਹੜੀਆਂ ਤੇਰੇ ਕੰਟਰੋਲ 'ਚ ਨੇ, ਨਾ ਤੇਰੀ ਲਸਟ ਤੇਰੇ ਕੰਟਰੋਲ 'ਚ ਹੈ, ਨਾ ਤੇਰੀ ਲਾਲਚ ਤੇਰੇ ਕੰਟਰੋਲ 'ਚ ਹੈ। ਤੇ ਜੇ ਤੂੰ ਇਹ ਸਾਰਾ ਬਾਕੀ ਇੱਕ ਰਿਚੁਅਲ ਕਰ ਰਿਹਾ ਤੇ ਮੈਨੂੰ ਇਹ ਕਬੂਲ ਨਹੀਂ ਹੈ। ਸੋ ਉਹੀ 12 ਸਾਲ ਦੀ, ਔਰ ਇਹ ਪਹਿਲਾ ਚੈਲੰਜ ਬ੍ਰਾਹਮਣਵਾਦ ਨੂੰ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ, ਔਰ ਫਿਰ ਇਹ ਸਿੱਖ ਧਰਮ ਉਹਨਾਂ ਚੈਲੰਜਸ ਦੇ ਨਾਲ ਹੀ ਅੱਗੇ ਵੱਧਦਾ ਹੈ। ਹੁਣ ਤੁਸੀਂ 11-12 ਸਾਲ ਦੀ ਉਮਰ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਤੁਸੀਂ 1481-82 ਦੀ ਗੱਲ ਕਰਦੇ ਹੋ, ਫਿਰ ਇੱਕਦਮ ਤੁਸੀਂ 2 ਸਦੀਆਂ ਬਾਅਦ ਚਲੇ ਆਓ 1675 ਦੇ ਵਿੱਚ, ਜਦੋਂ ਔਰੰਗਜ਼ੇਬ ਦਾ ਜ਼ੁਲਮ ਖਾਸ ਤੌਰ ਤੇ ਕਸ਼ਮੀਰ ਘਾਟੀ ਦੇ ਵਿੱਚ, ਜਿੱਥੇ ਕਿ ਅਫਗਾਨ ਖਾਨ ਨਾਂ ਦਾ ਗਵਰਨਰ ਲੱਗਾ ਹੋਇਆ ਹੈ, ਜ਼ੋਰੋ ਜ਼ਬਰੀ ਚੱਲ ਰਿਹਾ ਹੈ, ਜ਼ੋਰੋ ਜ਼ਬਰੀ ਕਨਵਰਸ਼ਨਸ ਹੋ ਰਹੀਆਂ ਨੇ, ਮਜ਼ਹਬ ਬਦਲੇ ਜਾ ਰਹੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਆਲ ਦਾ ਵੇ 300 ਕਿਲੋਮੀਟਰ ਦਿੱਲੀ ਤੱਕ ਪਹੁੰਚ ਕੇ ਔਰੰਗਜ਼ੇਬ ਦੀ ਬਾਹ ਫੜਦੇ ਨੇ ਕਿ ਜਬ ਇਹ ਜਨੇਊ ਜਬਰੀ ਲਾਉਣ ਨਹੀਂ ਦੇਣਾ। ਹੁਣ ਇਹ ਹੈ ਫਰਕ। ਹੁਣ ਨਾ ਤਾਂ ਜਨੇਊ ਸਿੱਖਾਂ ਦਾ ਚਿੰਨ੍ਹ ਹੈ, ਬਿਲਕੁਲ, ਲੇਕਿਨ ਜਿਹੜੀ ਇਹੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਿ ਭਾਈ ਜਿਹੜਾ ਜਿਸ ਰਸਤੇ ਤੇ ਤੁਰਦਾ ਉਸ ਦਾ ਹੱਕ ਹੈ ਧਾਰਮਿਕ ਆਜ਼ਾਦੀ ਦਾ। ਜਦੋਂ ਅਸੀਂ ਮੁੱਢਲੀਆਂ ਆਜ਼ਾਦੀਆਂ ਦੀ ਗੱਲ ਕਰਦੇ ਹਾਂ, ਉਦੋਂ ਤਾਂ ਨਾ ਕੋਈ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਸੀ, ਨਾ ਕੋਈ ਮਜ਼ਹਬ ਦੀ ਆਜ਼ਾਦੀ ਦੀ ਗੱਲ ਸੀ, ਲੇਕਿਨ ਇਹ ਸਾਕਾ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਨੂੰ ਮਾਡਰਨ ਏਜ ਦਾ ਯੂਨੀਕ ਕੀਨੋ ਬੜੋ ਕਲੂ ਮੈਂ ਸਾਕਾ ਕਿਹਾ, ਪਹਿਲੀ ਗੱਲ ਤਾਂ ਤਾਂਕਾ ਉਹਨਾਂ ਦਾ, ਹਿੰਦੂਆਂ ਦਾ, ਕਿਉਂਕਿ ਉਹਨਾਂ ਦਾ ਇਹ ਧਾਰਮਿਕ ਚਿੰਨ੍ਹ ਹੈ, ਔਰ ਦੂਸਰਾ ਆਪਣੇ ਆਪਣੇ ਅਕੀਦੇ ਦੇ ਲਈ ਸ਼ਹੀਦੀਆਂ ਦੇਣ ਵਾਲਿਆਂ ਦਾ ਤਾਂ ਇਤਿਹਾਸ ਭਰਿਆ ਹੋਇਆ। ਹਰ ਮਜ਼ਹਬ, ਜਿਹੜੇ ਪੁਰਾਣੇ ਮਜ਼ਹਬ ਨੇ, ਜੂਡਿਜ਼ਮ ਔਰ ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦੇ ਵਿੱਚ ਬੜੇ ਬੜੇ ਲੋਕ ਜਿਨ੍ਹਾਂ ਨੇ ਬੜੇ ਬੜੇ ਟਾਰਚਰਸ ਹੈ, ਆਪਣੇ ਅਕੀਦੇ ਤੋਂ ਨਹੀਂ ਡੋਲੇ ਹੈ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਲਈ ਵੀ ਯੂਨੀਕ ਹੈ ਕਿ ਉਹਨਾਂ ਨੇ ਉਸ ਦੇ ਲਈ ਸ਼ਹਾਦਤ ਦਿੱਤੀ ਜੋ ਉਹਨਾਂ ਦਾ ਫੇਥ ਨਹੀਂ, ਲੇਕਿਨ ਦੂਸਰੇ ਆਜ਼ਾਦੀ ਦੇ ਨਾਲ ਆਪਣੇ ਉਸ ਵਿਸ਼ਵਾਸ ਨੂੰ, ਜੋ ਵੀ ਉਹਨਾਂ ਦਾ ਹੈ, ਗਲਤ ਜਾਂ ਠੀਕ ਹੈ ਉਹਨਾਂ ਦਾ ਕੰਮ ਹੈ, ਉਹਨੂੰ ਉਹ ਪ੍ਰੈਕਟਿਸ ਕਰ ਸਕਣ। ਸਟੇਟ ਇੰਟਰਫੀਅਰ ਨਾ ਕਰੇ, ਸਟੇਟ ਕਾਨੂੰਨ ਬਣਾ ਕੇ ਇਹ ਇੰਪਲੀਮੈਂਟ ਨਾ ਕਰੇ ਕਿ ਕਿਸ ਨੇ ਕੀ ਮੰਨਣਾ। ਔਰ ਅਸੀਂ ਸਮਝਦੇ ਹਾਂ ਕਿ ਇਹੀ ਜਿਹੜਾ ਰਸਤਾ ਜਿਸ ਦੇ ਉੱਤੇ ਅੱਜ ਇੰਟਰਨੈਸ਼ਨਲ ਕੋਵੈਨੈਂਟ ਲਾਅ ਔਰ ਦੂਸਰੇ ਸਾਰੇ ਖੜੇ ਨੇ, ਇਸ ਦੀ ਬੁਨਿਆਦ ਇਸ ਸ਼ਹਾਦਤ ਦੇ ਉੱਤੇ ਰੱਖੀ ਜਾਂਦੀ ਹੈ। ਔਰ ਫਿਰ ਦੂਸਰਾ ਪੱਖ ਜਿਹੜਾ ਇਸ 'ਚ, ਔਰ ਇਹੀ ਕਾਰਨ ਹੈ ਜਦੋਂ 10ਵੇਂ ਪਾਤਸ਼ਾਹ ਦੇ ਸਮਕਾਲੀ ਜਿਹੜੇ ਕਵੀ ਨੇ, 52 ਕਵੀਆਂ 'ਚੋਂ ਸੈਨਾਪਤੀ, ਉਹ ਟ੍ਰਿਬਿਊਟ ਦਿੰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਤਹਿ ਪ੍ਰਗਟ ਭਇਓ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਇਹ ਕਈ ਵਾਰ ਪਤਾ ਨਹੀਂ ਕਹਿੰਦੇ ਤੇਗ ਬਹਾਦਰ ਹਿੰਦ ਦੀ ਚਾਦਰ ਇਹ ਜ਼ਿਆਦਾ ਪਪੂਲਰ ਕਰ ਦਿੱਤਾ ਹੈ। ਕੱਲਾ ਉਹਨਾਂ ਦੀ ਸ਼ਹਾਦਤ ਕੋਈ ਹਿੰਦੁਸਤਾਨ ਦੇ ਲਈ ਹੋਈ ਸ਼ਹਾਦਤ ਨਹੀਂ ਹੈ। ਸੈਨਾਪਤੀ ਨੇ ਬਿਲਕੁਲ ਠੀਕ ਹੈ, ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਦੁਨੀਆ ਦਾ ਵੈਲਿਊ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਉਹਨਾਂ ਨੇ ਸਾਰੀ ਸ੍ਰਿਸ਼ਟੀ ਦੇ ਉੱਤੇ ਉਹ ਚਾਦਰ ਪਾਈ, ਜਿਹੜੀ ਚਾਦਰ ਸੀ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੀ, ਮੁੱਢਲੇ ਇਨਸਾਨੀ ਹੱਕਾਂ ਦੀ, ਔਰ ਜਿਹਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ ਹੈ, ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ,
ਭਾਈ ਦਿਆਲਾ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਂਦਾ ਹੈ, 2 ਫਾੜ ਕੀਤਾ ਜਾਂਦਾ ਹੈ। ਭਾਈ ਸਤੀ ਦਾਸ ਉਹਨਾਂ ਦੇ ਸਰੀਰ ਦੇ ਦਿਵਾਲੇ ਰੂੰ ਦੇ ਗੋੜੇ ਪਾਣ ਕੇ ਔਰ ਉਸ ਨੂੰ ਅੱਗ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਔਰ ਭਾਈ ਦਿਆਲਾ ਜੀ ਉਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਜਾਂਦਾ ਹੈ। ਔਰ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇੱਕੋ ਦਿਨ ਦੀ ਸ਼ਹਾਦਤ ਹੈ। ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜੋ ਇਹਨਾਂ ਦਾ ਹਸ਼ਰ ਤੁਹਾਡੇ ਸਿੱਖਾਂ ਦਾ ਅਸੀਂ ਕੀਤਾ, ਇਹੀ ਤੁਹਾਡਾ ਹੋਏਗਾ। ਪਰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਹ ਫਰਮਾਨ ਹੁੰਦਾ ਕਿ ਭਾਈ ਉਹਨਾਂ ਨੇ ਸੀਸ ਦਿਆ ਪਰ ਸੀ ਨਾ ਉਚਰੀ, ਉਹਨਾਂ ਨੇ ਸ਼ਹਾਦਤ ਨੂੰ ਕਬੂਲਿਆ। ਔਰ ਠੀਕਰ ਫੋਰ ਦਲੀਸ ਸਿਰ, ਇਹ ਸਰੀਰ ਦਾ ਠੀਕਰ ਹੈ ਜਿਹੜਾ ਸਰੀਰ ਤਾਂ ਆਣ ਜਾਣ ਵਾਲਾ ਹੈ, ਇਹ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਨੇ ਉਹ ਮਾਨ ਸਨਮਾਨ ਹਾਸਲ ਕੀਤਾ। ਹੁਣ ਇਹ ਹਿਸਟਰੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੇ ਹਾਕਮਾਂ ਦਾ ਵਰਤਾਰਾ ਇਹ ਸੀ, ਜਦੋਂ ਇਹ ਵੰਗਾਰ ਇਹੀ ਔਰੰਗਜ਼ੇਬ ਦਾ ਡ੍ਰੀਮ ਸੀ ਜੋ ਅੱਜ ਹਿੰਦੂ ਤਵੀਆਂ ਦਾ ਹੈ ਕਿ ਸਭ ਨੂੰ ਇੱਕ ਰੰਗ ਦੇ ਵਿੱਚ ਰੰਗਣਾ ਹੈ, ਇਸਲਾਮ ਦਾ ਦਾਇਰਾਕਾਰ ਜਿਹੜਾ ਹੈ ਉਸ ਦੇ ਵਿੱਚ ਲਿਆਣਾ ਔਰ ਇੱਕ ਹੋਏ। ਔਰ ਇਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਵਾਬ ਹੈ, ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ, ਮੈਂ ਤਾਂ 3 ਬਣਾਵਣੇ ਚਾਹੁੰਦਾ ਹਾਂ। ਮੈਨੂੰ ਲੋੜ ਨਾ ਜਗ ਦੇ ਰੁਤਬਿਆਂ ਦੀ, ਨਾ ਮੈਂ ਪੀਰੀ ਦੀ ਖਾਹਿਸ਼ ਰਖਾਉਂਦਾ ਹਾਂ। ਉਹ ਇੱਕ ਲੰਬੀ ਕਹਾਣੀ ਹੈ ਕਿ ਕੀ ਆਫਰਸ ਹੁੰਦੀਆਂ ਨੇ, ਕੀ ਹੁੰਦਾ। ਇਹ ਅੱਜ ਜਦੋਂ ਅਸੀਂ ਦੇਖ ਰਹੇ ਹਾਂ, ਹੁਣ ਜਦੋਂ ਇਹ ਖਬਰ ਇੰਟਰਨੈਸ਼ਨਲ ਮੀਡੀਆ ਦਾ ਸ਼ਿੰਗਾਰ ਬਣਦੀ ਹੈ ਕਿ ਹਿੰਦੂ ਤਵੀ ਜਬਰਨ ਗੁੜਗਾਵਾਂ ਦੇ ਵਿੱਚ ਮੁਸਲਮਾਨਾਂ ਨੂੰ ਜਿਹੜਾ ਉਹ ਜੁਮੇ ਦੀ ਨਮਾਜ਼ ਪੜ੍ਹਨ ਤੋਂ ਰੋਕਦੇ ਨੇ, ਤੇ ਫਿਰ ਨਾਲ ਦੀ ਨਾਲ ਖਬਰ ਆਉਂਦੀ ਹੈ ਕਿ 5 ਗੁਰਦੁਆਰਿਆਂ ਦੀ ਸਿੱਖ ਕੌਂਸਲ ਦੇ ਪ੍ਰੈਜ਼ੀਡੈਂਟ ਅੱਗੇ ਆਉਂਦੇ ਨੇ ਔਰ ਉਹ ਕਹਿੰਦੇ ਨੇ ਕਿ ਭਾਈ ਅਸੀਂ ਜੇ ਤੁਹਾਨੂੰ ਬਾਹਰ ਨਹੀਂ ਅਦਾ ਕਰਨ ਦਿੰਦੇ, ਅਸੀਂ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਸਪੇਸ ਪ੍ਰੋਵਾਈਡ ਕਰਾਂਗੇ। ਗੁਰਦੁਆਰਿਆਂ ਦੇ ਨਾਲ ਲੱਗਦੇ ਵੱਡੇ ਹਾਲ ਦੂਜੇ ਨੇ ਔਰ ਇਹ ਤੁਹਾਡੇ ਇਸ ਮਜ਼ਹਬ ਦੇ ਹੱਕ ਨੂੰ ਜੋ ਨਮਾਜ਼ ਦਾ ਹੈ, ਖਾਸ ਤੌਰ ਤੇ ਜੁਮੇ ਦੀ ਨਮਾਜ਼ ਜਮਾਤੀ ਤੌਰ ਤੇ ਪੜ੍ਹੀ ਜਾਂਦੀ ਹੈ। ਹੁਣ ਜੇ ਤੁਸੀਂ ਇਹਨਾਂ ਦੋਨਾਂ ਘਟਨਾਵਾਂ ਨੂੰ ਦੇਖੋਗੇ ਤਾਂ ਫਿਰ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਸਮਝ ਆਏਗੀ ਕਿ ਨਾ ਉਦੋਂ ਸਿੱਖੀ ਇਸਲਾਮ ਦੇ ਵਿਰੁੱਧ ਸੀ, ਜੇ ਇਸਲਾਮ ਦੇ ਵਿਰੋਧ ਚ ਹੁੰਦੇ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਸ਼ਹਾਦਤ ਦੇ ਨਾਲ, ਜਦੋਂ ਅਸੀਂ ਅਗਲਾ ਦੌਰ 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਹੈ ਉਹਨਾਂ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਜਦੋਂ ਪਿਤਾ ਸ਼ਹੀਦ ਹੁੰਦੇ ਨੇ ਔਰ ਗੁਰੂ ਸਾਹਿਬ ਦਾ ਪਿਆਰਾ ਸਿੱਖ ਭਾਈ ਜੈਤਾ ਦਿੱਲੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਉਂਦਾ। ਇੱਕ ਸੀਸਗੰਜ ਚਾਂਦਨੀ ਚੌਂਕ ਦਿੱਲੀ 'ਚ, ਇੱਕ ਸੀਸਗੰਜ ਅਨੰਦਪੁਰ ਸਾਹਿਬ ਹੈ ਜਿੱਥੇ ਆਪਣੇ ਪਿਤਾ ਦਾ ਉਹ ਸੀਸ ਜਿਹੜਾ ਹੈ ਉਸ ਨੂੰ ਰਿਸੀਵ ਕਰਦੇ ਨੇ। ਜ਼ਾਹਰ ਹੈ ਕੌਮ ਦੇ ਵਿੱਚ ਗੁੱਸਾ ਹੈ ਔਰ ਲੇਕਿਨ ਇਸ ਸਭ ਦੇ ਬਾਵਜੂਦ ਕੋਈ ਮਜ਼ਹਬ ਦੀ ਖਿਲਾਫਤ ਨਹੀਂ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ 19 ਸਾਲ ਦੀ ਉਮਰ 'ਚ ਪਹਿਲੀ ਜੰਗ ਭੰਗਾਣੀ ਦੀ ਜੰਗ, ਅੱਜ ਵੀ ਉਸ ਗੁਰਦੁਆਰਾ ਇਤਿਹਾਸਕ ਨੂੰ ਦੇਖਿਆ ਜਾ ਸਕਦਾ, ਹਿਮਾਚਲ ਪ੍ਰਦੇਸ਼ 'ਚ ਹੈ, ਉਹ ਲੜਦੇ ਨੇ 22 ਧਾਰ ਦੇ ਉਹ ਪਹਾੜੀ ਹਿੰਦੂ ਰਾਜਿਆਂ ਦੇ ਨਾਲ, ਕਿਉਂਕਿ ਉਹ 22 ਧਾਰ ਦੇ ਪਹਾੜੀ ਰਾਜੇ ਹਿੰਦੂ ਜਿਹੜੇ ਨਜ਼ਰਾਨੇ ਦੇ ਰਹੇ ਨੇ ਦਿੱਲੀ ਦਰਬਾਰ ਨੂੰ, ਉਹ ਦਿੱਲੀ ਦੇ ਹੁਕਮਾਂ ਤੇ ਕੰਮ ਕਰ ਰਹੇ ਨੇ। ਔਰ ਉਸ ਪਹਿਲੀ ਜੰਗ ਦੇ ਵਿੱਚ ਸਡੋਰੇ ਦਾ ਪੀਰ ਬੁੱਧੂ ਸ਼ਾਹ, ਇੱਕ ਮੁਸਲਮਾਨ ਸੂਫੀ ਸੈਯਦ ਫਕੀਰ, ਉਸ ਦੇ 3 ਲੜਕੇ, ਉਸ ਦੇ ਸੈਂਕੜਿਆਂ ਮੁਰੀਦ ਵੀ ਆ ਕੇ ਜਿਹੜੇ ਨੇ ਜੂਝਦੇ ਨੇ ਔਰ ਉਹਨਾਂ ਦੇ ਪੀਰ ਬੁੱਧੂ ਸ਼ਾਹ ਦੇ 3 ਬੇਟੇ ਔਰ ਸੈਂਕੜਿਆਂ ਮੁਰੀਦ ਸ਼ਹੀਦ ਹੁੰਦੇ ਨੇ। ਸਿੱਖਾਂ ਦਾ ਔਰ ਮੁਸਲਮਾਨਾਂ ਦਾ ਖੂਨ ਸਾਂਝਾ ਡੁੱਲਦਾ। ਤੇ ਜੇ ਇਸਲਾਮ ਦੀ ਖਿਲਾਫ ਵਰਜ਼ੀ ਹੁੰਦੀ ਫਿਰ ਇਹ ਨਾ, ਫਿਰ ਪੀਰ ਬੁੱਧੂ ਸ਼ਾਹ ਜਾਂ ਨਬੀ ਖਾਨ, ਗਨੀ ਖਾਨ ਵਰਗੇ ਸਾਡੇ ਇਤਿਹਾਸ ਦੇ ਜਿਹੜੇ ਨਾਇਕ ਨੇ ਉਹ ਪੈਦਾ ਨਾ ਹੁੰਦੇ। ਸੋ ਉਦੋਂ ਵੀ ਜੋ ਜ਼ੁਲਮ ਕਰਨ ਵਾਲਾ ਸੀ, ਨੋ ਮੈਟਰ ਉਹਦਾ ਫੇਥ ਕੀ ਸੀ, ਉਹਨੂੰ ਗੁਰੂ ਨਾਨਕ ਸਾਹਿਬ ਦੀ 9ਵੀਂ ਜੋਤ ਨੇ ਵੰਗਾਰਿਆ। ਤੇ ਅੱਜ ਵੀ ਇਹ ਹਿੰਦੂ ਤਵੀ ਜਿਹੜੇ ਮੋਦੀ ਐਂਡ ਕੰਪਨੀ ਜੋ ਇਹ ਕਰ ਰਹੇ ਨੇ ਉਹਨੂੰ ਸਿੱਖ ਕੌਮ ਨੇ ਵੰਗਾਰਿਆ ਵੀ ਹੈ। ਔਰ ਇਹ ਕਿਸਾਨ ਲਹਿਰ ਦੇ ਚੱਲਦੇ ਆ ਦੁਨੀਆ ਨੇ ਦੇਖਿਆ ਕਿ ਗੁਰੂ ਨਾਨਕ ਦੀ ਆਈਡੀਓਲੋਜੀ ਦੀ ਜਿੱਤ ਹੋਈ ਹੈ। ਇਵੇਂ ਹੀ ਜਿਵੇਂ ਜੇ ਉਸ 16ਵੀਂ 17ਵੀਂ ਸਦੀ ਦੇ ਜ਼ੁਲਮ ਤੋਂ ਬਾਅਦ ਸਿੱਖ ਝੁਕੇ ਨਹੀਂ ਸੀ, 1 ਸਦੀ ਸਿੱਖਾਂ ਨੇ ਫਿਰ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ ਸੀ, ਮੁੱਠੀ ਮੁੱਠੀ ਪਰ ਛੋਲਿਆਂ ਦੇ ਉੱਤੇ ਗੁਜ਼ਾਰਾ ਕੀਤਾ ਸੀ। ਸਾਡੀਆਂ ਮਾਤਾਵਾਂ ਭੈਣਾਂ ਨੇ ਅੱਜ ਵੀ, ਜਦੋਂ ਹੁਣ ਇਹ ਜਥਾ ਗੁਰਦੁਆਰਾ ਸ਼ਹੀਦ ਸਿੰਘਾਂ ਸਿੰਘਣੀਆਂ ਲਾਹੌਰ 'ਚ, ਜਦੋਂ ਕਿ ਅਜੇ ਸਿੱਖ ਜਥਾ ਪਾਕਿਸਤਾਨ ਦੇ ਵਿੱਚ ਹੀ ਆ, ਉਹ ਗਿਆ ਤੇ ਸੀ ਕਿ ਜਦੋਂ ਉਸ ਥਾਂ ਦੇ ਉੱਤੇ ਜਿਹੜੀ ਨਵੀਂ ਇਮਾਰਤ ਹੁਣ ਬਣੀ ਹੈ
ਉਹ ਵਾਕਿਆ ਸੁਣਾਏ ਜਾਂਦੇ ਨੇ ਤੇ ਉਹ ਭਾਵੁਕਤਾ ਸਿਖਰਾਂ ਤੇ ਹੁੰਦੀ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਇੱਕ ਗੱਲ ਜ਼ਾਹਰ ਸੀ ਕਿ ਜਦੋਂ ਜ਼ੁਲਮ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਰੱਬ ਦੇ ਬੰਦਿਆਂ ਨੂੰ ਜਦੋਂ ਜ਼ਾਲਮ ਹਾਕਮ ਦੁਖਾਉਂਦੇ ਨੇ, ਉਹਨਾਂ ਨੂੰ ਸ਼ਹੀਦ ਕਰਦੇ ਨੇ, ਫਿਰ ਰੱਬ ਦੇ ਦਰ ਦੇ ਉੱਤੇ ਪੁਕਾਰ ਹੁੰਦੀ ਹੈ, ਫਿਰ ਈਮਾਨ ਵਾਲੇ ਲੋਕ ਖਲੋਂਦੇ ਨੇ, ਰਜੀਮ ਬਦਲਦੇ ਨੇ ਔਰ ਉਹੀ ਰਜੀਮ ਫਿਰ ਬਦਲਿਆ। ਬੁੱਲੇ ਸ਼ਾਹ ਪੰਜਾਬ ਦੇ ਇੱਕ ਸੂਫੀ ਸ਼ਾਇਰ, ਇੱਕ ਸੂਫੀ ਫਕੀਰ, ਉਹ ਜਦੋਂ ਇਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਉਹੀ ਔਰੰਗਜ਼ੇਬ ਜਿਹਨੇ ਮੁਗਲਿਆ ਬਾਦਸ਼ਾਹ ਸਭ ਤੋਂ ਜ਼ਿਆਦਾ ਆਪਣੀ ਸਲਤਨਤ ਦਾ ਵਿਸਤਾਰ ਕੀਤਾ, ਸਭ ਤੋਂ ਜ਼ਿਆਦਾ ਉਹਨੇ ਆਪਣੀ ਟੈਰੀਟਰੀ ਜਿੱਤੀ, ਪਰ ਉਸ ਦੇ ਮਰਨ ਦੇ ਨਾਲ ਹੀ ਮੁਗਲਿਆ ਸਾਮਰਾਜ ਦਾ ਪਤਨ ਸ਼ੁਰੂ ਹੋ ਜਾਂਦਾ ਹੈ। ਉਸ ਦਾ ਕਿੱਥੇ ਉਹ ਸਿਖਰ ਤੇ ਸੀ, ਕਿੱਥੇ ਉਸ ਦਾ ਜਵਾਲ ਸ਼ੁਰੂ ਹੁੰਦਾ ਹੈ ਔਰ ਫਿਰ ਕਿਵੇਂ ਹੌਲੀ ਹੌਲੀ ਉਸ ਦਾ ਅੰਤ ਹੁੰਦਾ ਹੈ। ਔਰ ਬੁੱਲੇ ਸ਼ਾਹ ਕਹਿੰਦੇ ਨੇ ਕਿ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ ਧਰਤੀ ਦੇ ਬਾਦਸ਼ਾਹ ਬਣਦੇ ਨੇ ਔਰ ਮੁਗਲਾਂ ਨੂੰ ਕੌੜਾ ਘੁੱਟ ਪੀਣ ਤੇ ਮਜਬੂਰ ਹੋਣਾ ਪੈਂਦਾ ਹੈ। ਇਹ ਇਤਿਹਾਸ ਦਾ ਸਬਕ ਵੀ ਹੈ ਕਿ ਜ਼ੁਲਮ ਜ਼ਿਆਦਾ ਦੇਰ ਨਹੀਂ ਚੱਲਦਾ, ਜ਼ੁਲਮ ਦਾ ਅੰਤ ਹੁੰਦਾ ਹੈ। ਲੇਕਿਨ ਇਹਦੇ ਬਾਵਜੂਦ ਜ਼ੁਲਮ ਕਰ ਉਸੇ ਦਿੱਲੀ ਤਖਤ ਦੇ ਉੱਤੇ ਅੱਜ ਨਵਾਂ ਔਰੰਗਜ਼ੇਬ ਦਾ ਅਵਤਾਰ ਬੈਠਾ ਹੋਇਆ ਹੈ ਔਰ ਅਲਟੀਮੇਟਲੀ ਉਸੇ ਰਸਤੇ ਹੀ ਉਹੀ ਗੁਰੂ ਨਾਨਕ ਦੀ ਉਮਤ ਨੇ ਚੈਲੰਜ ਵੀ ਕੀਤਾ ਔਰ ਇਹਨਾਂ ਨੂੰ ਲੌਕ ਸਟਾਕ ਐਂਡ ਬੈਰਲ, ਇਹ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈ, ਇਹਨੂੰ ਗੁਰੂ ਨਾਨਕ ਦਾ ਪੰਥ ਡਿਸਟਰੋਏ ਕਰੇਗਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਵੀ ਲਿਬਰੇਟ ਹੋਏਗਾ, ਕਸ਼ਮੀਰ ਵੀ ਆਜ਼ਾਦ ਹੋਏਗਾ। ਭਾਰਤ ਦੇ ਨਕਸ਼ੇ 'ਚ ਕੈਦ ਬਾਕੀ ਅਕਲੀਅਤਾਂ, ਉਹ ਬੇਸ਼ੱਕ ਈਸਾਈ ਨੇ ਜਾਂ ਉਹਨਾਂ ਦੇ ਵਿੱਚ ਟਰਾਈਬਲਸ ਨੇ ਜਿਨ੍ਹਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ, ਦਲਿਤ ਨੇ, ਉਹ ਸਾਰੇ ਵੀ ਲਿਬਰੇਟ ਹੋਣਗੇ। ਇਹ ਪਹਿਲਾਂ ਵੀ ਲੀਡ ਖਾਲਸਾ ਪੰਥ ਨੇ 10ਵੇਂ ਪਾਤਸ਼ਾਹ ਦੇ ਹੁਕਮਾਂ ਦੇ ਨਾਲ ਜਿਹੜਾ ਪੰਥ ਸੱਜਿਆ, ਜਿਹਦੇ ਜ਼ਿੰਮੇ ਕੰਮ ਲਾਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਇਸ ਇਤਿਹਾਸ ਨੂੰ ਖਾਲਸਾ ਫੇਰ ਦੁਹਰਾਏਗਾ ਜਿਵੇਂ ਉਸਨੇ 18ਵੀਂ ਸਦੀ ਦੇ ਵਿੱਚ ਦੁਹਰਾਇਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਇੰਟਰਨੈਸ਼ਨਲ NGO ਵੱਲੋਂ ਸੋਸ਼ਲ ਮੀਡੀਆ, ਖਾਸ ਕਰ
ਫੇਸਬੁੱਕ, ਇੰਸਟਾਗ੍ਰਾਮ ਐਂਡ ਟਵਿੱਟਰ ਤੇ ਸਿੱਖ ਕੌਮ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਵਾਲੇ 80 ਫੇਕ ਅਕਾਊਂਟਸ ਦਾ ਜਿਹੜਾ ਪਰਦਾ ਹੈ ਉਹ ਫਾਸ਼ ਕੀਤਾ ਗਿਆ ਹੈ। ਸੋ ਇਸ ਸੰਬੰਧੀ ਅੱਜ ਇੱਕ ਮੁੱਢਲੀ ਰਿਪੋਰਟ BBC ਵੱਲੋਂ ਛਾਪੀ ਗਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਹੈ ਕਿ ਦਿੱਲੀ ਦੇ ਉੱਤੇ ਜਿਹੜੇ ਹਿੰਦੂਤਵੀ ਹਾਕਮ ਅੱਜ ਰਾਜ ਕਰ ਰਹੇ ਨੇ, ਇਹ ਚਾਣਕਿਆ ਦੇ ਪੁੱਤਰ ਧੀਆਂ ਨੇ। ਉਹ ਚਾਣਕਿਆ ਜਿਸ ਦੇ ਸਾਹਮਣੇ ਮੈਕੀਆਵੈਲੀ, ਜਿਹੜਾ 15ਵੀਂ ਸਦੀ ਦੇ ਵਿੱਚ ਜਿਹਨੂੰ ਬੜਾ ਡਿਪਲੋਮੇਸੀ ਦਾ ਔਰ ਚਲਾਕੀ ਦਾ ਬਾਦਸ਼ਾਹ ਸਮਝਿਆ ਜਾਂਦਾ ਹੈ, ਉਹ ਕੁਝ ਵੀ ਨਹੀਂ ਹੈ ਉਹਦੇ ਸਾਹਮਣੇ। ਬਹੁਤ ਵਾਰ ਅਸੀਂ ਚਾਣਕਿਆ ਦੇ ਚਾਰੋਂ ਹਥਿਆਰ, ਸਾਮ ਦਾਮ, ਦੰਡ ਭੇਦ ਦੀ ਗੱਲ ਕਰਦੇ, ਪਰ ਇੱਕ ਗੱਲ ਜਿਹੜੀ ਰਿਪੀਟਡਲੀ ਚਾਣਕਿਆ ਨੇ ਕਿਹਾ ਕਿ ਜਿਹੜਾ ਇਨਸਾਨੀ ਦਿਮਾਗ ਹੈ, ਜਿਹੜੀ ਗੱਲ ਵਾਪਰ ਨਾ ਸਕਦੀ ਹੋਏ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ ਉਹ ਯਕੀਨ ਕਰੇਗਾ ਜੀ, ਔਰ ਜੇ ਤੁਸੀਂ ਉਹਨੂੰ ਬਾਰ-ਬਾਰ ਬੋਲੋਗੇ ਤਾਂ ਫਿਰ ਕੋਈ ਐਸਾ ਰਹਿ ਹੀ ਨਹੀਂ ਜਾਂਦਾ ਵੀ ਉਹ ਯਕੀਨ ਨਾ ਕਰੇ। ਤੇ ਅੱਜ ਜੇ ਕਹਿਣਾ ਹੋਏ ਕਿ ਪ੍ਰੋਪੇਗੈਂਡਾ ਲਫ਼ਜ਼ ਤਾਂ ਨਾਜ਼ੀਆਂ ਨੇ 1920 'ਚ ਇਸਤੇਮਾਲ ਸ਼ੁਰੂ ਕੀਤਾ। ਬ੍ਰਾਹਮਣ ਤਾਂ 4000 ਸਾਲ ਦਾ ਬਾਦਸ਼ਾਹ ਹੈ ਇਸ ਪ੍ਰੋਪੇਗੈਂਡੇ ਦਾ ਵੀ, ਝੂਠ ਦਾ ਵੀ, ਆਪਣੇ ਝੂਠ ਨੂੰ ਵੀ ਸੱਚ ਕਰਕੇ ਵੇਚਣ ਦਾ। ਔਰ ਅੱਜ ਅਸੀਂ ਦੇਖ ਰਹੇ ਕਿ ਇਹ ਉਹਨਾਂ ਦੇ ਇਸ ਝੂਠ ਦਾ ਹੀ ਕ੍ਰਿਸ਼ਮਾ ਹੈ ਕਿ ਉਹਨਾਂ ਦੀਆਂ ਗਾਵਾਂ ਦਾ ਗੋਹਾ ਵੀ ਵਿਕਦਾ ਤੇ ਗਊ ਦਾ ਮੂਤਰ ਵੀ ਵੇਚ ਰਹੇ ਨੇ, ਔਰ ਉਹਨੂੰ ਕਿਵੇਂ ਦੀਆਂ ਜਿਹੜੀਆਂ ਉਹ ਬਿਮਾਰੀਆਂ ਦੇ ਇਲਾਜ ਦੱਸ ਕੇ ਵੇਚ ਰਹੇ ਨੇ, ਔਰ ਕਿਸ ਕਿਸਮ ਦਾ ਝੂਠ ਜਿਹੜਾ ਹੈ ਉਹ ਗਲੋਬਲੀ ਪ੍ਰਚਾਰ ਰਹੇ ਨੇ। ਹੁਣ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਨੇ IT ਸੈਕਟਰ ਦੇ ਵਿੱਚ, ਕਿਉਂਕਿ ਮੁੱਢਲੇ ਪੀਰੀਅਡ 'ਚ ਨਹਿਰੂ ਦੇ ਜ਼ਮਾਨੇ 'ਚ ਉਹਨਾਂ ਨੇ IITs ਦੇ ਵਿੱਚ ਇਨਵੈਸਟਮੈਂਟ ਕੀਤੀ, ਅੱਛੀਆਂ ਇੰਸਟੀਚਿਊਟਸ ਖੋਲੀਆਂ, ਔਰ IT ਦੇ ਵਿੱਚ ਭਾਰਤ ਜਿਹੜਾ ਕਾਫੀ ਉਭਰਿਆ ਅੱਗੇ। ਔਰ ਇਹੀ ਕਾਰਨ ਹੈ ਕਿ ਦੁਨੀਆ ਦੇ ਸੌਫਟਵੇਅਰ ਜਿਸ ਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਕੰਪਿਊਟਰ ਹੋਏ ਔਰ ਦੂਸਰੀ ਇੰਡਸਟਰੀ ਹੋਏ, ਉਹਦੇ 'ਚੋਂ ਡੋਮੀਨੇਟ ਕਰਦੇ ਨੇ। ਔਰ ਇਹੀ ਕਾਰਨ ਹੈ ਵੀ ਜਿਹੜੀ ਵੀ ਖੇਡ IT ਦੇ ਰਾਹੀਂ ਖੇਡੀ ਜਾਂਦੀ ਹੈ, ਉਸ ਦੇ ਵਿੱਚ ਹੁਣ ਜੇ ਬਿਟਕੋਇਨ ਜਾਂ ਕ੍ਰਿਪਟੋ ਕਰੰਸੀ, ਇਸ ਦਾ ਜ਼ਿਕਰ ਕਰੀਏ, ਕ੍ਰਿਪਟੋ ਕਰੰਸੀ ਦਾ ਇਹ ਹਿੱਸਾ ਹੈ ਬਿਟਕੋਇਨ, ਕਿ ਉਹਦੇ 'ਚ ਜਿਹੜੇ ਸਭ ਤੋਂ ਜ਼ਿਆਦਾ ਇਸ ਵੇਲੇ ਸਟੇਕ ਹੋਲਡਰ ਨੇ ਜਾਂ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਜਿਨ੍ਹਾਂ ਨੇ ਬਣਾਏ ਨੇ, ਉਹ ਭਾਰਤ 'ਚ ਨੇ। ਹਾਲਾਂਕਿ ਇਸ ਦੀ ਸ਼ੁਰੂਆਤ ਚੀਨ ਦੇ ਹਵਾਲੇ ਨਾਲ ਦੱਸੀ ਜਾਂਦੀ ਹੈ, ਲੇਕਿਨ ਚੀਨ ਨੰਬਰ 2 ਤੇ ਹੈ ਜਿਹੜੇ ਹੋਲਡ ਕਰਨ ਵਾਲੇ ਨੇ, ਅਮਰੀਕਾ 3 ਤੇ ਚਲਾ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਇਸ ਸਾਰੀ ਖੇਡ ਦਾ ਪਤਾ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਜੇ ਅੱਜ ਅਸੀਂ ਪੈਗਾਸਸ ਦੇ ਵਿੱਚ ਕਿਵੇਂ, ਉਹ ਬੇਸ਼ੱਕ ਇਜ਼ਰਾਈਲੀ ਕੰਪਨੀ ਦਾ ਸੌਫਟਵੇਅਰ ਹੈ, ਪਰ ਮੈਨੂੰ ਲੱਗਦਾ ਵੀ ਬਣਾਉਣ ਵਾਲਿਆਂ 'ਚ ਵੀ ਇਹਨਾਂ ਦੇ ਹੋਣਗੇ, ਉਹਨੂੰ ਉਹਨਾਂ ਨੇ ਕਿਵੇਂ ਯੂਜ਼ ਕੀਤਾ ਕਿ ਉਹ ਤੁਹਾਡੇ ਘਰ ਦੇ ਬਾਥਰੂਮ ਤੋਂ ਬੈਡਰੂਮ ਤੱਕ ਵੜ ਗਏ। ਸਾਰੇ ਹੀ ਹਜ਼ਾਰਾਂ ਦੀ ਗਿਣਤੀ ਜਿਹੜੇ ਉਹਦੇ ਅਕਾਊਂਟ ਭਾਰਤ 'ਚ ਉਹਨਾਂ ਨੇ ਪੈਗਾਸਸ ਯੂਜ਼ ਕੀਤਾ। ਲੇਕਿਨ ਇੱਕ ਤਾਂ ਉਹ ਦੇਖ ਰਹੇ ਨੇ ਵੀ ਦੁਨੀਆ ਕੀ ਕਰ ਰਹੀ ਹੈ, ਕੀ ਸੋਚ ਰਹੀ ਹੈ, ਦੂਸਰੇ ਪਾਸੇ ਜਿਹੜਾ ਉਹਨਾਂ ਦਾ ਆਪਣਾ ਝੂਠ ਦਾ ਨੈਰੇਟਿਵ ਹੈ, ਉਹ ਉਹਨੂੰ ਕਿਵੇਂ ਵੇਚ ਰਹੇ ਨੇ ਦੁਨੀਆ ਭਰ 'ਚ, ਉਹਦੇ ਬਾਰੇ ਜਦੋਂ ਕੋਈ ਇਨਵੈਸਟੀਗੇਟਿਵ ਰਿਪੋਰਟ ਆਉਂਦੀ ਹੈ। ਅੱਜ ਅਸੀਂ ਉਸ NGO ਜਿਹਦਾ ਨਾਂ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ਿਲੀਐਂਸ ਹੈ, ਉਹਨਾਂ ਦੀ ਇੱਕ ਰਿਪੋਰਟ, ਔਰ BBC ਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਦਿੱਤੀ ਹੈ। ਉਹਨਾਂ ਦੇ ਅੱਜ ਇੰਗਲਿਸ਼, ਹਿੰਦੀ, ਪੰਜਾਬੀ, ਉਰਦੂ ਸਾਰੇ ਹੀ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੇ ਛਾਪੀਆਂ ਨੇ। ਔਰ ਇਹ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ਿਲੀਐਂਸ ਲਈ ਇਹਨੂੰ ਮਿਸਟਰ ਬੈਂਜਾਮਨ ਸਟ੍ਰਿਕ ਨੇ ਲਿਖਿਆ। ਔਰ ਉਹ ਕਿਉਂਕਿ ਸਿੱਖ ਸਪੈਸੀਫਿਕ ਹੈ, 80 ਦੇ ਕਰੀਬ ਫੇਕ ਅਕਾਊਂਟ ਜਿਹੜੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, ਟਵਿੱਟਰ ਤੇ, ਔਰ ਉਹਦੇ ਅੱਗੋਂ ਹੈਸ਼ਟੈਗ ਬਣਾ ਕੇ ਰੀਅਲ ਸਿੱਖ, ਫੇਕ ਸਿੱਖ ਦੇ ਥੱਲੇ ਕਿਵੇਂ ਪਿਛਲੇ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹ ਸਿੱਖਾਂ ਦੇ ਵਿੱਚ ਕਨਫਿਊਜ਼ਨ ਪੈਦਾ ਕਰਨ ਲਈ, ਬਦਨਾਮ ਕਰਨ ਲਈ, ਖਾਲਿਸਤਾਨ ਦੀ ਮੂਵਮੈਂਟ, ਆਜ਼ਾਦੀ ਮੂਵਮੈਂਟ, ਰੈਫਰੈਂਡਮ 2020, ਇਸ ਸਾਰੇ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ, ਔਰ ਕਿਵੇਂ ਈਵਨ ਜਿਹੜੇ ਦੋਵੇਂ ਮੈਂਬਰ ਪਾਰਲੀਮੈਂਟ UK ਦੇ ਵਿੱਚ ਨੇ, ਤਰਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਔਰ ਕੈਨੇਡਾ 'ਚ ਜਗਮੀਤ ਸਿੰਘ, ਉਹਨਾਂ ਦੀ ਪਿਕਚਰ ਜਿਹੜੀਆਂ ਲਾ ਕੇ ਕਿ ਭਾਈ ਇਹ ਅਸਲ ਇੰਡੀਆ, ਔਰ ਸਿਮਰਨ ਕੌਰ ਨਾਂ ਦੀ ਇੱਕ ID ਤੋਂ ਚੱਲ ਰਿਹਾ ਕਿ ਖਾਲਿਸਤਾਨ ਤੁਸੀਂ ਇੱਥੇ ਬਹਿ ਕੇ ਬਣਾਓ, ਸਾਡੇ ਇੰਡੀਆ ਵੱਲ ਦੇਖਣਾ ਡੇਅਰ ਨਾ ਕਰਨਾ, ਕਿਉਂਕਿ ਅਸੀਂ ਜਿਹੜਾ ਇੰਡੀਆ ਨੂੰ ਜਿਹੜਾ ਹੈ ਉਹ ਇਵੇਂ ਟੁੱਟਣ ਨਹੀਂ ਦਿਆਂਗੇ।
ਹੁਣ ਇਹ ਸਾਹਮਣੇ ਆਇਆ ਇਸ ਰਿਪੋਰਟ ਤੋਂ, ਜਿਹਦੀ ਡਿਟੇਲ ਅੱਗੇ ਆਏਗੀ, ਲੇਕਿਨ ਅੱਜ ਮੁੱਢਲੇ ਤੌਰ ਦੇ ਉੱਤੇ ਜਿਹੜਾ ਹੈ ਉਹ ਸਾਹਮਣੇ ਆਂਦਾ ਹੈ ਕਿ ਕਿਵੇਂ ਸਿੱਖ ਬਣ ਕੇ, ਔਰ BBC ਦੀ ਪੰਜਾਬੀ ਸਰਵਿਸ ਨੇ ਇਹਦਾ ਹੈਡਲਾਈਨ ਹੀ ਇਹ ਦਿੱਤੀ ਹੈ, ਸਿੱਖ ਬਣ ਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ। ਪਰ ਇਸ ਬਾਰੇ ਕਿਉਂਕਿ ਬਹੁਤ ਡਿਟੇਲ ਤਾਂ ਨਹੀਂ ਹੈ, ਇਸ ਰਿਪੋਰਟ ਨੂੰ ਜਿਹੜਾ BBC ਇੰਗਲਿਸ਼ ਤੇ ਲਈ ਸ਼ਰੂਤੀ ਮੈਨਨ ਤੇ ਫਲੋਰਾ ਕਰਮਾਈਕਲ ਨੇ ਲਿਖਿਆ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਕਿਉਂਕਿ ਆਪਣਿਆਂ ਦੀ ਯਾਦ ਦਹਾਨੀ ਬਹੁਤ ਘੱਟ ਹੈ, ਪਤਾ ਹੀ ਨਹੀਂ ਹੁੰਦਾ ਕਿ ਵੀ ਕੀ ਹੈ। ਇਹ ਤਾਂ ਇੱਕ ਬਰੀਫ ਪੀਰੀਅਡ ਦਾ, ਕਿਉਂਕਿ ਕਿਸਾਨ ਲਹਿਰ ਦੇ ਚੱਲਦੇ ਆ, ਖਾਲਿਸਤਾਨ ਦਾ ਨੈਰੇਟਿਵ ਕਿਵੇਂ ਉਹਨਾਂ ਨੇ ਬਣਾਇਆ, ਕਿਵੇਂ ਦਹਿਸ਼ਤਗਰਦੀ ਨਾਲ ਜੋੜਿਆ, ਰੈਫਰੈਂਡਮ 2020 ਦੇ ਚੱਲਦੇ ਆ, ਇਸ ਸਾਰਿਆਂ ਨੂੰ ਉਹਨਾਂ ਨੇ ਕਿਵੇਂ ਇੱਕ ਵੱਖਰੀ ਰੰਗਤ ਦਿੱਤੀ। ਪਰ ਸਾਨੂੰ 10 ਦਸੰਬਰ 2020 ਕੋਈ ਕੋਵਿਡ ਦੇ ਚੱਲਦਿਆਂ ਹੀ ਇਹ ਰਿਪੋਰਟ ਆਈ ਸੀ, ਔਰ ਇਹ ਕੋਈ ਛੋਟੀ ਕਹਾਣੀ ਨਹੀਂ ਸੀ ਉਹਨਾਂ ਨੇ। ਔਰ ਇਹ ਡਿਸਇਨਫੋ ਲੈਬ ਯੂਰਪੀਅਨ ਯੂਨੀਅਨ ਦੀ, ਜਿਸ ਨੇ ਇਹ ਜਿਹੜਾ ਸਕੈਂਡਲ ਕੱਢਿਆ ਸੀ ਕਿ ਕਿਵੇਂ ਪਿਛਲੇ 15 ਸਾਲਾਂ ਤੋਂ, ਇਹ 2020 ਤੋਂ 15 ਸਾਲ ਪਹਿਲਾਂ ਦੇਖ ਲਓ ਕੀ ਬਣਦੇ ਨੇ, 2005 ਕਿ 2005 ਤੋਂ ਇੰਡੀਆ ਦਾ ਇੱਕ ਇੰਨਾ ਵੱਡਾ ਨੈਟਵਰਕ ਦੁਨੀਆ ਦੇ 116 ਮੁਲਕਾਂ 'ਚ ਹੈ, ਜਿਹਦੇ 'ਚ ਕਿ ਉਹਨਾਂ ਨੇ 750 ਦੇ ਕਰੀਬ ਫੇਕ ਮੀਡੀਆ ਆਊਟਲੈਟਸ ਬਣਾਏ ਹੋਏ ਨੇ, ਜਿਨ੍ਹਾਂ ਦੇ ਵਿੱਚ NGOs ਨੇ, ਜਿਨ੍ਹਾਂ ਦੇ ਵਿੱਚ ਥਿੰਕ ਟੈਂਕ ਨੇ, ਜਿਨ੍ਹਾਂ ਦੇ ਵਿੱਚ ਮੀਡੀਆ ਆਊਟਲੈਟ ਨੇ, ਔਰ 10 ਤੋਂ ਜ਼ਿਆਦਾ ਜਿਹੜੀਆਂ NGOs ਉਹ ਯੂਨਾਈਟਿਡ ਨੇਸ਼ਨਸ ਦੀਆਂ ਐਕ੍ਰੈਡਿਟਡ ਆਰਗੇਨਾਈਜੇਸ਼ਨਸ ਨੇ। ਔਰ ਇਹਨਾਂ 116 ਮੁਲਕਾਂ ਦੇ ਵਿੱਚ ਕਿਵੇਂ ਉਹਨਾਂ ਨੇ ਜਿਹੜੀ ਹੁਣ ਇੰਡੀਆ ਦੀ ਨਿਊਜ਼ ਏਜੰਸੀ ਅੱਜ ਵੀ ਜਿਹਦੇ ਤੇ ਜਿਹਦਾ ਸਭ ਤੋਂ ਕੰਟਰੋਲ ANI, ਉਹਨੇ ਕਿਹਾ ਵੀ ਇਹ ਨੈਟਵਰਕ ਇੰਟੈਲੀਜੈਂਸ ਦਾ, ਕਿਵੇਂ ਇਹ ਕਹਾਣੀ ਘੜਦੇ ਨੇ, ਕਿਵੇਂ ਥਿੰਕ ਟੈਂਕਸ ਰਾਹੀਂ ਇਹਨੂੰ ਪ੍ਰਮੋਟ ਕਰਦੇ ਨੇ। ਔਰ ਇਸ ਸਾਰੇ ਦਾ ਜਿਹੜਾ ਫਿਰ ਉਹਨਾਂ ਨੇ ਧੁਰਾ ਲੱਭਿਆ ਸੀ ਕਿ ਭਾਈ ਇਹ ਸ਼੍ਰੀਵਾਸਤਵਾ ਗਰੁੱਪ ਦਿੱਲੀ ਬੇਸਡ ਹੈ, ਜਿਹੜਾ ਉਹਨਾਂ ਨੂੰ SG ਗਰੁੱਪ ਜਿਹੜਾ ਫਾਈਨੈਂਸ ਕਰਦਾ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਇਸ ਕਿਸਮ ਦਾ ਹੈ ਕਿ ਰਿਪੋਰਟ ਟਾਈਟਲ ਰਿਵੀਲਸ ਦੈਟ ਆਪਰੇਸ਼ਨ ਰਨ ਬਾਈ Srivastava Group is spread over at least 116 countries and has targeted members of European Parliament and United Nations, raising questions about how much European Union and UN staff knew about SG's activities, Srivastava Group, and whether they could have done more to counter those activities. ਹੁਣ ਇਹ ਜਿਹੜੀ Disinfo Lab researcher ਸੀ, ਉਹਦੇ 'ਚ ਉਹਨਾਂ ਨੇ ਕਿਹਾ during the last 15 years and even after being exposed last year, the fact that this network managed to operate so effectively shows the sophistication and drive of the actors behind Indian Chronicles। कि भाई ये इस लेवल का sophisticated operation, और ये नहीं है कि भाई उन्होंने कोई सिर्फ वो खरीदे, ईवन किस हद तक गए कि एक ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਜਿਸ ਪ੍ਰੋਫੈਸਰ ਦਾ ਰਿਹਾ, ਪ੍ਰੋਫੈਸਰ ਉਸ ਦੀ ID ਉਹਨਾਂ ਨੇ ਚੁਰਾਈ। ਹੁਣ ਉਹ ਜਿਹੜਾ ਪ੍ਰੋਫੈਸਰ ਹੈ ਉਹ 2006 ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ, ਔਰ ਉਹਨਾਂ ਨੇ ਕੀਤਾ ਦਾ ਮੈਨ ਹੂਜ਼ ਆਈਡੈਂਟੀਟੀ ਵਾਜ਼ ਸਟੋਲਨ ਵਾਜ਼ ਰਿਗਾਰਡਡ ਐਜ਼ ਵਨ ਆਫ ਦਾ ਫਾਊਂਡਿੰਗ ਫਾਦਰਸ ਆਫ ਇੰਟਰਨੈਸ਼ਨਲ ਹਿਊਮਨ ਰਾਈਟਸ ਲਾਅ ਹੂ ਡਾਈਡ ਐਟ ਏਜ 92 in 2006। ਹੁਣ ਇਸ ਦਾ ਨਾਂ ਇਸਤੇਮਾਲ ਕਰਕੇ ਉਹਦੀ NGO ਦਾ ਨਾਂ UN ਦੇ ਵਿੱਚ ਵੜ ਗਏ, ਔਰ ਕਿਵੇਂ ਉਹਨਾਂ ਨੇ ਕਿੰਨਾ ਵੱਡਾ ਨੈਟਵਰਕ ਫੇਕ ਨਿਊਜ਼ ਆਊਟਲੈਟਸ। ਔਰ ਇਕੱਲਾ ਇਹੀ ਨਹੀਂ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਇੰਨੀ ਗੁੰਡਾਗਰਦੀ ਕਰਕੇ ਜਿਹੜਾ ਉਹਨਾਂ ਦਾ ਆਰਟੀਕਲ 370-35A ਖਤਮ ਕੀਤਾ ਜਾਂਦਾ ਤੇ ਉਦੋਂ ਪਾਬੰਦੀ ਸਾਰੇ ਦੁਨੀਆ ਨਾਲੋਂ ਕੱਟ ਆਫ, ਉਦੋਂ ਯੂਰਪੀਅਨ ਪਾਰਲੀਮੈਂਟ ਦੇ ਇੱਕ 20-25 ਜਿਹੜੇ ਰਾਈਟ ਵਿੰਗਰ ਮੈਂਬਰ ਸੀ, ਉਹਨਾਂ ਦਾ ਇੱਕ ਗਰੁੱਪ ਜਿਹੜਾ ਉਹ ਭੇਜਿਆ ਜਾਂਦਾ ਦੱਸਣ ਦੇ ਲਈ ਕਿ ਜੀ ਸਭ ਨਾਰਮਲ ਹੈ। ਔਰ ਇਹ ਸਾਹਮਣੇ ਆਇਆ ਕਿ ਈਵਨ ਉਹ ਸਾਰੇ ਗਰੁੱਪ ਦੀ ਜਿਹੜੀ ਫਾਈਨੈਂਸਿੰਗ ਹੈ ਉਹ SG ਗਰੁੱਪ, ਸ਼੍ਰੀਵਾਸਤਵਾ ਗਰੁੱਪ ਕਰ ਰਿਹਾ ਸੀ, ਜਿਨ੍ਹਾਂ ਨੇ ਇਹ ਸਾਰੀ ਡਿਸਇਨਫੋ ਲੈਬ ਦੇ ਮੁਤਾਬਕ ਇੰਨਾ ਵੱਡਾ ਜਿਹੜਾ ਇਹ ਫੇਕ ਨੈਟਵਰਕ ਕਿਸ ਹੱਦ ਤੱਕ, ਮਤਲਬ ਜੇ ਤੁਸੀਂ ਉਹਦਾ ਸਕੇਲ ਦੇਖੋ, ਔਰ ਉਹਦੀ 1-2 ਦਿਨ ਚਰਚਾ ਹੋ ਕੇ ਗੱਲ ਮੁੱਕ ਗਈ। ਹੁਣ ਪੈਗੈਸਸ ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਜੱਜ ਵੀ ਨੋਮੀਨੇਟ ਕਰਤਾ,
ਕੁਛ ਨਹੀਂ। ਸੋ ਅਸੀਂ ਇਹ ਅੰਦਾਜ਼ਾ ਲਾਈਏ ਕਿ ਇਹ ਕਿਸ ਲੈਵਲ ਤੇ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ ਇਹ ਜਿਹੜਾ ਕਿ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ਿਲੀਅੰਸ ਨੇ ਆਪਣਾ ਇਹ 80 ਫੇਕ ਅਕਾਊਂਟ ਜਿਹੜੇ ਉਹਨਾਂ ਨੇ ਡਿਟੈਕਟ ਕੀਤੇ, ਸਿੱਖ ਸਪੈਸੀਫਿਕ ਸਿੱਖਾਂ ਦੇ ਨਾਂ ਰੱਖ ਕੇ, ਔਰ 8 ਦੇ ਕਰੀਬ ਪੰਜਾਬੀ ਫਿਲਮੀ ਦੁਨੀਆ ਦੇ ਐਕਟਰ ਐਕਟਰੈਸਿਸ ਸਿੰਗਰਸ ਉਹਨਾਂ ਦੀਆਂ ਪਿਕਚਰਸ ਯੂਜ਼ ਕੀਤੀਆਂ, ਪ੍ਰੋਫਾਈਲ ਜਿਹੜੇ ਨੇ ਉਹਨਾਂ ਦੇ ਨਾਲ ਉਹਨੂੰ ਲਾਇਆ ਹੋਇਆ। ਔਰ ਇਸ ਦੇ ਥੱਲੇ ਜਿਹੜਾ ਉਹਨਾਂ ਨੇ ਇੱਕ ਸੌਕ ਪਪਟ ਜਿਹੜਾ ਇਹ ਟੈਕਨੀਕਲ ਟਰਮਸ ਨੇ ਉਹ ਜਾਲੀ ਖਾਤੇ ਜਿਹਨੂੰ ਅਸੀਂ ਕਵਾਂਗੇ ਉਹ ਕ੍ਰੀਏਟ ਕੀਤੇ। ਉਹਦੇ ਤੇ ਉਹਨਾਂ ਨੇ ਫਿਰ ਇਸ ਕਿਸਮ ਦਾ ਜਿਹੜਾ ਹੈ ਸਿੱਖਾਂ ਨੂੰ ਬਦਨਾਮ ਕਰਨ ਵਾਲਾ, ਇੱਕ ਪਾਸੇ ਰਾਈਟ ਇੱਕ ਪਾਸੇ ਰੋਂਗ ਨੂੰ ਜਿਹੜਾ ਉਹ ਦਬਾ ਦੇਣਾ ਰਾਈਟ ਵਾਲਿਆਂ ਨੂੰ, ਜਿਵੇਂ ਮੈਂ ਸਿਮਰਨ ਕੌਰ ਦੇ ਖਾਤੇ ਦੀ ਗੱਲ ਕੀਤੀ ਹੈ। ਔਰ ਇਹ ਜਿਹੜਾ ਹੈ ਉਹਦੇ 'ਚ ਆਮ ਇਹ ਤਾਂ ਹੁੰਦਾ ਕਈ ਵਾਰੀ ਉਹਨਾਂ ਨੇ ਜਿਹੜੀਆਂ ਅੱਜ ਕੱਲ੍ਹ ਕੰਪਿਊਟਰ ਕਮਾਂਡ ਲੈਂਦਾ ਹੈ, ਤੁਸੀਂ ਕਿਸੇ ਨੂੰ ਲਾਈਕ ਕਰਨਾ 36 ਲਾਈਕ ਕਰਦੇ ਚਲੇ ਜਾਓ, ਉਹੀ ਕਮੈਂਟ ਕਈਆਂ ਨੇ 36 ਵਾਰ ਲਿਖਿਆ ਹੁੰਦਾ, ਟਾਈਪ ਨਹੀਂ ਕੀਤਾ ਹੁੰਦਾ। ਲੇਕਿਨ ਇਸ ਮਾਮਲੇ 'ਚ ਉਹਨਾਂ ਨੇ ਆਟੋਮੇਟਿਡ ਬੋਟਸ ਨਹੀਂ ਯੂਜ਼ ਕੀਤੇ, ਜਿਹੜੇ ਨੇ ਰੀਅਲ ਕੰਟਰੋਲਰ ਬੈਠੇ ਸੀ ਉਹਨਾਂ ਦੇ, ਪਰ ਉਹ ਬੰਦੇ ਕੀ ਨੇ, ਉਹਨਾਂ ਦੀ ਅੱਗੋਂ ਕੀ ਡੀਟੇਲ ਹੈ, ਉੱਥੇ ਜਾ ਕੇ ਉਹ ਬਲੌਕ ਹੋ ਜਾਂਦਾ। ਔਰ ਇਹ ਜਿਹੜੇ ਰਿਪੋਰਟ ਲਿਖਣ ਵਾਲੇ ਨੇ ਬੈਂਜਾਮਨ ਸਟਿਕ, ਇਹ ਇੱਥੋਂ ਤੱਕ ਸਿੱਧੇ ਤੌਰ ਤੇ ਨਹੀਂ ਕਹਿੰਦੇ ਕਿ ਭਾਈ ਇੰਡੀਅਨ ਗਵਰਨਮੈਂਟ ਨੇ ਸਿੱਧੇ ਤੌਰ ਤੇ ਇਹਨੂੰ ਕੀਤਾ, ਪਰ ਇਸ ਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਚੈਪਟਰ ਨੂੰ ਹੈੱਡ ਕਰਦੇ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਉਹਨਾਂ ਨੇ ਆਪਣੀ ਪ੍ਰੈਸ ਸਟੇਟਮੈਂਟ ਵੀ ਦਿੱਤੀ ਹੈ। ਮੈਂ ਸਮਝਦਾ ਵੀ ਜਿਹੜੀ ਬੜੀ ਵੈਲ ਵਰਡਡ ਹੈ ਔਰ ਉਹ ਆਪਣੇ ਆਪ ਦੇ ਵਿੱਚ ਦੱਸਦੀ ਹੈ। ਔਰ ਐਨ ਇਸ ਪੀਰੀਅਡ ਤੇ ਜਦੋਂ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਵੀ 1 ਸਾਲ ਦੀ ਇਸ ਕਿਸਾਨ ਲਹਿਰ ਦੇ ਦੌਰਾਨ ਸਾਰੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਹੁਣ ਵੀ ਕੰਗਨਾ ਰਣੌਤ ਵਰਗੇ ਔਰ ਅਨੁਪਮ ਖੈਰ ਵਰਗੇ ਔਰ ਦੂਜੇ ਜਿਹੜੇ ਇਹਨਾਂ ਦੇ ਵਿਕਾਂਦਰੂ ਪੱਕੇ ਹੀ ਪੋਸਟਰ ਬॉय ਪੋਸਟਰ ਗਰਲ ਨੇ ਉਹਨਾਂ ਨੂੰ ਕਿਸ ਕੰਮ ਤੇ ਲਾਇਆ ਹੋਇਆ। ਪਰ ਜਿਵੇਂ ਇਸ ਰਿਪੋਰਟ ਦੇ ਉੱਤੇ ਬੇਸ ਜਿਹੜੀ ਹੈ ਪਹਿਲੀ ਜਿਹੜੀ ਉਹਦੀ ਇਸ ਦੀ ਬਿਗਨਿੰਗ ਹੈ, ਔਰ ਇਹ ਮੈਂ ਦੱਸਾਂ ਕਿ ਵੀ ਉਹਨਾਂ ਦੇ ਜਿਹੜੇ ਮਿਸਟਰ ਬੈਂਜਾਮਨ ਸਟਿਕ ਨੇ ਇਸ ਦੇ ਨਾਲ ਹੀ ਉਹ ਸ਼ੁਰੂ ਕਰਦੇ ਨੇ ਕਿ ਵੀ ਓਪਨਿੰਗ ਆਫ ਦਾ ਰਿਪੋਰਟ ਇਹ ਹੈ ਕਿ ਦਿਸ ਰਿਪੋਰਟ ਐਕਸਪੋਜ਼ਸ ਏ ਕੋਆਰਡੀਨੇਟਡ ਇਨਫਲੂਐਂਸ ਆਪਰੇਸ਼ਨ that uses fake personas on multiple social media platforms to promote narratives arguing that real Sikhs support the Indian government and Indian nationalism and the advocates of Sikh autonomy and independence are extremist or terrorist। ਇਵੇਂ ਉਹਨਾਂ ਨੇ ਉਹ ਸਾਰੇ ਜਿਹੜੇ ਨੇ ਉਸ ਕਿਸਮ ਦਾ ਇਸਤੇਮਾਲ ਕੀਤਾ। This dangerous revelation is not first of its kind. The international communities need to take a notice of the government of India's coordinated efforts to spread misinformation and hate against minorities। ਇਸ ਸਟੇਟਮੈਂਟ ਦਾ ਹਿੱਸਾ ਹੈ ਕਿ ਭਾਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਇਹ ਉਹਨਾਂ ਦਾ ਕੋਆਰਡੀਨੇਟਡ ਕੈਂਪੇਨ ਹੈ। ਔਰ ਇਹ ਸਾਰੇ ਚੋਂ ਰਿਪੋਰਟ ਦੇ ਮੁਤਾਬਕ ਅਸੀਂ ਦੇਖਦੇ ਹਾਂ ਦਾ ਨੈਟਵਰਕਸ ਐਡਵੋਕੇਸੀ that supporters of Sikh independence are extremists or terrorists and that Indian nationalists must take action against them may contribute to an environment in which some actors consider intimidation or violence towards the Sikh community as legitimate। ਅੱਛਾ, ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਜੇ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ, ਕਿਉਂਕਿ ਉਸ ਨੂੰ ਉੱਥੇ ਗੋਦੀ ਮੀਡੀਆ ਨੇ ਇੱਥੇ ਬੈਠੇ ਇਸ ਕਿਸਮ ਦੇ ਜਿਹੜੇ ਫੇਕ ਅਕਾਊਂਟ ਖੜੇ ਕਰਕੇ ਜੋ ਲੌਬੀ ਕਰ ਰਹੇ ਸੀ, ਐਸਾ ਕੀਤਾ ਕਿ ਆਲਮੋਸਟ ਲੱਗਦਾ ਸੀ ਕਿ ਸਿੱਖਾਂ ਦੇ ਖਿਲਾਫ ਭਾਰਤ ਦੇ ਵਿੱਚ ਨਵੰਬਰ 84 ਵਾਂਗ ਜਿਹੜੀ ਹੈ ਉਹ ਵਾਇਲੈਂਸ ਹੋਣ ਵਾਲੀ ਹੈ। ਹਾਲਾਂ ਉਸ ਦੇ ਵਿੱਚ ਟਕੈਤ ਭਰਾਵਾਂ ਦਾ ਉੱਥੇ ਜ਼ਰੂਰ ਇੱਕ ਰੋਲ ਆ ਜਾਂਦਾ ਹੈ ਕਿ ਭਾਈ ਉਹ ਆ ਕੇ ਖਲੋਤਾ ਹੈ ਉਸ, ਕਿਉਂਕਿ ਜਿਨ੍ਹਾਂ ਦੇ ਲਈ ਉਹ ਸਾਰੇ ਨੌਜਵਾਨ ਅੱਗੇ ਤੁਰੇ ਉਹਨਾਂ ਨੇ ਤਾਂ ਆਪਣੇ ਹੱਥ ਧੋ ਲਏ, ਉਹਨਾਂ ਦਾ ਕਾਮਰੇਡਾਂ ਨੇ ਇਹਦਾ ਲਰਚ ਛੱਡ ਦਿੱਤਾ ਔਰ ਇੱਕ ਖੌਫ ਪੈਦਾ ਹੋਇਆ, ਉਹਨੇ ਹਾਲਾਤ ਬਦਲੇ। ਔਰ ਉਹਦੇ ਜਦੋਂ ਹੁਣ ਇਹੋ ਜਿਹੀਆਂ ਰਿਪੋਰਟਾਂ ਹੀ ਨਹੀਂ ਹੈ ਕਿ ਜੀ ਇਹ ਮਿਸ ਇਨਫੋਰਮੇਸ਼ਨ ਦੇ ਰਹੇ ਨੇ ਜਾਂ ਦੂਜਾ, ਇਹ ਇੰਟਰਨੈਸ਼ਨਲੀ ਆਨਸਰੇਬਲ ਨੇ ਕਿ ਜਦੋਂ ਇਸ ਕਿਸਮ ਦਾ ਫੇਕ ਪ੍ਰੋਪੇਗੈਂਡਾ ਝੂਠੀਆਂ ਆਈਡੀਜ਼ ਦੇ ਨਾਲ ਔਰ ਇਸ ਦੇ ਉੱਤੇ, ਔਰ ਜਦੋਂ ਅਸੀਂ ਇਹ ਫੇਸਬੁੱਕ ਦੀ ਗੱਲ ਕਰਦੇ ਹਾਂ, ਫੇਸਬੁੱਕ 'ਚ ਇਹਨਾਂ ਦੇ ਵੜਨਾ, ਫੇਸਬੁੱਕ ਦੀ ਮੈਨੇਜਮੈਂਟ ਉਹਦੇ 'ਚ ਹੁਣ 10ਵੀਂ ਸਦੀ ਤੋਂ ਜ਼ਿਆਦਾ ਸ਼ੇਅਰ ਉਹਨਾਂ ਦਾ ਆਪਣਾ, ਇੰਸਟਾਗ੍ਰਾਮ ਵੀ ਫਰਦਰ ਉਹਨਾਂ ਦੀ ਐਕਸਟੈਂਸ਼ਨ ਹੀ ਹੈ, ਟਵਿੱਟਰ 'ਚ ਵੀ ਬੜੇ। ਹਾਲਾਂ ਜਦੋਂ ਹੁਣ ਇਹ ਜਿਹੜੀ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ੀਲੀਅੰਸ ਦੀ ਰਿਪੋਰਟ ਅੱਜ ਆਈ ਹੈ,
ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਨੇ 80 ਅਕਾਊਂਟ ਜਿਹੜੇ ਨੇ ਇਹ ਬੰਦ ਕਰ ਦਿੱਤੇ ਨੇ। ਲੇਕਿਨ ਔਰ ਉਹਨਾਂ ਨੇ ਈਵਨ ਜਿਹੜੇ 8 ਐਕਟਰ ਐਕਟਰੈਸਿਸ ਪੰਜਾਬੀ ਇੰਡਸਟਰੀ ਦੇ ਉਹਨਾਂ ਨਾਲ ਵੀ ਰਾਬਤਾ ਕੀਤਾ। ਉਹਨਾਂ ਦੇ ਵੀ ਮੈਨੇਜਰਸ ਔਰ ਦੂਸਰਿਆਂ ਨੇ ਕਿਹਾ ਕਿ ਭਾਈ ਇਹ ਤਾਂ ਸਾਡੇ ਬਿਲਕੁਲ ਹੀ ਫੇਕ ਕ੍ਰੀਏਟ ਕੀਤੇ ਹੋਏ ਨੇ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਲੜਾਈ ਮਹਿਜ਼ ਇਹ ਨਹੀਂ ਹੈ ਕਿ ਜੀ ਅਸੀਂ ਕਿਉਂਕਿ ਸੱਚ ਦੇ ਉੱਤੇ ਖਲੋਤੇ ਹਾਂ ਔਰ ਇਸ ਲਈ ਸੱਚ ਨੇ ਜਿੱਤਣਾ। ਤੁਸੀਂ ਦੇਖੋ ਕਿ ਸੱਚ ਨੂੰ ਘੇਰਨ ਦੇ ਲਈ ਝੂਠ ਦੇ ਕਿੰਨੇ ਕਿਲਿਆਂ ਤੋਂ ਫਾਇਰਿੰਗ ਹੋ ਰਹੀ ਹੈ ਸੱਚ ਦੇ ਉੱਤੇ, ਕਿਵੇਂ ਗ੍ਰਨੇਡ ਲੌਬ ਹੋ ਰਹੇ ਨੇ, ਕਿਵੇਂ ਪੈਰਾਂ ਦੇ ਥੱਲੇ ਅੱਗ ਬਾਲੀ ਹੋਈ ਹੈ, ਕਿਵੇਂ ਸਭ ਕੁਝ ਨੈਗੇਟ ਕੀਤਾ ਜਾ ਰਿਹਾ। ਔਰ ਇਸ ਸਭ ਦੇ ਚਲਦਿਆਂ ਜੇ ਸਾਨੂੰ ਆਪਣੇ ਮੀਡੀਆ ਦੀ ਅਹਿਮੀਅਤ ਦਾ ਅਹਿਸਾਸ ਨਾ ਹੋਏ, TV 84 ਇੱਕ ਹਿੱਸਾ ਹੈ, ਹੋਰ ਵੀ ਜਿਹੜੇ ਵੀਰ ਭੈਣਾਂ ਇਸ ਪਾਸੇ ਲੱਗੇ ਹੋਏ ਨੇ, ਪਰ ਤੁਸੀਂ ਆਪਣੇ ਕੌਮ ਦੀਆਂ ਪ੍ਰਾਇਰਟੀਜ਼ ਦੇਖ ਲਓ ਕਿ ਦੁਸ਼ਮਣ ਕਿਸ ਹੱਦ ਤੱਕ ਪਹੁੰਚ ਕੇ, ਔਰ ਇਹ ਕਿਉਂਕਿ ਮੈਜੋਰਿਟੀ ਇਹਦੇ ਚੋਂ ਜਿਹੜਾ ਉਹ ਇੰਗਲਿਸ਼ ਜ਼ਬਾਨ 'ਚ ਹੀ ਲਿਖਣ ਵਾਲੇ ਜਾਂ ਦੂਜੇ ਨੇ, ਕਿ ਕਿਵੇਂ ਬਾਹਰਲਾ ਹੁਣ ਜੇ ਇੱਕ ਆਰਡੀਨਰੀ ਬੱਚਾ ਟੀਨੇਜਰ ਹੈ ਉਹ ਦੇਖ ਰਿਹਾ, ਇੱਕ ਸਿਮਰਨ ਕੌਰ ਲਿਖ ਰਹੀ ਹੈ, ਇੱਕ ਹਰਿੰਦਰ ਸਿੰਘ ਬਰਾੜ ਲਿਖ ਰਿਹਾ ਹੈ, ਕਮਲਜੀਤ ਸਿੰਘ ਗਿੱਲ ਲਿਖ ਰਿਹਾ ਹੈ, ਇੱਕ ਕੋਈ ਗੁਰਜੀਤ ਸਿੰਘ ਅਰੋੜਾ ਲਿਖ ਰਿਹਾ ਕਿ ਜੀ ਅਸੀਂ ਇੰਡੀਅਨ ਅਸੀਂ ਇਹ ਦਹਿਸ਼ਤਗਰਦੀ ਖਾਲਿਸਤਾਨੀ। ਹੁਣ ਉਹ ਬੈਠੇ ਉਹਨਾਂ ਦੇ ਨੇ ਹਿੰਦੂਤਵੀ ਤੇ ਮੈਜੋਰਿਟੀ ਕਹਿਣਗੇ ਦੇਖੋ ਜੀ ਮਤਲਬ ਜਿਹਨਾਂ ਸਿੱਖਾਂ ਲਈ ਖਾਲਿਸਤਾਨ ਬਣਾਉਣਾ ਉਹਨਾਂ ਦੇ ਤਾਂ ਇਹ 99% ਖਿਲਾਫਤ ਕਰ ਰਹੇ ਨੇ। ਔਰ ਨਾਲ ਤੁਸੀਂ ਫਿਰ ਮਿਸ ਇਨਫੋਰਮੇਸ਼ਨ ਪੋਸਟ ਕਰੀ ਜਾਓ। ਔਰ ਕੱਲਾ ਇਹ ਨਹੀਂ ਹੈ ਵੀ ਮਿਸ ਇਨਫੋਰਮੇਸ਼ਨ ਹੈ, ਫਿਰ ਇਹਨਾਂ ਫੇਕ ਅਕਾਊਂਟਸ ਵਾਲਿਆਂ ਦੇ ਮਗਰ ਜਦੋਂ ਆਪਣੇ ਪੈਂਦੇ ਨੇ ਕਿੰਨੀ એનર્ਜੀ ਵੇਸਟ ਹੁੰਦੀ ਹੈ। ਤੁਸੀਂ ਕੋਈ ਕਰੀਏ ਜੇ ਤੁਸੀਂ ਔਰ ਐਵਰੇਜ ਮੈਂ ਦੇਖਦਾ, ਮੈਂ ਆਪਣਾ ਵੀ ਕਈ ਵਾਰੀ ਮੈਨੂੰ ਲੱਗਣ ਲੱਗ ਜਾਂਦਾ ਹੈ ਕਿ ਭਾਈ ਸਕਰੀਨ ਟਾਈਮ ਅਸੀਂ ਕਿੰਨੇ ਘੰਟੇ ਗੁਜ਼ਾਰ ਰਹੇ ਹਾਂ, ਕਿਉਂਕਿ ਤੁਹਾਨੂੰ ਜੇ ਤੁਸੀਂ ਟਰੈਕ ਨਾ ਕਰੋ ਵੀ ਕੀ ਹੋ ਰਿਹਾ ਤੇ ਉਹ ਚਲਾ ਜਾ। ਇਹੀ ਹਾਲ ਸਾਡੇ ਜਿਹੜੇ ਪੰਥ ਪ੍ਰਸਤ ਵੀਰ ਨੇ ਉਹਨਾਂ ਦੇ 10-10 12-12 ਘੰਟੇ ਜਿਹੜੇ ਨੇ ਉਹ ਸਕਰੀਨ ਟਾਈਮ ਹੋਏਗਾ ਉਹਨਾਂ ਦਾ, ਕਿਉਂਕਿ ਉਹ ਦੇਖ ਰਹੇ ਨੇ ਉਹਨੇ ਸਾਡੇ ਗੁਰੂ ਸਾਹਿਬ ਬਾਰੇ ਲਿਖਿਆ, ਉਹਨੇ ਖਾਲਿਸਤਾਨ ਬਾਰੇ ਲਿਖਿਆ, ਉਹਨੇ ਪਿੰਡਾਂ ਵਾਲਿਆਂ ਬਾਰੇ ਲਿਖਿਆ, ਉਹਨਾਂ ਨੇ ਕਿਸਾਨ ਮੋਰਚੇ, ਉਹ ਜਵਾਬ ਦੇਣ ਤੇ ਲੱਗੇ ਹੁੰਦੇ ਨੇ। ਸੋ ਉਹ ਵੀ ਤੁਹਾਨੂੰ ਜਿਹੜਾ ਉਹ ਇੰਗੇਜ ਕਰਕੇ ਤੁਹਾਡੀ એનર્ਜੀ ਵੇਸਟ ਕਰ ਰਹੇ ਹੁੰਦੇ ਨੇ ਤੇ ਤੁਸੀਂ ਜੋ ਲਿਖਿਆ ਉਹਦੇ ਕੰਟਰੋਲ ਫਿਰ ਉੱਥੇ ਉਹੀ ਬੈਠੇ ਹੋਏ ਨੇ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਵਾਲੇ, ਜਿਹਨੂੰ ਮਰਜ਼ੀ ਕਿੰਨੇ ਖਾਤੇ ਉਹਨਾਂ ਨੇ ਬਲੈਕਆਊਟ ਕਰ ਦਿੱਤੇ, ਕਿੰਨੀਆਂ ਪੋਸਟਾਂ ਡਿਲੀਟ ਕਿੰਨਿਆਂ ਨੇ ਸਾਨੂੰ ਲਿਖਿਆ ਹੁੰਦਾ। ਕਈ ਸਾਨੂੰ ਲਿਖਣਗੇ ਕਿ ਜੇ ਅਸੀਂ ਕਮੈਂਟ ਕਰਦੇ ਹਾਂ ਤੁਸੀਂ ਕਿਉਂ ਡਿਲੀਟ ਕਰ ਦਿੰਦੇ ਹੋ। ਅਸੀਂ ਭਾਈ ਕਿਸੇ ਦਾ ਨਹੀਂ ਕਰਦੇ, ਇਹੀ ਨੇ ਬੈਠੇ ਹੋਏ ਹਿੰਦੂ ਤਵੀ ਜਿਹੜੇ ਇਹਨਾਂ ਸਾਰੇ ਪਲੇਟਫਾਰਮਸ ਦੇ ਉੱਤੇ ਉੱਥੋਂ ਜਿਹਨੂੰ ਮਰਜ਼ੀ ਕੱਢ ਦੇਣ। ਸਾਡਾ ਹੁਣ ਬਲੌਕ ਕੀਤੇ ਹੈ 1 ਸਾਲ ਤੋਂ ਜ਼ਿਆਦਾ ਪੀਰੀਅਡ ਹੋ ਗਿਆ, ਆਲਮੋਸਟ 1.5 ਸਾਲ ਹੋ ਗਿਆ, ਜੂਨ 2020 ਦਾ ਸਾਡੇ ਅਕਾਊਂਟ ਬਲੌਕ ਨੇ ਉੱਥੇ। ਔਰ ਅਸੀਂ ਹੁਣ ਦੇਖਦੇ ਹਾਂ ਕਿ ਇੰਗੇਜਮੈਂਟ ਵੀ ਤੁਹਾਡੇ ਸ਼ੇਅਰ 100 'ਚ ਹੋਣਗੇ, ਵਿਊਅਰਸ ਜਿਹੜੇ ਨੇ ਉਹ ਡਜ਼ਨਸ ਦੇ ਵਿੱਚ ਹੋਣ, ਕਿਉਂਕਿ ਉਹ ਤੁਹਾਡੇ ਇੰਟਰੈਕਸ਼ਨ ਨੂੰ ਵੀ ਬਲੌਕ ਕਰ ਦਿੰਦੇ ਨੇ। ਸੋ ਇਹ ਜਿਵੇਂ ਮੈਂ ਕਿਹਾ ਵੀ ਇਹ ਜਿਹੜਾ IT ਸੈਕਟਰ ਦੇ ਵਿੱਚ ਫਿਰ ਪੈਸੇ ਦਾ ਖੁੱਲ੍ਹਾ ਜਿਹੜਾ ਇਹਨਾਂ ਦਾ ਬਹਾ, ਔਰ ਕਿਵੇਂ ਫਿਰ ਇਹਨਾਂ ਨੇ 2-2 ਰੁਪਈਏ ਦੇ ਉੱਤੇ ਜਿਹੜੇ ਨੇ ਉਹ ਅੱਗੋਂ ਟਵੀਟ ਨੂੰ ਫਰਦਰ ਟਵੀਟ ਕਰਨ ਲਈ ਰੱਖੇ ਹੋਏ ਨੇ, ਕਿਹਦਾ ਹੈਸ਼ਟੈਗ ਚਲਾਉਣਾ ਹੈ, ਕਿਹਦਾ ਬਣਾਉਣਾ ਹੈ, ਕਿਹਨੂੰ ਡਰਾਉਨ ਕਰਨਾ ਹੈ, ਇਹ ਸਾਰੀ ਖੇਡ ਇਹਨਾਂ ਦੇ ਹੱਥ 'ਚ ਹੈ ਔਰ ਸਾਡੀ ਇਹਨਾਂ ਦੇ ਨਾਲ ਲੜਾਈ ਹੈ। ਔਰ ਮੈਂ ਤਾਂ ਇਹੀ ਕਹਾਂਗਾ ਕਿ ਭਾਈ ਮੀਡੀਆ ਨੂੰ ਉਹ ਭਾਵੇਂ ਜਿਸ ਲੈਵਲ ਤੇ ਵੀ ਉਹਦਾ ਇੱਕ ਰੋਲ ਹੈ ਪੰਥਕ ਦਾਇਰਾ ਕਾਰ 'ਚ, ਉਹਦੀ ਹਮਾਇਤ ਕਰੋ ਪੰਥਕ ਮੀਡੀਆ ਦੀ। ਅਦਰਵਾਈਜ਼ ਤਾਂ ਇਹ ਡਿਸਇਨਫੋ ਲੈਬ ਦਾ ਜ਼ਿਕਰ ਸੀ, ਹੁਣ ਅਸੀਂ ਇਹ ਜਿਹੜਾ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ਿਲੀਅੰਸ ਦੀ ਰਿਪੋਰਟ ਦਾ ਜ਼ਿਕਰ ਕਰ ਰਹੇ ਹਾਂ। 6 ਮਹੀਨੇ ਬਾਅਦ ਕੋਈ ਹੋਰ ਆ ਜਾਏਗੀ, ਅਸੀਂ ਵੀ ਜਿਹੜਾ ਉਹ ਇਵੇਂ ਹੀ ਦੇਖਦੇ ਜਾਵਾਂਗੇ ਔਰ ਕੁਝ ਵੀ ਨਹੀਂ ਬਦਲੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਮੋਦੀ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੇ ਚੀਨ ਦੇ ਜਿਹੜਾ ਮੀਡੀਆ ਤੇ ਖੂਬ ਵਿਚਾਰ ਚਰਚਾ ਹੋ ਰਹੀ ਹੈ। ਸੋ ਚੀਨ ਦੇ ਮੀਡੀਆ ਅਤੇ ਮਾਹਰਾਂ ਵੱਲੋਂ ਭਾਰਤੀ ਹਾਕਮਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਭਾਰਤ ਜਿਹੜਾ ਹੈਗਾ ਹਥਿਆਰਾਂ ਅਤੇ ਹੋਰ ਜੰਗੀ ਸਾਜ਼ੋ ਸਮਾਨ ਉੱਤੇ ਪੈਸਾ ਬਰਬਾਦ ਕਰਨ ਦੀ ਥਾਂ ਆਪਣੇ ਜਿਹੜੇ ਕਿਸਾਨਾਂ ਦੀਆਂ ਲੋੜਾਂ ਵੱਲ ਧਿਆਨ ਦੇਵੇ। ਚੀਨ ਦੇ ਇਸ ਰਿਐਕਸ਼ਨ ਤੋਂ ਸਾਬਤ ਹੁੰਦਾ ਹੈ ਕਿ ਚੀਨ ਸਿੱਖਾਂ ਦੇ ਮੁੱਦੇ ਉੱਤੇ ਪੂਰੀ ਦਿਲਚਸਪੀ ਰੱਖਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਸਾਡੇ ਕੁਝ ਵੀਰ ਕਹਿਣਗੇ ਕਿ ਤੁਸੀਂ ਤਾਂ ਉਸ ਖਿੱਤੇ ਜੀਓਪੋਲਿਟਿਕਸ, ਉਸ ਖਿੱਤੇ ਦੀ ਬਦਲਦੀ ਰਿਐਲਿਟੀ ਦੇ ਕੰਟੈਕਸਟ 'ਚ ਚੀਨ ਦੇ ਰੋਲ ਦੀ ਗੱਲ ਕਰਦੇ ਹੋ, ਪਾਕਿਸਤਾਨ ਦੀ ਕਰਦੇ ਹੋ। ਚਲੋ, ਪਾਕਿਸਤਾਨ ਦੀ ਤਾਂ ਦਿਲਚਸਪੀ ਸਿੱਖਾਂ ਦੇ ਵਿੱਚ ਹੈ, ਆਵਾਮ ਦੇ ਪੱਧਰ ਤੇ ਤਾਂ ਬਹੁਤ ਜ਼ਿਆਦਾ ਹੈ। ਔਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਇਸ ਕਿਸਾਨ ਐਜੀਟੇਸ਼ਨ ਦੀ ਸਕਸੈਸ ਦੀ ਗੱਲ ਕਰਦੇ ਹਾਂ, ਜਿੱਥੇ ਕ੍ਰੈਡਿਟ ਹੋਰ ਸਭ ਨੂੰ ਦਿੱਤਾ ਜਾਂਦਾ ਹੈ, ਅਸੀਂ ਇਸ ਗੱਲ ਨੂੰ ਵੀ ਨਾ ਭੁੱਲੀਏ ਕਿ ਇਸ ਮੂਵਮੈਂਟ ਦੀ ਬਹੁਤ ਵੱਡੀ ਸਪੋਰਟ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਵੀ ਆਈ। ਔਰ ਕਿਵੇਂ ਕਿਸ ਲੈਵਲ ਦੇ ਉੱਤੇ ਈਵਨ ਉਹਨਾਂ ਦੇ ਸਿੰਗਰਸ ਨੇ ਯੂਨੀਕ ਗੀਤ ਕਿਸਾਨਾਂ ਦੀ ਹਮਾਇਤ 'ਚ ਲਿਖੇ, ਜਿਹੜੇ ਮਿਲੀਅਨਸ ਤੱਕ ਜਿਹੜੇ ਨੇ ਵਾਇਰਲ ਹੋਏ, ਲੋਕਾਂ ਤੱਕ ਪਹੁੰਚੇ। ਕਿਉਂਕਿ ਪਹਿਲੀ ਵਾਰ ਸੀ ਕਿ ਇੱਕ ਯੰਗ ਜਨਰੇਸ਼ਨ ਵੀ ਪਾਕਿਸਤਾਨ ਦੀ ਜਿਹੜੀ ਖੇਤੀਬਾੜੀ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੀ ਹੈ, ਕਿਸਾਨੀ ਪਿਛੋਕੜ ਨਾਲ ਕਰਦੀ ਹੈ, ਉਹਨਾਂ ਨੂੰ ਇਹ ਲੱਗਿਆ ਕਿ ਭਾਈ ਇਹ ਚੜ੍ਹਦੇ ਪੰਜਾਬ 'ਚ ਸਾਡੇ ਭਰਾ ਹੀ ਨੇ, ਉਹੀ ਸਾਡੇ ਵਾਲੇ ਹੀ ਸਾਰੇ ਤੌਰ ਤਰੀਕੇ ਨੇ। ਕਿਉਂਕਿ ਵਿਜ਼ੂਅਲ ਜਦੋਂ ਤੁਸੀਂ ਟਰੈਕਟਰ ਔਰ ਦੂਸਰਾ ਉਹ ਸਾਰਿਆਂ ਨੂੰ ਦੇਖਦੇ ਹੋ, ਔਰ ਦਿਲ ਖੋਲਵੀਂ ਹਮਾਇਤ ਜਿਹੜੀ ਹੈ ਲਹਿੰਦੇ ਪੰਜਾਬ 'ਚ। ਔਰ ਉਹਨੂੰ ਇੰਡੀਅਨ ਗੌਰਮੈਂਟ ਨੇ ਉਹਨੂੰ ਡਿਫਰੈਂਟ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਇੰਨੇ ਫੇਕ ਅਕਾਊਂਟ ਔਰ ਦਿਸ ਦੈਟ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਚਾਈਨਾ ਦਾ ਇੱਕ ਆਪਣਾ ਸਟਾਈਲ ਹੈ। ਜੇ ਤੁਸੀਂ ਉਹਨਾਂ ਦੀ ਹਿਸਟਰੀ ਵੀ ਦੇਖੋਗੇ, ਉਹ ਐਕਸ਼ਨਸ ਰਾਹੀਂ ਦੱਸਦੇ ਹੁੰਦੇ ਨੇ, ਗੱਲਾਂ ਬਾਤਾਂ ਨਹੀਂ ਕਰਦੇ। ਔਰ ਬਹੁਤਿਆਂ ਨੇ, ਇੱਕ ਦੋ ਸਾਡੇ ਪਰਸਨਲ ਵੀ ਨੇ, ਕਿ ਜੀ ਕਦੋਂ ਆਏਗੀ ਚੀਨ ਦੀ ਫੌਜ ਤੁਹਾਡੀ ਮਦਦ ਤੇ? ਮੈਂ ਕਿਹਾ ਜੀ ਫੌਜ ਤਾਂ ਤੁਹਾਡੀ ਹੋਏਗੀ, ਚੀਨ ਉਹ ਹਾਲਾਤ ਕ੍ਰੀਏਟ ਕਰੇਗਾ ਕਿ ਤੁਹਾਡੀ ਫੌਜ ਜਿਹੜੀ ਹੈ ਉਹ ਆਪਣਾ ਮੁਲਕ ਖਾਲਿਸਤਾਨ ਲਿਬਰੇਟ ਕਰਾ ਸਕੇ। ਔਰ ਕੁਝ ਇੰਡੀਕੇਸ਼ਨਸ ਹੁੰਦੀਆਂ ਚਾਈਨਾ ਦੇ ਮੀਡੀਆ 'ਚ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ, ਈਵਨ ਜਦੋਂ ਤੁਸੀਂ 80s ਦਾ ਘਟਨਾਕ੍ਰਮ ਦੇਖੋ ਤੇ ਕੋਈ ਲਾਈਨ ਤੱਕ ਵੀ ਨਹੀਂ ਸੀ ਹੁੰਦੀ, ਕਿਉਂਕਿ ਉਹਨਾਂ ਦੇ ਆਪਣੇ ਤੌਰ ਤਰੀਕੇ ਹਕੂਮਤ ਤੋਂ ਵੀ ਜਿਹੜਾ ਇੰਡੀਅਨ ਸਿਸਟਮ ਨਾਲ ਵੀ ਸਖਤ ਰਹੇ। ਜੇ ਉਧਰ ਜੂਨ 84 ਹੁੰਦਾ ਤੇ ਇੱਥੇ ਅਸੀਂ 88 ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਉਸੇ ਹੀ ਚੀਜ਼ ਤੀਨੇਮੈਨ ਸਕੇਅਰ ਕਿਵੇਂ ਕਰਦੇ ਨੇ ਟੈਂਕਾਂ ਦੇ ਥੱਲੇ ਦਰੜ ਕੇ। ਲੇਕਿਨ ਜਿਉਂ ਹੀ ਸਿੱਖ ਇੰਡੀਆ ਨੇ ਚਾਈਨਾ ਪ੍ਰਤੀ ਇੱਕ ਹੌਸਟਾਈਲ ਲਾਈਨ ਜਾਂ ਅਮਰੀਕਾ ਵੱਲ ਝੁਕਣਾ ਸ਼ੁਰੂ ਕੀਤਾ, ਇੱਕਦਮ ਚੀਨ ਦੀ ਦਿਲਚਸਪੀ ਸਿੱਖਾਂ ਦੇ ਵਿੱਚ ਵਧੀ। ਔਰ ਅਸੀਂ ਦੇਖਿਆ ਕਿ ਚੀਨ ਦਾ ਭਾਰਤ ਵਿਚਲਾ ਐਂਬੈਸਡਰ ਆਪਣੀ ਵਾਈਫ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਵਾਘਾ ਬਾਰਡਰ ਤੱਕ ਜਾ ਕੇ। ਔਰ ਜਿਉਂ ਹੀ ਕਰਤਾਰਪੁਰ ਕੋਰੀਡੋਰ ਖੁੱਲ੍ਹਦਾ ਹੈ, ਚੀਨ ਦੀ ਫੋਰਨ ਮਿਨਿਸਟਰੀ ਵੱਲੋਂ ਵੀ ਵੈਲਕਮਿੰਗ ਪਾਰਟ ਦਿੱਤਾ ਗਿਆ। ਸੋ ਇੰਡੀਕੇਸ਼ਨਸ ਹੀ ਹੁੰਦੀਆਂ। ਗਲਵਾਨ ਵੈਲੀ ਦਾ ਜਦੋਂ ਕ੍ਰਾਈਸਿਸ ਹੋਇਆ, ਇੰਡੀਅਨ ਮੀਡੀਆ ਨੇ ਵੀ ਰਿਪੋਰਟ ਕੀਤਾ ਜਾਂ ਦੂਜਾ ਕਿ ਚੀਨ ਵਾਲੇ ਪਾਸਿਓਂ ਜਿਹੜਾ ਉਹ ਪਿੰਡਾਂ ਵਾਲਿਆਂ ਦੀਆਂ ਕੈਸਟਸ ਵੱਜ ਰਹੀਆਂ, ਪੰਜਾਬੀ ਗੀਤ ਵੱਜ ਰਹੇ ਨੇ, ਔਰ ਉਹ ਸਿੱਖਾਂ ਨੂੰ ਮੈਸੇਜ ਦੇ ਰਹੇ ਸੀ ਕਿ ਭਾਈ ਅਸੀਂ ਜਿਹੜਾ ਇਸ ਤੁਹਾਡੇ ਨਾਲ ਖਲੋਤੇ। ਹੁਣ ਇਸ ਸਾਰੇ ਦੌਰ ਦੇ ਵਿੱਚ ਜੇ ਅਸੀਂ ਫਾਰਮਰ ਐਜੀਟੇਸ਼ਨ ਦੇ ਦੌਰਾਨ ਦੇਖੀਏ, ਬੇਸ਼ੱਕ ਕਿਉਂਕਿ ਉਹਨਾਂ ਦੀ ਇੱਕ ਆਪਣੀ ਪਾਲਿਸੀ ਤਾਂ ਹੈ ਕਿ ਉਹ ਸਿੱਧੇ ਤੌਰ ਤੇ ਇੰਟਰਫੀਅਰ ਨਹੀਂ ਕਰਦੇ ਕਿਸੇ ਦੇ ਅੰਦਰੂਨੀ ਮਾਮਲਿਆਂ 'ਚ, ਔਰ ਹਿਊਮਨ ਰਾਈਟਸ ਦਾ ਮੁੱਦਾ ਤਾਂ ਉਹ ਉਹਨਾਂ ਦਾ ਕੋਈ ਸਟਰੋਂਗ ਪਲੈਂਕ ਨਹੀਂ ਹੈ, ਉਹ ਤਾਂ ਆਪ ਵੀ ਜਿਹੜਾ ਹੈ ਉਹ ਸਖਤੀ ਦਾ ਇਸਤੇਮਾਲ ਕਰਦੇ ਨੇ। ਲੇਕਿਨ ਜਿਉਂ ਹੀ ਮੋਦੀ ਨੇ ਇਹ 19 ਨਵੰਬਰ ਨੂੰ
ਨੇਸ਼ਨ ਨੂੰ ਐਡਰੈਸ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਚੀਨ ਦਾ ਮੀਡੀਆ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ, ਅੱਜ ਬੇਸ਼ੱਕ 4 ਦਿਨ ਬਾਅਦ ਅਸੀਂ ਗੱਲ ਕਰ ਰਹੇ ਹਾਂ, 5 ਦਿਨ ਬਾਅਦ, ਲੇਕਿਨ ਸਾਰੇ ਪਾਸੇ ਖੇਤੀ ਕਾਨੂੰਨਾਂ ਦੀ ਚਰਚਾ। ਔਰ ਇਸ ਹੱਦ ਤੱਕ ਹੋਇਆ ਕਿ ਈਵਨ BBC ਨੇ ਆਪਣੀ ਇੱਕ ਮੋਨੀਟਰਿੰਗ ਟੀਮ ਬਣਾਈ ਕਿ ਵੀ ਇਹ ਦੇਖੋ ਚੀਨੀ ਮੀਡੀਆ ਜਾਂ ਦੂਜੇ ਉਹਦੇ 'ਚ ਇਹ ਸਾਰਾ ਕੀ ਚੱਲ ਰਿਹਾ ਹੈ। ਔਰ ਉਹਨਾਂ ਨੇ ਜਿਹੜਾ ਉਹਦੀ ਹੈਡਲਾਈਨ ਜਿਹੜੀ BBC ਨੇ ਵੀ ਸਟੋਰੀ ਦਿੱਤੀ, ਉਹਨਾਂ ਨੇ ਇਹੀ ਕਿਹਾ ਕਿ ਚੀਨੀ ਮੀਡੀਆ ਨੇ ਕਿਹਾ ਫੌਜੀ ਤਾਕਤ ਵਧਾਉਣ ਤੋਂ ਪਹਿਲਾਂ ਭਾਰਤ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ। ਇਹ ਹੁਣ ਬੜਾ ਤਿੱਖਾ ਵਿਅੰਗ ਹੈ, ਤਿੱਖਾ ਸੈਟੀਅਰ ਹੈ ਕਿ ਭਾਈ ਤੁਸੀਂ ਇਧਰ ਖਰੀਦੀ ਜਾਂਦੇ ਹੋ, ਕੋਈ ਰਾਫੇਲ ਖਰੀਦ ਲਏ, ਕੋਈ S-400 ਮਿਸਾਈਲ ਡਿਫੈਂਸ ਸਿਸਟਮ ਖਰੀਦ ਲਿਆ, ਕੋਈ ਸੜੀ ਜਿਹੀ ਸਬਮਰੀਨ 3rd ਕਲਾਸ ਰਸ਼ੀਆ ਦੀ ਲੈ ਲਈ, ਕੋਈ ਦੂਜਾ ਵੀ ਤੁਸੀਂ ਕਿਸਾਨਾਂ ਦਾ ਮਸਲਾ ਜਿਹੜਾ। ਔਰ ਇਹਦੇ 'ਚ ਕਿਉਂਕਿ ਬਹੁਤ ਸਾਰੇ ਮੀਡੀਆ 'ਚ ਜ਼ਿਕਰ ਹੈ, ਮੈਂ ਉਹਨੂੰ ਜਿਹੜਾ ਸਿੰਬੋਲਿਕ ਹੀ ਪੜ੍ਹਾਂਗਾ। ਹੁਣ ਗਲੋਬਲ ਟਾਈਮਜ਼ ਨੇ, ਗਲੋਬਲ ਟਾਈਮਜ਼ ਜਿਹੜਾ ਇਹ ਮੰਨ ਲਓ ਕਿ ਚਾਈਨੀਜ਼ ਹਾਕਮਾਂ ਦਾ, ਕਿਉਂਕਿ ਹਕੂਮਤ ਉੱਥੇ ਕਮਿਊਨਿਸਟ ਪਾਰਟੀ ਦੀ ਹੈ, ਜਿਹਨੂੰ ਇਹ ਪੀਪਲਜ਼ ਲਿਬਰੇਸ਼ਨ ਆਰਮੀ ਵੀ ਕਹਿੰਦੇ ਨੇ। ਇਹ ਕਮਿਊਨਿਸਟਾਂ ਦੀ ਆਰਮੀ ਦਾ ਹੀ ਨਾਂ ਸੀਗਾ। ਉਹ ਸਿਵਲ ਕੰਮ ਵੀ ਕਰਦੇ ਨੇ, ਉਹਨਾਂ ਦੀ ਫੌਜ ਪੁਲ ਵੀ ਬਣਾਉਂਦੀ ਹੈ, ਸੜਕਾਂ ਵੀ ਬਣਾਉਂਦੀ ਹੈ, ਔਰ ਉਹ ਕਮਿਊਨਿਸਟ ਪਾਰਟੀ ਦੇ ਹੀ ਥੱਲੇ ਨੇ। ਗਲੋਬਲ ਟਾਈਮਜ਼ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਮੋਦੀ ਦਾ ਹਾਰ ਕੇ ਕਾਨੂੰਨ ਵਾਪਸ ਲੈਣਾ, ਇਹਨੂੰ ਉਹਨਾਂ ਨੇ ਹੈਰਾਨੀ ਵਾਲੀ ਘਟਨਾ ਕਿਹਾ, ਸਰਪ੍ਰਾਈਜ਼ਿੰਗ। ਔਰ ਉਹਦੇ ਜਿਹੜੇ ਅਖਬਾਰ ਨੇ ਐਕਸਪਰਟਸ ਨੂੰ ਕੋਟ ਕਰਦਿਆਂ ਕਿਹਾ ਕਿ ਭਾਰਤ ਨੂੰ ਪਹਿਲਾਂ ਆਪਣੇ ਕਿਸਾਨਾਂ ਨਾਲ ਬਰਾਬਰੀ ਦਾ ਸਲੂਕ ਕਰਨ ਬਾਰੇ ਧਿਆਨ ਦੇਣਾ ਚਾਹੀਦਾ ਹੈ। ਔਰ ਇਸੇ ਤਰ੍ਹਾਂ ਭਾਰਤ ਨੂੰ ਆਪਣੀ ਫੌਜੀ ਤਾਕਤ ਵਧਾਉਣ ਲਈ ਜਿਹੜਾ ਉਹ ਮਨੀ ਲਾਉਣ ਦੀ ਥਾਂ ਦੇ ਉੱਤੇ ਪਹਿਲਾਂ ਆਪਣੇ ਕਿਸਾਨਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ। ਇਸੇ ਤਰ੍ਹਾਂ ਆਲ ਚਾਈਨਾ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ ਦਾ ਇੱਕ ਆਊਟਲੈਟ ਹੈ workercn.cn, ਉਹਨਾਂ ਨੇ 22 ਨਵੰਬਰ ਨੂੰ ਇੱਕ ਆਰਟੀਕਲ ਛਾਪਿਆ। ਉਹਦੇ 'ਚ ਉਹਨਾਂ ਨੇ ਕਿਹਾ ਵੀ ਜੀ ਇੰਟਰਨੈਸ਼ਨਲ ਕਮਿਊਨਿਟੀ ਦੇ ਮਨ 'ਚ ਪਹਿਲਾ ਵੱਡਾ ਸਵਾਲ ਇਹੀ ਆਇਆ ਕਿ ਵੀ ਇਹ ਮੋਦੀ ਨੇ ਅਚਾਨਕ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਿਵੇਂ ਕਰ ਦਿੱਤਾ ਹੈ, ਉਹ ਕਿਵੇਂ ਇਸ ਦੇ ਉੱਤੇ ਨਰਮ ਪੈ ਗਏ। ਪਰ ਨਾਲ ਹੀ ਉਹਨਾਂ ਨੇ ਫਿਰ ਐਕਸਪਰਟਸ ਦੇ ਹਵਾਲੇ ਨਾਲ ਕਿਹਾ ਕਿ ਭਾਈ ਉੱਤਰ ਪ੍ਰਦੇਸ਼ ਦੇ ਵਿੱਚ ਔਰ ਪੰਜਾਬ 'ਚ ਅਸੈਂਬਲੀ ਚੋਣਾਂ ਹੋਣੀਆਂ ਨੇ, ਔਰ ਸ਼ਾਇਦ ਇਸ ਦਾ ਇੱਕ ਮਕਸਦ ਇਹਨਾਂ ਚੋਣਾਂ 'ਚ ਜਿੱਤ ਹਾਸਲ ਕਰਨਾ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਨਾਲ ਭਾਵੇਂ ਵਾਪਸ ਲੈ ਲਏ ਨੇ, ਪਰ ਹਾਲਾਤ ਤਾਂ ਕਿਸਾਨਾਂ ਦੇ ਉਹੀ ਰਹਿਣਗੇ ਜਿਹੜੇ ਕਾਨੂੰਨ ਬਣਾਉਣ ਤੋਂ ਪਹਿਲਾਂ ਸੀ। ਸਾਲ ਦੇ ਵਿੱਚ ਤਾਂ ਲਾਗੂ ਤਾਂ ਹੋਏ ਵੀ ਨਹੀਂ ਸੀਗੇ, ਉਸ ਤੋਂ ਪਹਿਲਾਂ ਕਿਹੜੇ ਕਿਸਾਨ ਜਿਹੜੇ ਨੇ ਉਹ ਖੁਸ਼ਹਾਲ ਸੀ। ਔਰ ਉਹਨਾਂ ਨੇ ਇਹ ਕਿਹਾ, ਔਰ ਇਹ ਬੜਾ ਅਹਿਮ ਹੈ ਕਿ ਚੀਨ ਕਿਵੇਂ ਕਲੋਜ਼ਲੀ ਵਾਚ ਕਰ ਰਿਹਾ ਹੈ ਪੰਜਾਬ ਦੀਆਂ ਡਿਵੈਲਪਮੈਂਟਸ ਨੂੰ, ਕਿ ਭਾਰਤ ਦੇ ਵਿੱਚ ਖੇਤੀਬਾੜੀ ਜਾਂ ਉਹਦੇ ਨਾਲ ਸੰਬੰਧਿਤ ਜਿਹੜੀ ਇੰਡਸਟਰੀ ਹੈ, ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਦੀਆਂ ਮੁਸ਼ਕਲਾਂ ਨੇ, ਉਹ ਜਿਉਂ ਦੀਆਂ ਤਿਉਂ ਨੇ ਤੇ ਉਹਨਾਂ ਦਾ ਹੱਲ ਕੀਤਾ ਜਾਣਾ ਚਾਹੀਦਾ। ਔਰ ਉਹਨਾਂ ਨੂੰ ਇਹ ਕਿਹਾ ਕਿ ਭਾਈ ਜੇ ਇੰਨਾ ਵੱਡਾ ਝਟਕਾ ਹੁਣ ਸਰਕਾਰ ਨੂੰ ਕਿਸਾਨਾਂ ਨੇ ਦਿੱਤਾ ਹੈ, ਤੇ ਕੀ PM ਮੋਦੀ ਆਉਣ ਵਾਲੇ ਪੀਰੀਅਡ 'ਚ ਕੋਈ ਡੇਅਰ ਕਰ ਸਕਦਾ ਹੈ ਕਿ ਰਿਫਾਰਮ ਦੇ ਨਾਂ ਥੱਲੇ ਕੋਈ ਐਸਾ ਕੰਮ ਕਰੇ ਕਿ ਕਿਸਾਨਾਂ ਦੇ ਜਿਹੜਾ ਹੱਕਾਂ ਦੇ ਖਿਲਾਫ ਜਾਂਦਾ ਹੋਏ। ਇਸੇ ਤਰ੍ਹਾਂ ਇੱਕ ਨਿਊਜ਼ ਐਂਡ ਕਮੈਂਟਰੀ ਵੈਬਸਾਈਟ ਗੁਆਂਚਾ ਹੈ ਚੀਨ ਦੀ ਪ੍ਰੋਮੀਨੈਂਟ, ਉਹਨਾਂ ਨੇ ਇੱਕ ਲੇਖ ਛਾਪਿਆ। ਉਹਨਾਂ ਨੇ ਬ੍ਰਿਟੇਨ ਦੀ ਅਖਬਾਰ ਦਾ ਗਾਰਡੀਅਨ 'ਚ 19 ਨਵੰਬਰ ਨੂੰ ਜਿਹੜੀ ਛਪੀ ਰਿਪੋਰਟ ਹੈ ਉਹਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਹੀ PM ਮੋਦੀ ਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ, ਦੂਜੇ ਪਾਸੇ ਕਿਸਾਨਾਂ ਨੇ ਨਾਅਰੇ ਲਾਏ ਕ੍ਰਾਂਤੀ ਅਮਰ ਰਹੇ। ਇਹ ਹੁਣ ਆਪਣੇ ਕਾਮਰੇਡਾਂ ਨੂੰ ਦੀ ਪੁਸ਼ਤ ਪਨਾਹੀ ਹੈ ਕਿ ਰੈਵੋਲੂਸ਼ਨ ਜ਼ਿੰਦਾਬਾਦ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਮੋਦੀ ਨੂੰ ਝੁਕਾ ਦਿੱਤਾ ਵਰਗੇ ਨਾਅਰੇ ਵੀ ਲਾਏ। ਹੁਣ ਇਹ ਚਾਈਨਾ ਇਹਨੂੰ ਇੰਜੋਏ ਕਰ ਰਿਹਾ ਹੈ ਕਿ ਭਾਈ ਇਹ ਦੇਖੋ ਕਿ ਕਿਵੇਂ ਸਿੱਖਾਂ ਦੇ ਅੱਗੇ ਗੋਡੇ ਟੇਕੇ ਨੇ। ਔਰ ਇਹ ਸਿੱਖ ਫੈਕਟਰ ਜੇ ਸਾਵਰਕਰ ਨੂੰ ਕੋਟ ਕਰਕੇ ਦਇਆਲ ਮੰਡਲ ਵਰਗਾ ਪ੍ਰਿੰਟ ਦੇ ਵਿੱਚ ਲਿਖਦਾ ਕਿ ਭਾਈ ਇਹ ਜਿਹੜਾ ਸਿੱਖ ਫੈਕਟਰ ਨੇ ਅਲਟੀਮੇਟਲੀ ਇਹਨਾਂ ਨੂੰ ਝੁਕਾਇਆ, ਤੇ ਚੀਨ ਦੇ ਉੱਤੇ ਇਹ ਗੱਲ ਲੋਸਟ ਨਹੀਂ ਹੈ ਕਿ ਭਈ ਉਹ ਮੋਦੀ ਜਿਹਦੀ ਧੌਣ 'ਚ ਸਰੀਆ ਫਸਿਆ ਹੋਇਆ ਸੀ ਉਹ ਕਿਵੇਂ ਝੁਕਿਆ, ਕਿਹੜੀ ਕੌਮ ਨੇ ਝੁਕਾਇਆ। ਔਰ ਉਹਦੇ 'ਚ ਇਸੇ ਆਰਟੀਕਲ 'ਚ ਉਹਨਾਂ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੋਏ, ਪਰ ਅਜੇ ਕਿਸਾਨ ਗਏ ਨਹੀਂ ਨੇ, ਉਹਨਾਂ ਦੇ ਪ੍ਰੋਟੈਸਟ ਜਾਰੀ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਅੱਜ ਇਹ ਹਾਲ ਹੈ ਕਿ ਕਿਸਾਨਾਂ ਦਾ PM ਮੋਦੀ ਦੀ ਗੱਲ ਤੇ ਭਰੋਸਾ ਹੀ ਨਹੀਂ ਹੈ। ਸੋ ਇਹ ਵੀ ਮੈਸੇਜ ਚੀਨ ਵਾਲੇ ਦੇ ਰਹੇ ਨੇ ਕਿ ਇਸ ਵੇਲੇ ਲੋਕਾਂ ਦੇ ਵਿੱਚ ਔਰ ਰੂਲਰਸ ਦੇ ਵਿੱਚ
ਇਸ ਹੱਦ ਤੱਕ ਇੱਕ ਵਿੱਥ ਹੈ ਕਿ ਲੋਕ ਜਿਹੜੇ ਨੇ ਆਪਣੇ ਰੂਲਰਸ ਤੇ ਟਰਸਟ ਨਹੀਂ ਕਰਦੇ। ਉਹਨਾਂ ਨੇ ਇਸ ਸਾਰੇ ਦੇ ਨਾਲ ਜਿਹੜਾ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਪਬਲੀਕੇਸ਼ਨਸ ਦਾ ਜ਼ਿਕਰ ਹੈ, ਇੱਕ ਨੈਸ਼ਨਲ ਡਿਫੈਂਸ ਨਿਊਜ਼ ਦੇ ਹਵਾਲੇ ਨਾਲ ਵੀ ਇਹ ਛਪਿਆ, ਉਹਦੇ 'ਚ ਇੱਕ ਲੇਖ ਕਿ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਭਾਰਤ ਦੇ ਲੋਕ ਖੇਤੀ ਦੇ ਜਿਹੜੇ ਨੇ ਉਹ ਸਰਕਾਰੀ ਗਰੰਟੀ ਮੰਗਦੇ ਨੇ, ਇਸ ਤੇ ਆਦੀ ਹੋ ਚੁੱਕੇ ਨੇ ਔਰ ਉਹਨਾਂ ਨੂੰ ਖੁੱਲੇ ਬਾਜ਼ਾਰ ਦੇ ਕੰਪੀਟੀਸ਼ਨ ਤੋਂ ਡਰ ਲੱਗਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਚੀਨ ਕਿ ਹੁਣ ਖੁਦ ਹੀ ਇਹ ਝੁਕਿਆ, ਪਰ ਇਸ ਤੋਂ ਪਹਿਲਾਂ ਮੋਦੀ ਇਹ ਇਲਜ਼ਾਮ ਲਾਉਂਦਾ ਰਿਹਾ ਜਾਂ ਉਸ ਦੇ ਜਿਹੜੇ ਨੇ ਵਿਕਾਊ ਮੀਡੀਆ ਉਹਨਾਂ ਦੇ ਨਾਲ ਜੁੜਿਆ ਹੋਇਆ ਕਿ ਇਹਨਾਂ ਪ੍ਰੋਟੈਸਟ ਦੇ ਪਿੱਛੇ ਚੀਨ ਔਰ ਪਾਕਿਸਤਾਨ ਦਾ ਹੱਥ ਹੈ। ਇਹ ਚੀਨ ਦਾ ਮੀਡੀਆ ਕਹਿ ਰਿਹਾ, ਨੈਸ਼ਨਲ ਡਿਫੈਂਸ ਨਿਊਜ਼। ਉਹਨਾਂ ਨੇ ਕਿਹਾ ਕਿ ਜਦੋਂ ਵੀ ਭਾਰਤ 'ਚ ਕੁਝ ਬੁਰਾ ਜਾਂ ਗਲਤ ਹੁੰਦਾ ਹੈ ਕਿ ਤਾਂ ਭਾਰਤ ਦੇ ਵਿੱਚ ਇਹੀ ਪ੍ਰਚਾਰਿਆ ਜਾਂਦਾ ਹੈ ਕਿ ਇਸ ਦੇ ਪਿੱਛੇ ਪਾਕਿਸਤਾਨ ਜਾਂ ਚੀਨ ਦਾ ਹੱਥ ਹੈ। ਔਰ ਇਹ ਜਿਹੜਾ ਉਹਨਾਂ ਦਾ ਮੈਂ ਸਮਝਦਾ ਹਾਂ ਵੀ ਚੀਨ ਦੇ ਮੀਡੀਆ ਨੇ ਇਹ ਇੰਡੀਕੇਸ਼ਨ ਦਿੱਤੀ ਹੈ ਕਿ ਕਿਸ ਹੱਦ ਤੱਕ ਉਹ ਦਿਲਚਸਪੀ ਰੱਖਦੇ ਨੇ। ਹਾਲਾਂਕਿ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਯੂਨੀਅਨ ਕੈਬਨਿਟ ਨੇ, ਮੋਦੀ ਦੀ ਕੈਬਨਿਟ ਨੇ ਆਲਰੇਡੀ ਜਿਹੜਾ ਅਪਰੂਵਲ ਦੇ ਦਿੱਤੀ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਤਿੰਨੋਂ ਹੀ ਵਾਪਸ ਲਏ ਜਾਣ ਔਰ 29 ਨਵੰਬਰ ਨੂੰ ਸੈਸ਼ਨ ਦੇ ਵਿੱਚ ਜਿਹੜਾ ਰਿਪੀਲ ਕਰਨ ਦਾ ਬਿੱਲ ਹੈ ਉਹ ਲਿਆਂਦਾ ਜਾਏਗਾ। ਪਰ ਜਿਵੇਂ ਸਿੱਖਾਂ ਨੂੰ ਪਸਮਾਨ ਦੀ ਲਾਈਨ ਬਰਾਬਰ ਇਹਨਾਂ ਨੇ ਜਾਰੀ ਰੱਖੀ ਹੋਈ ਹੈ, ਹੁਣ ਬੀਜੇਪੀ ਦਾ ਪ੍ਰੈਜ਼ੀਡੈਂਟ ਨੱਡਾ ਜਿਹੜਾ ਉਹ ਕਾਨਪੁਰ ਦੇ ਗੁਰਦੁਆਰਾ ਸਾਹਿਬ 'ਚ ਪਹੁੰਚ ਜਾਂਦਾ ਹੈ ਔਰ ਉਹਦੇ ਨਾਲ ਆਦਿੱਤਿਆਨਾਥ ਯੋਗੀ ਔਰ ਬਾਕੀ ਜਿਹੜੇ ਨੇ ਡਿਪਟੀ ਚੀਫ ਮਿਨਿਸਟਰ ਕੇਸ਼ਵ ਪ੍ਰਸਾਦ ਮੌਰੀਆ ਵੀ ਹੈ। ਔਰ ਇਹ ਏਜੰਸੀ ਦੀ ਖਬਰ ਹੈ, ਪਿਕਚਰ ਵੀ ਹੈ ਜੇ ਸਾਡੀ ਟੈਕਨੀਕਲ ਟੀਮ ਦਿਖਾ ਸਕੇ, ਕਾਨਪੁਰ ਦੇ ਹਵਾਲੇ ਨਾਲ ਹੈ। ਔਰ ਉੱਥੇ ਉਹਨਾਂ ਨੇ ਇਹਨੇ ਬੀਜੇਪੀ ਦੇ ਪ੍ਰੈਜ਼ੀਡੈਂਟ ਮਿਸਟਰ ਨੱਡੇ ਨੇ ਇਹ ਗੱਲ ਕਹੀ ਕਿ ਸਿੱਖ ਭਾਈਚਾਰੇ ਲਈ ਜੋ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ ਕੋਈ ਹੋਰ ਲੀਡਰ ਨਹੀਂ ਕਰ ਸਕਿਆ। ਫਿਰ ਉਹਨੇ ਕਿਹਾ ਜੀ ਅਫਗਾਨਿਸਤਾਨ ਤੋਂ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤ ਲਿਆਂਦੇ ਗਏ ਉਹਦਾ ਵੀ ਜਿਹੜਾ ਸਿਰ ਹੈ ਉਹ ਮੋਦੀ ਦੇ ਸਿਰ ਵੱਜਦਾ ਹੈ, ਕਿਉਂਕਿ 44 ਅਫਗਾਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਲੈ ਕੇ ਇੱਕ ਖਾਸ ਉਡਾਨ ਰਾਹੀਂ 24 ਅਗਸਤ ਨੂੰ ਭਾਰਤ ਪਹੁੰਚੇ ਸੀ। ਔਰ ਇਸ ਦੇ ਨਾਲ ਨਾਲ ਉਹਨੇ ਹੋਰ ਵੀ ਇਹ ਕਿਹਾ ਕਿ ਜੀ ਪ੍ਰਧਾਨ ਮੰਤਰੀ ਮੋਦੀ ਨੇ ਤਹੀਆ ਕੀਤਾ ਹੋਇਆ ਕਿ ਜੋ ਵੀ 1984 ਦੇ ਸਿੱਖ ਕਤਲੇਆਮ ਸ਼ਾਮਲ ਲੋਕ ਨੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਏਗਾ। ਔਰ ਇਸ ਮੌਕੇ ਦੇ ਉੱਤੇ ਯੂਪੀ ਦਾ ਚੀਫ ਮਿਨਿਸਟਰ ਤੇ ਇਹ ਉਹ ਸਾਰੇ ਮੌਜੂਦ ਸੀ ਔਰ ਜ਼ਾਹਰ ਹੈ ਕਿ ਸਿਰੋਪਾ ਉਹਨਾਂ ਦੇ ਗਲਾਂ 'ਚ ਪਾਏ ਹੋਏ ਨੇ। ਹੁਣ ਇਹ ਗੁਰਦੁਆਰਿਆਂ 'ਚ ਜਾ ਕੇ ਦੱਸ ਰਹੇ ਨੇ ਕਿ ਦੇਖੋ ਜੀ ਹਮੇ ਬਖਸ਼ ਦੋ, ਅਗਰ ਖਤਾ ਹੋ ਗਈ, ਜਿਹੜੀ ਸਾਡੀ ਖਤਾ ਹੈ ਉਹ ਸਾਨੂੰ ਬਖਸ਼ ਦਿਓ। ਪਰ ਚੀਨ ਦਾ ਫੈਕਟਰ ਕਾਫੀ ਇੰਟਰਸਟਿੰਗ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੇ ਯੂਨੀਅਨ ਮਿਨਿਸਟਰ ਜਤਿੰਦਰ ਸਿੰਘ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਹੈ ਕਿ ਹੁਣ ਸਾਡੇ ਏਜੰਡੇ ਉੱਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਨੂੰ ਆਜ਼ਾਦ ਕਰਵਾਉਣਾ ਹੈ।
ਕੀ ਸੱਚਮੁੱਚ ਭਾਰਤ ਐਸਾ ਕਰਨ ਦੀ ਹਿੰਮਤ ਰੱਖਦਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਜਿੱਥੇ ਫੇਕ ਅਕਾਊਂਟ ਸੋਸ਼ਲ ਮੀਡੀਆ ਤੇ ਬਣਾ ਕੇ ਜਾਂ ਡਿਸਇਨਫੋ ਲੈਬ ਦਾ ਆਪਣਾ ਝੂਠਾ ਇਨਫਰਾਸਟ੍ਰਕਚਰ 116 ਮੁਲਕਾਂ 'ਚ ਖੜਾ ਕਰਕੇ ਉਹ ਆਪਣਾ ਝੂਠ ਵੇਚ ਰਹੇ ਨੇ, ਉੱਥੇ ਆਪਣੇ ਲੋਕਾਂ ਸਾਹਮਣੇ ਜਿਹੜਾ ਅਭਿਨੰਦਨ ਗ੍ਰਿਫਤਾਰ ਹੁੰਦਾ ਹੈ, ਉੱਥੇ ਉਹਨੂੰ ਉਹ ਬਹੁਤ ਚੰਗਾ ਸਲੂਕ ਕਰਕੇ ਵਾਪਸ ਭੇਜ ਦਿੰਦੇ ਨੇ ਪਾਕਿਸਤਾਨ ਵਾਲੇ। ਫੈਂਟੈਸਟਿਕ ਟੀਵੀ ਉਹ ਕਹਿ ਰਿਹਾ। ਹੁਣ ਉਹਨੂੰ ਕਿਵੇਂ ਇੱਕ ਝੂਠਾ ਯੋਧਾ ਸਾਬਤ ਕਰਨ ਦੇ ਲਈ ਵੀਰ ਚੱਕਰ ਦਿੱਤਾ ਗਿਆ। ਉਹਦੀ ਜਿਹੜੀ ਸਾਈਟੇਸ਼ਨ ਹੈ ਉਹਦੇ 'ਚ ਕਿਹਾ ਗਿਆ ਕਿ ਜੀ ਇਹ ਅਭਿਨੰਦਨ ਨੇ ਜਿਹੜਾ ਪਾਕਿਸਤਾਨ ਦਾ F-16 ਜਿਹੜਾ ਉਹ ਮਾਰ ਗਿਰਾਇਆ। ਔਰ ਹਾਲਾਂਕਿ ਉਦੋਂ ਵੀ ਸਾਹਮਣੇ ਆਇਆ ਸੀ ਕਿ ਅਮਰੀਕਾ ਨੇ ਪੂਰਾ, ਉਹ ਤਾਂ ਗਿਣਦੇ ਨੇ ਕੀ ਚੀਜ਼ ਹੈ F-16 ਇਹਨਾਂ ਦੇ ਅਮਰੀਕਨ ਨੇ ਜਹਾਜ਼। ਔਰ ਇਸ ਦੇ ਉਲਟ ਉਹਦੀ ਬਹਾਦਰੀ ਦੀਆਂ ਘਟਨਾਵਾਂ ਔਰ ਸਾਹਮਣੇ ਇਹ ਆਇਆ ਕਿ ਵੀ ਜਿਹੜੇ ਮਿਗ ਦੇ ਉੱਤੇ ਜੋ ਮਿਸਾਈਲਾਂ ਲੱਗੀਆਂ ਹੁੰਦੀਆਂ ਨੇ, ਜਿਹਨੂੰ ਉਹ ਮਿਗ ਉਡਾ ਰਿਹਾ ਸੀ, ਉਹ ਸਭ ਕੁਝ ਇੰਟੈਕਟ ਸੀ। ਉਹਦੀ ਇੰਨੀ ਹਿੰਮਤ ਵੀ ਨਹੀਂ ਹੋਈ ਕਿ ਉਹ ਜਿਹੜਾ ਮਿਸਾਈਲਾਂ ਨੂੰ ਜਿਹੜਾ ਉਹ ਦਾਗ ਸਕੇ। ਹੁਣ ਇਹ ਜਦੋਂ ਇਹਨਾਂ ਨੇ ਵੀਰ ਚੱਕਰ 'ਚ ਝੂਠੀ ਅਗੇਨ ਜਿਹੜੀ ਹੈ ਸਾਈਟੇਸ਼ਨ F-16 ਦੀ ਦਿੱਤੀ, ਪਾਕਿਸਤਾਨ ਨੇ ਆਫੀਸ਼ੀਅਲੀ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜਾ ਮਿਲਟਰੀ ਕੋਡ ਆਫ ਕੰਡਕਟ ਹੈ ਉਹਦੇ ਖਿਲਾਫ ਹੈ, ਉਹਨੂੰ ਆਨਰ ਕਰਨਾ। ਔਰ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਕਿਵੇਂ ਭਾਰਤ ਫੈਕਟਸ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ ਔਰ ਉਸ ਵਿਅਕਤੀ ਦਾ ਆਨਰ ਕਰਦਾ ਹੈ ਜਿਸ ਨੇ ਪਾਕਿਸਤਾਨ ਦੇ ਜਹਾਜ਼ ਨੂੰ ਛੋਇਆ ਤੱਕ ਨਹੀਂ। ਔਰ ਉਹਨਾਂ ਨੇ ਕਿਹਾ ਵੀ ਇਹ ਖਿਲਾਫ ਵਰਜ਼ੀ ਹੈ ਮਿਲਟਰੀ ਕੋਡ ਆਫ ਕੰਡਕਟ ਦੀ। ਔਰ ਇਹ ਭਾਰਤ ਜਿਹੜਾ ਹੈ ਇਹ ਉਸ ਇਮੈਜੀਨੇਸ਼ਨ ਦੀ ਦੁਨੀਆ ਦੇ ਵਿੱਚ ਰਹਿੰਦਾ ਹੈ ਔਰ ਇਹ ਬਿਲਕੁਲ ਬੇਬੁਨਿਆਦ ਨੇ ਦਾਅਵੇ ਕਿ ਪਾਕਿਸਤਾਨੀ F-16 ਜਹਾਜ਼ ਨੂੰ ਅਭਿਨੰਦਨ ਨੇ ਡਿੱਗਿਆ। ਔਰ ਇਹ ਕੰਮ ਈਵਨ ਰੂਲਿੰਗ ਪਾਰਟੀ ਨੇ ਤਾਂ ਕਿਹਾ ਹੀ ਹੈ, ਗਵਰਨਮੈਂਟ ਫੌਜ ਨੇ, ਈਵਨ ਪਾਕਿਸਤਾਨ ਪੀਪਲਸ ਪਾਰਟੀ ਦੀ ਸ਼ਹਿਰੀ ਰਹਿਮਾਨ ਨੇ ਵੀ ਕਿਹਾ ਕਿ ਭਾਈ ਇਹ ਜਿਹੜਾ ਅਭਿਨੰਦਨ ਨੂੰ ਅਵਾਰਡ ਦਿੱਤਾ ਜਾ ਰਿਹਾ ਵੀਰ ਚੱਕਰ, ਇਹ ਪਾਕਿਸਤਾਨ ਦੀ ਹਿਰਾਸਤ 'ਚ ਚਾਹ ਪੀਣ ਦਾ ਅਵਾਰਡ ਹੈ। ਉਹਨੂੰ ਫੈਂਟੈਸਟਿਕ ਟੀ ਲੱਗਦੀ ਸੀ ਤੇ ਇਹ ਫੈਂਟੈਸਟਿਕ ਟੀ ਦਾ ਅਵਾਰਡ ਦੇ ਰਹੇ ਨੇ। ਹੁਣ ਇੱਕ ਪਾਸੇ ਤਾਂ ਇਹ ਝੂਠਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੈ, ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਇਧਰੋਂ ਚੀਨ ਤੋਂ ਜੁੱਤੀਆਂ ਖਾ ਕੇ, ਚੀਨ ਲਫ਼ਜ਼ ਇਹਨਾਂ ਦੀ ਜ਼ਬਾਨ ਤੇ ਨਹੀਂ ਆਉਂਦਾ, ਅਫਗਾਨਿਸਤਾਨ ਦੀ ਖੇਡ 'ਚੋਂ ਬਿਲਕੁਲ ਬਾਹਰ ਹੋਏ, ਲੇਕਿਨ ਅਜੇ ਵੀ ਕਿਵੇਂ ਪਾਕਿਸਤਾਨ ਦੇ ਖਿਲਾਫ ਇਹਨਾਂ ਦਾ ਭੰਡੀ ਪ੍ਰਚਾਰ ਬਰਾਬਰ ਜਾਰੀ ਹੈ ਜਾਂ ਕੁਛ ਨਾ ਕੁਛ ਅਪ ਦੇਅਰ ਸਲੀਵਸ ਹੈ। ਕਿ ਉਹਨਾਂ ਦਾ ਸੈਂਟਰਲ ਮਿਨਿਸਟਰ ਹੈ ਜਤਿੰਦਰ ਸਿੰਘ, ਯੂਨੀਅਨ ਮਿਨਿਸਟਰ, ਉਹਨੇ ਇੱਕ ਦਿੱਲੀ ਦੇ ਵਿੱਚ ਇੱਕ ਵੱਡਾ ਫੰਕਸ਼ਨ ਜਿਹਦਾ ਮੀਰਪੁਰ ਬਲੀਦਾਨ ਦਿਵਸ ਦੇ ਨਾਂ ਦੇ ਥੱਲੇ, ਜਿਹੜੇ ਮੀਰਪੁਰ ਤੋਂ ਆਏ, ਆਜ਼ਾਦ ਕਸ਼ਮੀਰ ਦਾ ਹਿੱਸਾ ਹੈ ਮੀਰਪੁਰ, ਉਹਨਾਂ ਹਿੰਦੂਆਂ ਨੂੰ ਐਡਰੈਸ ਕਰਦਿਆਂ ਉਹਨੇ ਇਹ ਗੱਲ ਕਹੀ, ਚੀਫ ਗੈਸਟ ਸੀ ਉੱਥੇ, ਕਿ ਭਾਈ ਅਸੀਂ ਜਿਹੜਾ ਸਾਡਾ, ਔਰ ਇਹਦੀ ਹੈਡਲਾਈਨ ਹੀ ਮੀਡੀਆ ਦੇ ਉਹਨਾਂ ਨੇ ਲਾਈ ਹੋਈ ਹੈ, ਰਿਟਰੀਵਿੰਗ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਇਜ਼ ਨੈਕਸਟ ਔਨ ਏਜੰਡਾ। ਉਹਨੇ ਕਿਹਾ ਜੀ ਸਾਡਾ ਜਿਹੜਾ ਨੈਕਸਟ ਏਜੰਡਾ ਹੈ, ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ ਕਸ਼ਮੀਰ ਹੈ, ਉਹਨੂੰ ਅਸੀਂ ਆਜ਼ਾਦ ਕਰਵਾਉਣਾ। ਔਰ ਉਹਦੇ 'ਚ ਇਹ ਕਹਿ ਰਿਹਾ ਕਿ ਵੀ ਰਿਟਰੀਵਿੰਗ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਇਜ਼ ਨਾਟ ਓਨਲੀ ਏ ਪੋਲੀਟੀਕਲ ਐਂਡ ਨੈਸ਼ਨਲ ਏਜੰਡਾ ਬਟ ਆਲਸੋ ਏ ਰਿਸਪੌਂਸਿਬਿਲਿਟੀ towards the respect for human rights because our brethren in Pakistan occupied Jammu and Kashmir are living in inhuman conditions and have been mercilessly denied even basic amenities like health care and education। ਉਹ ਜਿਸ ਮੁਲਕ 'ਚ 40% ਤੋਂ ਲੋਕ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਭੁੱਖਮਰੀ ਆ ਕੋਵਿਡ ਦੇ ਚਲਦੇ ਆ ਇਹਨਾਂ ਦਾ ਜਲੂਸ ਹਰ ਪੱਖੋਂ ਨਿਕਲਦਾ ਹੈ, ਉਹ ਬਹਾਨਾ ਇਹ ਕਹਿ ਰਿਹਾ ਜੀ ਸਾਡੇ ਭਰਾ ਜਿਹੜੇ ਪਾਕਿਸਤਾਨੀ ਆਕੂਪਾਈਡ ਕਸ਼ਮੀਰ 'ਚ ਬੈਠੇ ਨੇ ਉਹਨਾਂ ਨੂੰ ਸਿਹਤ ਸਹੂਲਤਾਂ ਨਹੀਂ ਨੇ, ਉਹਨਾਂ ਨੂੰ ਹੈਲਥ ਕੇਅਰ ਨਹੀਂ ਹੈ ਔਰ ਅਸੀਂ ਜਿਹੜਾ ਇਹ ਸਾਡੇ ਨੈਕਸਟ ਏਜੰਡੇ ਤੇ ਹੈ। ਫਿਰ ਉਹ ਪਟੇਲ ਦੇ ਗੁਣ ਗਾ ਰਿਹਾ ਕਿ ਜੀ ਇਹ ਤਾਂ ਪਟੇਲ ਨਹੀਂ ਲੈ ਲੈਣਾ ਸੀ, ਪਰ ਕਿਉਂਕਿ ਨਹਿਰੂ ਨੇ ਕਿਹਾ ਜੀ ਮੈਂ ਜੰਮੂ ਕਸ਼ਮੀਰ ਹੈਂਡਲ ਕਰਾਂਗਾ, ਉਹਨੇ ਉਹਨੂੰ ਮਿਸ ਹੈਂਡਲ ਕੀਤਾ ਔਰ UN 'ਚ ਲੈ ਗਿਆ। ਔਰ ਦੂਸਰਾ, ਜੇ ਪਟੇਲ ਨੂੰ ਫ੍ਰੀ ਹੈਂਡ ਦਿੱਤਾ ਹੁੰਦਾ ਤੇ ਫਿਰ ਉਸ ਨੇ ਇਸ ਨੂੰ ਲਿਬਰੇਟ ਕਰਾ ਲੈਣਾ ਸੀ। ਸੋ ਕੱਲਾ ਇਹੀ ਨਹੀਂ ਹੈ ਕਿ ਵੀ ਇਹ ਆਪਣਾ ਉਸ ਸਾਰਾ ਜਿਹੜਾ ਉਹਨਾਂ ਦਾ ਨੈਰੇਟਿਵ ਹੈ ਝੂਠ ਦਾ ਏਜੰਡਾ ਉਹਨੂੰ ਜਾਰੀ ਰੱਖ ਰਹੇ ਨੇ, ਪਰ ਪਾਕਿਸਤਾਨ ਦੇ ਵਿੱਚ ਵੀ ਅੰਦਰੂਨੀ ਜਿਹੜੀ ਇਹਨਾਂ ਦੀ ਮੀਡੀਆ ਦੀ ਖਬਰ ਹੈ, ਮੈਂ ਪਾਕਿਸਤਾਨ ਦੇ ਮੀਡੀਆ 'ਚ ਤਾਂ ਚੈੱਕ ਨਹੀਂ ਕਰ ਸਕਿਆ, ਪ੍ਰੋਟੈਸਟ ਐਰਪਟ ਇਨ ਪਾਕਿਸਤਾਨ amid growing backlash against China-Pakistan economical
ਕੋਰੀਡੋਰ ਪ੍ਰੋਜੈਕਟ ਕਰਾਚੀ ਦੇ ਹਵਾਲੇ ਨਾਲ ਹੈ ਕਿ ਭਾਈ ਜਿਹੜਾ ਪਾਕਿਸਤਾਨ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ, ਗਵਾਦਰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਹੈ, ਉਹ ਸਾਰੇ ਨੂੰ ਲੈ ਕੇ ਕਿ ਸਾਡੇ ਹੱਕ ਐਕਸਪਲੋਇਟ ਹੋ ਰਹੇ ਨੇ। ਸੋ ਜ਼ਾਹਰ ਹੈ ਵੀ ਜੇ ਪ੍ਰੋਟੈਸਟ ਜਾਂ ਉਹਦੇ ਪਿੱਛੇ ਵੀ ਇਹਨਾਂ ਦਾ ਬਿਹਾਈਂਡ ਬਲੋਚਿਸਤਾਨ ਨੈਸ਼ਨਲਿਸਟ ਆਰਮੀ ਦੇ ਥੱਲੇ ਜੋ ਵਾਇਲੈਂਸ ਦੀਆਂ ਘਟਨਾਵਾਂ ਕਰਵਾਉਂਦੇ ਨੇ, ਔਰ ਕਸ਼ਮੀਰ ਦੇ ਵਿੱਚ ਜੋ ਕੁਛ ਇਹਨਾਂ ਦਾ ਹਾਲ ਚੱਲ ਰਿਹਾ ਅਸੀਂ ਦੇਖ ਰਹੇ ਹਾਂ ਕਿ ਭਾਈ ਅੱਜ ਵੀ ਮਹਿਬੂਬਾ ਮੁਫਤੀ ਨੇ ਬੜੀ ਮਜ਼ਬੂਤੀ ਦੇ ਨਾਲ ਇਹ ਕਿਹਾ ਕਿ ਵੀ ਤੁਸੀਂ ਤਾਲਿਬਾਨ ਨਾਲ ਗੱਲ ਕਰ ਸਕਦੇ ਹੋ, ਜਿਹੜਾ ਚੀਨ ਰੋਜ਼ਾਨਾ ਸਾਡੀ ਜ਼ਮੀਨ ਆਕੂਪਾਈ ਕਰ ਰਿਹਾ ਉਹਦੇ ਨਾਲ ਗੱਲ ਕਰ ਸਕਦੇ ਹੋ, ਪਰ ਤੁਸੀਂ ਪਾਕਿਸਤਾਨ ਨਾਲ ਗੱਲ ਕਿਉਂ ਨਹੀਂ ਕਰਦੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਭੁੱਲ ਜਾਓ ਕਿ ਵੀ ਤੁਸੀਂ 370 ਔਰ 35 ਇਹ ਹਟਾ ਕੇ ਜਿਸ ਕਿਸਮ ਦੇ ਜ਼ੁਲਮਾਂ ਦੇ ਨਾਲ, ਕਿਉਂਕਿ ਉੱਥੇ ਬਹੁਤ ਫੌਜ ਨੇ ਅੱਜ ਵੀ 3 ਨੌਜਵਾਨ ਮਾਰੇ ਨੇ, ਔਰ ਇਹ ਕਹਿ ਕੇ ਕਿ ਜੀ ਐਨਕਾਊਂਟਰ ਹੋਇਆ ਔਰ ਬਹਾਦਰ ਫੌਜ ਨੇ ਇਹ ਕਰਤਾ, ਪਰ ਕਸ਼ਮੀਰ ਦੇ ਵਿੱਚ ਪੂਰਾ ਗਲੀ ਗਲੀ ਔਰ ਮਹੱਲੇ ਮਹੱਲੇ ਚੋਂ ਯੰਗਸਟਰਸ ਨੂੰ ਕੱਢ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਰਹੇ ਨੇ। ਔਰ ਦੂਜੇ ਪਾਸੇ ਇਹ ਜਿਹੜੇ ਇਸ ਉਹਦਾ ਮੋਦੀ ਦਾ ਸੈਂਟਰਲ ਮਿਨਿਸਟਰ ਹੈ ਉਹ ਵਾਰਨਿੰਗ ਵਾਂਗ ਦੇ ਰਿਹਾ ਕਿ ਜੀ ਅਸੀਂ ਨੈਕਸਟ ਔਨ ਦਾ ਏਜੰਡਾ ਅਸੀਂ ਤਾਂ ਕਹਿੰਦੇ ਆ ਵੀ ਜਾਓ, ਬਹੁਤ ਅੱਗੇ ਵੀ ਤੁਸੀਂ ਗਏ, ਬਾਲਾਕੋਟ ਦਾ ਡਰਾਮਾ ਕਰਕੇ ਤੁਸੀਂ ਦੇਖ ਲਿਆ, ਉਹ ਤੁਹਾਡਾ ਸਵਾਗਤ ਕਰਨਗੇ, ਤੁਹਾਨੂੰ ਜੀ ਆਇਆਂ ਕਹਿਣਗੇ, ਜ਼ਰਾ ਹੌਸਲਾ ਤਾਂ ਦਿਖਾਓ। ਪਰ ਇਹਦਾ ਮਤਲਬ ਇਹ ਹੈ ਕਿ ਭਾਈ ਇਹਨਾਂ ਨੇ ਆਪਣਾ ਜੋ ਵੀ ਜ਼ਮੀਨੀ ਹਕੀਕਤ ਹੈ ਉਹਨੂੰ ਦੇਖਣ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ, ਔਰ ਹਿੰਦੂਤਵਾ ਦਾ ਜਨੂਨ ਹੀ ਇਹਨਾਂ ਦੇ ਸਿਰ ਚੜ ਕੇ ਬੋਲ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਰੱਖ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਦੋਵਾਂ ਕੌਮਾਂ ਵਿੱਚ ਪਿਆਰ ਦਾ ਹੜ ਲਿਆਂਦਾ ਹੈ। ਸੋ ਕਰਾਮਤ ਅਲੀ ਨਾਂ ਦੇ ਇੱਕ ਮੁਸਲਮਾਨ ਵੀਰ ਨੇ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਇੱਕ ਲਿਖਤ ਮੇਰਾ ਬਾਬਾ ਨਾਨਕ ਲਿਖੀ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਜਿਹੜਾ ਸੈਗਮੈਂਟ ਅਸੀਂ ਕਰਤਾਰਪੁਰ ਸਾਹਿਬ ਮਿਰੈਕਲ ਕਰਾਮਾਤ ਔਰ ਕਿਵੇਂ ਦੋ ਬਜ਼ੁਰਗ ਬਾਬੇ, ਇੱਕ ਗੋਪਾਲ ਸਿੰਘ ਨਾਂ ਦੇ 94 ਸਾਲ ਦੀ ਉਮਰ ਦੇ ਔਰ ਮੁਹੰਮਦ ਬਸ਼ੀਰ 91 ਸਾਲ ਦੇ, ਜਿਹੜੇ 1947 ਤੋਂ ਪਹਿਲਾਂ ਪਰ ਜਵਾਨੀ 'ਚ ਇੱਕ ਦੂਸਰੇ ਦੇ ਮਿੱਤਰ ਸਨ। ਮੁਹੰਮਦ ਬਸ਼ੀਰ ਨਾਰੋਵਾਲ ਦੇ ਰਹਿਣ ਵਾਲੇ, ਔਰ ਇਹ ਉਦੋਂ ਵੀ ਇਕੱਠੇ ਕਰਤਾਰਪੁਰ ਸਾਹਿਬ ਹੀ ਦੀਦਾਰ ਕਰਦੇ ਸੀ ਆ ਕੇ, ਔਰ ਉਹ ਕਿਵੇਂ ਅਚਾਨਕ ਮਿਲੇ ਔਰ ਕਿਵੇਂ ਉਹਨਾਂ ਦੀ ਦਾਸਤਾਨ ਜਿਹੜੀ ਵਿਛੜਿਆਂ ਤੋਂ ਬਾਅਦ ਆਪਸ 'ਚ ਮਿਲਣ ਦੀ ਹੈ ਉਹ ਸਾਰੇ ਪਾਸੇ ਮੀਡੀਆ 'ਚ ਡਿਸਕਸ ਹੋਈ ਹੈ। ਉੱਥੇ ਵੀ ਜਿਹੜੇ ਹੋਰ ਯਾਤਰੂ ਗਏ ਸੀ ਉਹਨਾਂ ਸਾਰਿਆਂ ਨੇ ਉਹਦਾ ਆਨੰਦ ਮਾਣਿਆ, ਉਹ ਸਾਰੇ ਪਿਆਰ ਦਾ ਔਰ ਇਹ ਜਿਹੜਾ ਅਥਰੂਆਂ ਦਾ ਹੜ੍ਹ ਸੀ ਦੋਵੇਂ ਪਾਸੇ, ਔਰ ਸਾਡੇ ਦਰਸ਼ਕਾਂ ਵੱਲੋਂ ਉਸ ਨੂੰ ਸਰਾਹਿਆ ਗਿਆ। ਔਰ ਮੈਂ ਇਹ ਦੇਖ ਰਿਹਾ ਕਿ ਵੀ ਇਹ ਸੱਚਮੁੱਚ ਜਿਹੜੀ ਕਰਾਮਾਤ ਰਿਵੀਲ ਹੋ ਰਹੀ ਹੈ। ਜਿਹੜਾ ਲਗਭਗ 3000 ਤੋਂ ਜ਼ਿਆਦਾ ਸਿੱਖਾਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਹੈ। ਗੁਰਪੁਰਬ ਤਾਂ ਹੋ ਗਿਆ ਗੁਰੂ ਨਾਨਕ ਸਾਹਿਬ ਦਾ, ਪਰ ਉਹਨਾਂ ਦਾ 26 ਤਰੀਕ ਤੱਕ ਦਾ ਸਟੇ ਹੈ, ਕਿਉਂਕਿ ਉਹਨਾਂ ਨੇ ਪੰਜਾ ਸਾਹਿਬ ਹਸਨ ਅਬਦਾਲ ਦਰਸ਼ਨ ਕੀਤੇ। ਔਰ ਅੱਜ ਜਿਹੜਾ ਉਹਨਾਂ ਨੇ ਆਲਰੇਡੀ ਪਿਛਲੇ ਕੱਲ ਜਿਹੜਾ ਗੁਰਦੁਆਰਾ ਸ਼ਹੀਦ ਸਿੰਘਾਂ ਸਿੰਘਣੀ ਹੈ, ਜਿਹਨੂੰ ਰੈਨੋਵੇਟ ਕੀਤਾ ਇੰਗਲੈਂਡ ਦੀ ਸਿੱਖ ਸੰਗਤ ਵੱਲੋਂ, ਉਸ ਤੇ ਉਹਨਾਂ ਨੇ ਦਰਸ਼ਨ ਕੀਤੇ। ਔਰ ਕਿਉਂਕਿ ਹਰ ਗੁਰਦੁਆਰਾ ਸਾਹਿਬ ਦਾ ਇਸ ਢੰਗ ਨਾਲ ਕੀਤਾ ਗਿਆ ਕਿ ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਹੈ, ਜਦੋਂ ਫਿਰ ਸਿੰਘ ਉੱਥੇ ਪਹੁੰਚਦੇ ਨੇ, ਸਿੰਘ ਸਿੰਘਣੀਆਂ, ਉੱਥੇ ਭੋਗ ਪਾਇਆ ਜਾਂਦਾ ਹੈ, ਦੀਵਾਨ ਸਜਦਾ ਹੈ। ਸੋ 23 ਨਵੰਬਰ ਨੂੰ ਜਿਹੜਾ ਹੈ ਇਹ ਗੁਰਦੁਆਰਾ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਵਿੱਚ ਲਾਹੌਰ ਦੇ ਵਿੱਚ ਦੀਵਾਨ ਸਜਿਆ। ਔਰ ਇਹ ਪੁਰਾਣੀਆਂ ਯਾਦਾਂ, ਕਿਉਂਕਿ 1947 ਤੋਂ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਜੇ 12 ਜਥੇ ਸੀ ਸਾਰੇ ਦਿਨ 'ਚ ਕੀਰਤਨ ਕਰਨ ਵਾਲੇ, ਤਾਂ ਲਗਭਗ 6 ਜਥੇ ਉਹਨਾਂ ਰਬਾਬੀਆਂ ਦੇ ਸੀ ਜਿਹੜੇ
ਮੁਸਲਮਾਨ ਪਰੰਪਰਾ ਭਾਈ ਮਰਦਾਨਾ ਜੀ ਦੀ ਫੈਮਿਲੀ ਤੇ 47 ਚ ਕਿਉਂਕਿ ਸਾਰੇ ਪਾਕਿਸਤਾਨ ਚਲੇ ਗਏ ਤੇ ਇਹਨਾਂ 'ਚ ਦੋ ਪ੍ਰੋਮੀਨੈਂਟ ਰਾਗੀ ਭਾਈ ਲਾਲ ਜੀ ਭਾਈ ਚਾਂਦ ਜੀ ਸੀ ਜਿਹੜੇ ਦਰਬਾਰ ਸਾਹਿਬ 'ਚ ਕੀਰਤਨ ਦੀ ਚੌਂਕੀ ਲਾਉਂਦੇ ਸੀ। ਹੁਣ ਉਹ ਤਾਂ ਉਹਨਾਂ 'ਚੋਂ ਚੜ੍ਹਾਈ ਕਰ ਚੁੱਕੇ ਨੇ ਔਰ ਉਹਨਾਂ ਦੇ ਪਰਿਵਾਰ ਦੇ ਹੀ 19ਵੀਂ ਪੀੜ੍ਹੀ ਤੋਂ ਇਹ ਜਿਹੜੇ ਨੇ ਕੀਰਤਨ ਕਰਦੇ ਰਹੇ ਨੇ ਔਰ ਉਹਨਾਂ ਦਾ ਹੀ ਰਾਗੀ ਜਥੇ ਅੱਗੋਂ ਉਹਨਾਂ ਦੇ ਪਰਿਵਾਰ 'ਚ ਮੁਹੰਮਦ ਹੁਸੈਨ ਤੇ ਭਾਈ ਮੁਹੰਮਦ ਸਰਫਰਾਜ਼ ਉਹ ਜਦੋਂ ਕਿ ਉਹਨਾਂ ਨੇ ਕੀਰਤਨ ਕੀਤਾ ਔਰ ਉਹਨਾਂ ਦੇ ਹੀ ਪਰਿਵਾਰਾਂ ਵਾਲਿਆਂ ਨੇ ਇੱਥੇ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਸ਼ਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਔਰ ਇਹ ਸਾਰੇ ਦੇ ਵਿੱਚ ਫਿਰ ਇਹ ਜਿਹੜਾ ਸਾਰਾ ਜਥਾ ਹੈ ਚੂਨਾ ਮੰਡੀ ਲਾਹੌਰ ਹੈ ਜਿੱਥੇ ਚੌਥੇ ਪਾਤਸ਼ਾਹ ਦਾ ਜਨਮ ਹੋਇਆ ਉਸ ਗੁਰਦੁਆਰਾ ਸਾਹਿਬ ਵੀ ਵਿਜ਼ਿਟ ਕੀਤਾ। ਫਿਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅਸਥਾਨ ਹੈ ਔਰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਅਸਥਾਨ ਡੇਰਾ ਸਾਹਿਬ ਲਾਹੌਰ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਕੌਲਾਂ ਜੀ ਦਾ ਗੁਰਦੁਆਰਾ ਸਾਹਿਬ ਸਫਾਵਾਲਾ ਚੌਂਕ 'ਚ ਇਹਨਾਂ ਸਾਰੀਆਂ ਥਾਵਾਂ ਦੇ ਦਰਸ਼ਨ ਕੀਤੇ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਦੋਂ ਇਹ ਸਾਰੇ ਦੀਵਾਨ ਹੋਇਆ ਔਰ ਬਹੁਤ ਸਾਰੀ ਭਾਵੁਕਤਾ ਸੀ ਔਰ ਇਸ ਦੇ ਨਾਲ ਇਹੀ ਨਹੀਂ ਹੈ ਇੰਟੈਲੈਕਚੁਅਲ ਲੈਵਲ ਦੇ ਉੱਤੇ ਵੀ ਐਕਟੀਵਿਟੀ ਹੋ ਰਹੀ ਹੈ ਔਰ ਲਾਹੌਰ ਦੇ ਵਿੱਚ ਚੌਥੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਹੈ ਉਹਨਾਂ ਨੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਉਹਨਾਂ ਵੱਲੋਂ ਆਰਗੇਨਾਈਜ਼ ਕੀਤੀ ਗਈ ਪੰਜਾਬੀ ਜ਼ਬਾਨ ਦੀ ਸਾਂਝਾਂ ਦੀ ਗੱਲ ਔਰ ਇਹ ਜਿਹੜੀ ਹੈ ਇਹਦੇ 'ਚ ਫੋਰਮ ਦੇ ਡਾਇਰੈਕਟਰ ਨੇ ਅਹਿਸਾਨ ਨਦੀਮ ਗੁਰਾਇਆ ਉਹਨਾਂ ਨੇ ਪ੍ਰੀਜ਼ਾਈਡ ਕੀਤਾ ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ 'ਚ ਕੋਈ ਸ਼ੱਕ ਨਹੀਂ ਕਿ ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਏ ਤੇ ਉਸ ਕੋਲੋਂ ਉਸ ਦੀ ਮਾਂ ਬੋਲੀ ਉਹਦੀ ਜ਼ਬਾਨ ਖੋਹ ਲਓ ਔਰ ਉਹਨਾਂ ਕਿਹਾ ਵੀ ਇਹ ਅੱਜ ਸਾਨੂੰ ਧਿਆਨ ਰੱਖਣਾ ਪਏਗਾ ਕਿ ਇਹ ਪੰਜਾਬੀ ਸਾਡੀ ਮਾਂ ਬੋਲੀ ਜਿਸ ਨੂੰ ਜਿਹੜਾ ਬਾਬਾ ਫਰੀਦ ਗੁਰੂ ਨਾਨਕ ਸਾਹਿਬ ਸ਼ਾਹ ਹੁਸੈਨ ਸੁਲਤਾਨ ਬਾਹੂ ਔਰ ਇਹਨਾਂ ਸਾਰਿਆਂ ਨੇ ਜਿਹੜਾ ਹੈ ਉਹ ਮਾਣ ਆਦਰ ਦਿੱਤਾ ਔਰ ਇਸ ਜਿਹੜੀ ਕਾਨਫਰੰਸ ਹੋਈ ਇਹਦੇ 'ਚ ਦਰਸ਼ਕ ਤਸਵੀਰ ਦੇਖ ਸਕਦੇ ਨੇ ਇਸ ਨੂੰ ਜਿਹੜਾ ਪ੍ਰੀਜ਼ਾਈਡ ਕੀਤਾ UK ਤੋਂ ਗਏ ਭਾਈ ਜੋਗਾ ਸਿੰਘ ਜੀ ਨੇ ਔਰ ਰਮੇਸ਼ ਸਿੰਘ ਅਰੋੜਾ ਜਿਹੜੇ ਲੋਕਲ ਪੋਲੀਟੀਕਲ ਐਕਟਿਵਿਸਟ ਨੇ ਉਹ ਵੀ ਸਟੇਜ ਤੇ ਬੈਠੇ ਨੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰ ਅਮੀਰ ਸਿੰਘ ਵੀ ਨੇ ਔਰ ਇਹ ਸਾਰਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਸਿੱਖ ਯਾਤਰੂ ਭਾਈ ਗੁਰਬਚਨ ਸਿੰਘ ਉਹਨਾਂ ਨੇ ਨਨਕਾਣਾ ਸਾਹਿਬ ਨਾਲ ਪਿਆਰ ਦਾ ਇਜ਼ਹਾਰ ਕਰਦੇ ਆ ਇੱਕ ਨਜ਼ਮ ਵੀ ਪੜ੍ਹੀ। ਹੁਣ ਜਿਹੜਾ ਇੱਕ ਹੋਰ ਕਰਤਾਰਪੁਰ ਸਾਹਿਬ ਅੱਜ ਪਹੁੰਚੇਗਾ ਜਥਾ ਹੁਣ ਬਾਕੀ ਤਾਂ ਜਿਹੜੇ ਰੋਜ਼ਾਨਾ ਲਾਂਘੇ ਵਾਲਾ ਤਾਂ ਚੱਲ ਹੀ ਰਿਹਾ ਇਹ ਜਿਹੜਾ 3000 ਸਿੱਖਾਂ ਦਾ ਜਥਾ ਹੈ ਇਹ ਹੁਣ ਪੜਾਅਵਾਰ ਗੁਰਦੁਆਰਿਆਂ ਦੇ ਦੀਦਾਰ ਕਰਕੇ ਉਹਨਾਂ ਨੇ ਕੱਲ 23 ਨਵੰਬਰ ਦੇ ਇਹ ਨਿਊਜ਼ ਡੇਟ ਲਾਈਨ ਹੈ ਉਹਨਾਂ ਨੇ ਪਹੁੰਚਣਾ ਹੈ ਕਰਤਾਰਪੁਰ ਸਾਹਿਬ ਔਰ ਲਗਭਗ 60 ਬੱਸਾਂ ਤੇ 2 ਦਰਜਨ ਤੋਂ ਜ਼ਿਆਦਾ ਹੋਰ ਵਹੀਕਲਸ ਰਾਹੀਂ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਔਰ ਇਹ ਜਦੋਂ ਉੱਥੇ ਪਹੁੰਚਣਗੇ ਇੰਡੀਆ ਪਾਕ ਸਰਹੱਦ ਦੇ ਨੇੜੇ 0 ਪੁਆਇੰਟ ਤੇ ਉੱਥੇ ਇੱਕ ਵਾਰ ਫੇਰ ਨਗਰ ਕੀਰਤਨ ਸਜਾਇਆ ਜਾਏਗਾ ਔਰ ਇਹ ਪਹਿਲਾ ਜਥਾ ਹੋਏਗਾ 3000 ਸਿੱਖਾਂ ਦਾ ਜਿਹੜਾ ਕਰਤਾਰਪੁਰ ਸਾਹਿਬ ਰਾਤ ਰਹੇਗਾ ਕਿਉਂਕਿ ਲਾਂਘੇ ਦੇ ਵੇਲੇ ਤਾਂ ਆਣ ਜਾਣ ਹੀ ਹੈ ਔਰ ਇਹ ਸਾਰਾ ਜਿਹੜਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਬਾਬੇ ਨਾਨਕ ਦਾ ਕ੍ਰਿਸ਼ਮਾ ਵਾਪਰ ਰਿਹਾ ਔਰ ਕਲੋਜ਼ਿੰਗ 'ਚ ਜਿਵੇਂ ਮੈਂ ਸਮਝਦਾ ਵੀ ਕੁਝ ਲਿਖਤਾਂ ਤੁਹਾਡੇ ਦਿਲ ਨੂੰ ਛੂਹਦੀਆਂ ਨੇ ਬੜੀ ਬਰੀਫ ਰਾਈਟਿੰਗ ਹੈ ਕਰਾਮਤ ਅਲੀ ਜੀ ਦੀ ਔਰ ਇਹਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਗਿਆ ਤੇ ਮੈਂ ਵੀ ਜਦੋਂ ਇਸ ਨੂੰ ਪੜ੍ਹ ਰਿਹਾ ਸੀ ਜਜ਼ਬਾਤੀ ਵੀ ਹੋਇਆ ਕਿਉਂਕਿ ਲਫ਼ਜ਼ ਹੀ ਇਸ ਕਿਸਮ ਦੇ ਹੁੰਦੇ ਨੇ ਜਿਨ੍ਹਾਂ 'ਚ ਤੁਹਾਨੂੰ ਉਹ ਪਿਆਰ ਦਾ ਜਿਹੜਾ ਜਜ਼ਬਾ ਹੈ ਪਿਆਰ ਦਾ ਵੇਗ ਪਿਆਰ ਦੀ ਕਾਂਗ ਉਹ ਇੰਨੀ ਤੇਜ਼ ਹੁੰਦੀ ਹੈ ਕਿ ਤੁਸੀਂ ਜਿਹੜਾ ਹੈ ਉਹ ਸਾਰੇ ਦੇ ਵਿੱਚ ਆਪਣੇ ਆਪ ਨੂੰ ਵੀ ਉਸ 'ਚ ਇਮਰਸ ਮਹਿਸੂਸ ਕਰਦੇ ਹੋ ਔਰ ਉਹਨਾਂ ਨੇ ਕਰਾਮਤ ਅਲੀ ਜੀ ਨੇ ਜਿਹੜੀ ਪੋਸਟ ਹੈ ਉਹਦੇ ਉੱਤੇ ਲਿਖਿਆ ਮੇਰਾ ਬਾਬਾ ਨਾਨਕ ਮੈਂ ਮੁਸਲਮਾਨ ਪਰਿਵਾਰ 'ਚੋਂ ਹਾਂ ਸਿਰਫ ਨਾਂ ਦਾ ਨਹੀਂ ਬਲਕਿ ਪੂਰੇ ਰੂਪ ਵਿੱਚ ਮੁਸਲਮਾਨ ਪਰਿਵਾਰ ਹੈ ਸਾਡਾ ਪੂਰੇ ਪਿੰਡ ਵਿੱਚੋਂ 5 ਵਕਤ ਦੀ ਨਮਾਜ਼ ਦਾ ਪਾਬੰਦ ਹੈ ਸਾਡਾ ਟੱਬਰ ਲੋਕੀ ਸਾਡੇ ਟੱਬਰ ਨੂੰ ਕੱਟੜ ਮੁਸਲਮਾਨ ਵੀ ਕਹਿੰਦੇ ਨੇ ਮੇਰੀ ਮਾਂ ਮੈਨੂੰ ਨਿੱਕੇ ਜਿਹੇ ਨੂੰ ਰਾਤ ਨੂੰ ਆਪਣੇ ਢਿੱਡ ਤੇ ਪਾ ਕੇ ਨਾਲੇ ਤਾਂ ਨਮਾਜ਼ ਸਿਖਾਉਂਦੀ ਹੁੰਦੀ ਸੀ ਨਾਲੇ ਗੁਰਦੁਆਰੇ ਜਾਣ ਲਈ ਵੀ ਕਹਿੰਦੇ ਹੁੰਦੀ ਸੀ ਜਦ ਮੈਂ 10 ਗੁਰੂਆਂ ਚੋਂ ਕਿਸੇ ਗੁਰੂ ਸਾਹਿਬ ਦੀ ਫੋਟੋ ਵੱਲ ਹੱਥ ਕਰਕੇ ਪੁੱਛਣਾ ਕਿ ਮਾਂ ਆਹ ਕਿਹਨਾਂ ਦੇ ਗੁਰੂ ਨੇ ਤੇ ਮਾਂ ਨੇ ਪਿਆਰ ਨਾਲ ਕਹਿਣਾ ਪੁੱਤ ਇਹ ਸਾਰੇ ਆਪਣੇ ਹੀ ਗੁਰੂ ਨੇ ਕਦੇ ਮੇਰੀ ਮਾਂ ਨੇ ਰੱਬ ਨੂੰ ਵੰਡ ਕੇ ਨਹੀਂ ਦੱਸਿਆ ਮੈਨੂੰ ਕਿ ਆਹ ਮੁਸਲਮਾਨਾਂ ਦੇ ਨੇ
ਜਾਂ ਸਿੱਖਾਂ ਦੇ ਗੁਰੂ ਨੇ। ਨਾਈਸ। ਪਰ ਜਦ ਮੈਂ ਸਕੂਲ ਪੜ੍ਹਨ ਲੱਗਿਆ ਤਾਂ ਕਿਤਾਬਾਂ 'ਚ ਪਹਿਲੀ ਵਾਰ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਨੇ। ਮੈਨੂੰ ਨਿਆਣੇ ਜਿਹੇ ਨੂੰ ਬੜਾ ਗੁੱਸਾ ਚੜ੍ਹਿਆ ਕਿ ਇਹ ਕਿਤਾਬ ਮੇਰੇ ਬਾਬੇ ਨਾਨਕ ਜੀ ਨੂੰ ਪਰਾਇਆ ਦੱਸ ਰਹੀ ਹੈ। ਇਹ ਤਾਂ ਮੇਰਾ ਸਭ ਤੋਂ ਪਿਆਰਾ ਬਾਬਾ ਹੈ। ਮੇਰਾ ਭੋਰਾ ਦਿਲ ਵੱਡਾ ਜਿਹਾ ਹੌਕਾ ਭਰ ਗਿਆ। ਮੈਂ ਘਰ ਆ ਕੇ ਕਿਤਾਬ ਦੀ ਸ਼ਿਕਾਇਤ ਜਿਹੀ ਲਾਈ ਮਾਂ ਕੋਲੇ ਕਿ ਮਾਂ, ਆਹ ਕਿਤਾਬ ਬਾਬੇ ਨਾਨਕ ਜੀ ਨੂੰ ਸਿੱਖਾਂ ਦਾ ਬਾਬਾ ਕਹਿੰਦੀ ਹੈ, ਪਰ ਆਹ ਬਾਬਾ ਤਾਂ ਮੇਰਾ ਹੈ। ਅੱਛਾ। ਮਾਂ ਨੇ ਕਿਹਾ ਇਹ ਤਾਂ ਐਵੇਂ ਕਹਿੰਦੀ ਹੈ, ਇਹ ਬਾਬਾ ਤਾਂ ਤੇਰਾ ਹੀ ਹੈ। ਮੈਂ ਖੁਸ਼ ਹੋ ਗਿਆ ਤੇ ਮੇਰੀਆਂ ਅੱਖਾਂ 'ਚ ਚਮਕ ਆ ਗਈ। ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ, ਗੁਰਦੁਆਰਿਆਂ ਦੇ ਸਪੀਕਰਾਂ ਤੋਂ ਵੀ ਮੇਰੇ ਬਾਬਾ ਨਾਨਕ ਨੂੰ ਮੈਥੋਂ ਖੋਹਦੇ ਰਹੇ, ਇਹ ਬੋਲ ਕੇ ਕਿ ਗੁਰੂ ਨਾਨਕ ਜੀ ਸਿੱਖਾਂ ਦੇ ਗੁਰੂ ਹਨ। ਪਰ ਮੇਰੀ ਮਾਂ ਦੇ ਬੋਲਾਂ ਦੀ ਡੋਰ ਨੇ ਮੈਨੂੰ ਬਾਬੇ ਨਾਨਕ ਜੀ ਨਾਲ ਇੰਨਾ ਮਜ਼ਬੂਤ ਬੰਨਿਆ ਕਿ ਕਿਸੇ ਸਪੀਕਰ ਦੀ ਤੇਜ਼ ਧਾਰ ਆਵਾਜ਼ ਉਸ ਡੋਰ ਨੂੰ ਕੱਟ ਨਹੀਂ ਸਕੀ। ਸੱਚੀ ਮੈਨੂੰ ਬਾਬਾ ਜੀ ਨਾਲ ਇੰਨਾ ਪਿਆਰ ਹੈ ਕਿ ਉਹਨਾਂ ਦੀ ਤਸਵੀਰ ਦੇਖ ਕੇ ਜਾਂ ਉਹਨਾਂ ਦਾ ਨਾਮ ਸੁਣ ਕੇ ਮੇਰੀ ਰੂਹ ਝੂਮ ਉੱਠਦੀ। ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਮੈਂ ਉਹਨਾਂ ਦੇ ਕਹਿਣ ਅਨੁਸਾਰ ਹੱਕ ਹਲਾਲ ਦੀ ਕਿਰਤ ਕਮਾਈ ਖਾਵਾਂ, ਕਿਸੇ ਦਾ ਹੱਕ ਨਾ ਖਾਵਾਂ, ਸਭ ਨਾਲ ਵੰਡ ਕੇ ਖਾਵਾਂ, ਹਰ ਕਿਸੇ ਲਈ ਮੇਰਾ ਦਿਲ ਨਰਮ ਰਹੇ। ਇਹਨਾਂ ਸਭ ਗੱਲਾਂ ਤੇ ਅਮਲ ਕਰਨ ਦੀ ਉਸੇ ਹੀ ਬਾਬੇ ਨਾਨਕ ਤੋਂ ਮੈਂ ਤੌਫੀਕ ਮੰਗਦਾ ਰਹਿੰਦਾ ਹਾਂ। ਇਹ ਦੁਨੀਆ ਤੇ ਇਹ ਸਪੀਕਰ ਜੋ ਮਰਜ਼ੀ ਕਹਿੰਦੇ ਰਹਿਣ, ਪਰ ਮੇਰੇ ਅੰਦਰਲਾ ਉਹ ਬੱਚਾ ਅੱਜ ਵੀ ਉਹ ਜਿਉਂਦਾ ਹੈ ਜਿਹੜਾ ਕਹਿੰਦਾ ਹੈ ਮੇਰਾ ਬਾਬਾ ਨਾਨਕ। ਸੋ ਨਾਈਸ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।